ਤੇ ਉਹ ਏਦਾਂ ਕਰ ਰਿਹਾ 4 ਦਿਨ ਦਾ ਬੱਚਾ ਖੇਡਦਾ ਖੇਡਦਾ ਨਾ ਐ ਕਰਦਾ ਨਾਲ ਐਵੇਂ ਕਰ ਰਿਹਾ ਇਹ ਕਿਹੜਾ ਬੱਚਾ ਮਨਿੰਦਰ ਕਿੰਨੀ ਗੱਪ ਪੈਂਦੀ ਨਹੀਂ ਮੇਰੀ ਗੱਲ ਸੁਣ ਲੈ ਮੈਂ ਓਏ ਭੈਣ ਤੇ ਜ਼ੁਲਮ ਕਰਨ ਦੇ ਮੈਂ ਤੈਨੂੰ ਦੱਸਾਂ ਮੈਂ ਭੈਣ ਆਪਣੀ ਸਾਥ ਦੇ ਕੱਲ ਨੂੰ ਗੱਲ ਸੁਣ ਮੈਂ ਭੈਣ ਤੋਂ ਚਰੀ ਮਾਰਦੀ ਨਾ ਉਹ ਹੱਕ ਤੇ ਗੱਲ ਕਰੀ ਮੈਂ ਕਾਹਨੂੰ ਉਸ ਛੱਤ ਦੇ ਥੱਲੇ ਫੁੱਲਾਂ ਵਰਗੀ ਆਗੇ ਸ਼ਕੇ ਦੀ ਬੱਲੇ ਭਾਜੀ ਉਸ ਛੱਤ ਵਾਸਤੇ ਛੱਤ ਯਾਨੀ ਕਿ ਵਿਚਾਰੀ ਇੰਨੀ ਬੇਬਸ ਸੀ ਕਿ ਮੈਂ ਕਿੱਦਾਂ ਗੱਲ ਕਰਾਂ ਜਦੋਂ ਮੈਂ ਪੌੜੀ ਉਤਰਨ ਲੱਗਾ ਤੇ ਉਹਨੇ ਆ ਵੀ ਕੀਤਾ ਹੋਣਾ ਕੀ अस्सलाम वालेकुम जी नाज़रीन टी टाइम च खुश आमदीद जी ਸਾਜੀ ਉਹ ਨਹੀਂ ਕੀਤਾ ਅੱਜ ਨਹੀਂ ਬਸ ਉਹ ਛੱਡ ਦੇ ਕਿਹੜਾ अस्सलाम वालेकुम ਉਹਦਾ ਚਾਹ ਹੋ ਗਿਆ ਸੀ ਉਹ ਯਾਰ ਵਿੱਚੋਂ ਨਹੀਂ ਉਹ ਨਹੀਂ ਉਸਤਾਦ ਜੀ ਆਏ ਠੀਕ ਅੱਜ 2-3 ਹੀਟਰ ਹੋਰ ਲਿਆ ਇੱਥੇ ਰੱਖੋ ਮੈਨੂੰ ਬੁਖਾਰ ਆ ਬਿਮਾਰ ਹੋ ਗਿਆ ਉਹੀ ਹਾਲਾਤ ਹੋਣ ਡਏ ਆ ਹੀਟਰ ਜੈਕਟ ਵੀ ਤੂੰ ਅੱਛੀ ਪਾ ਲਈ ਆ ਇਹਦੀ ਆ ਜੀ ਮੇਰੀ ਆ ਉਹ ਸਾਜੀ ਦੀ ਉਦੋਂ ਮੈਂ ਸਾਜ ਬੇਟਾ ਮੇਰੀ ਆ ਮੈਂ ਅੱਛੀ ਨਹੀਂ ਕਿਹਾ ਨਹੀਂ ਤੇ ਤੂੰ ਤਾਂ ਕਹਿਣੀ ਮੇਰੀ ਹੈ ਜਦੋਂ ਮਰਜ਼ੀ ਪਾ ਲਓ ਤੁਸੀਂ ਸਾਰੇ ਐਵੇਂ ਤੇਰੀ ਕਿੱਥੋਂ ਆ ਇਹ ਮਹਿੰਦੀ ਤੇ ਪਾ ਕੇ ਗਿਆ ਉਦੋਂ ਕਿੱਦਣ ਉਹ ਜਾ ਉਹ ਨਹੀਂ ਪਾ ਕੇ ਗਿਆ ਯਾਰ ਮਹਿੰਦੀ ਤੇ ਪਾ ਕੇ ਨਹੀਂ ਗਿਆ ਨਹੀਂ ਉਹ ਯਾਰ ਨਹੀਂ ਕੋਈ ਨਹੀਂ ਪਾ ਗਿਆ ਇਹ ਅੰਦਰੋਂ ਲਿਆ ਕੇ ਤੁਹਾਨੂੰ ਦਿੱਤੀ ਗਈ ਆ ਹਾਂਜੀ ਇਹ ਤੇ ਮੈਨੂੰ ਵੀ ਨਹੀਂ ਸੀ ਲੱਭਣ ਦਈ ਪ੍ਰੂਫ ਦਿਖਾ ਲਵਾਂ ਤੁਹਾਨੂੰ ਇੱਥੇ ਅਕਸਰ ਚੀਜ਼ਾਂ ਉਹ ਨੇ ਜਿਹੜੀਆਂ ਮੈਨੂੰ ਨਹੀਂ ਲੱਭਦੀਆਂ ਤੁਹਾਨੂੰ ਲੱਭ ਜਾਂਦੀਆਂ ਮੈਂ ਇਸੇ ਕੋਲੋਂ ਲੱਭ ਜਾਂਦਾ ਐਸੀਆਂ ਚੀਜ਼ਾਂ ਗਵਾਈਦੀਆਂ ਯਾਰ ਦਾਨਸ਼ ਨੇ ਉਦੋਂ ਮਹਿੰਦੀ ਤੇ ਪਾਈ ਸੀ ਹੋਈ ਓਏ ਇਹ ਨਹੀਂ ਸੀ ਯਾਰ ਉਹ ਮੈਂ ਇਕੱਠੇ ਓ ਯਾਰ ਇਹ ਨਹੀਂ ਸੀ ਬਸ ਕਰਦੇ ਤੂੰ ਹੁਣ ਕੀ ਨਵਾਂ ਖਿਚੜੀ ਪਕਾਉਣੀ ਤੂੰ ਸ਼ੋਅ ਵੀਡੀਓ ਦਿਖਾ ਯਾਰ ਨਹੀਂ ਇਹ ਨਹੀਂ ਸੀ ਦੱਸ ਯਾਰ ਸਾਜੀ ਮੈਂ ਤੁਹਾਨੂੰ ਦੱਸਾਂ ਉਹ ਤੁਹਾਨੂੰ ਮੈਂ ਇਸ ਲਈ ਕਹਿੰਦਾ ਯੂਐਸਏ ਵਾਲੀ ਜੈਕਟ ਪਾ ਕੇ ਇੱਕ ਵਾਰੀ ਆਪਣੇ ਨਾਵੇਂ ਲਵਾ ਲਓ ਉਹ ਤਾਂ ਅਨਪੈਡ ਹੀ ਚੱਲ ਜਾਣੀ ਜੀ ਓਏ ਚੁੱਪ ਅਨਪੈਡ ਨਹੀਂ ਜਿਹੜਾ ਤੁਹਾਡਾ ਭਾਜੀ ਉਸਤਾਦ ਜੀ ਜਿਹੜਾ ਮੋਟਾ ਲੰਬਾ ਕੋਟ ਸੀ ਨਾ ਵੱਡੇ ਬਟਨ ਵਾਲਾ ਜਿਹੜਾ ਤੁਸੀਂ ਕਹਿੰਦੇ ਮੈਂ ਨਹੀਂ ਪਾਉਂਦਾ ਉਹ ਮੈਂ ਲੈ ਲੈਣਾ ਹੁਣ ਚੁੱਲੀ ਤੁਹਾਡੇ ਤੁਸੀਂ ਸਾਰੇ ਉਧਰ ਕਿਹਾ ਵੀ ਜਾਨੀ ਕਿ ਜਾਏ ਕਿ ਤੂੰ ਲੈ ਲਈ ਕਿਹੜਾ ਲੰਮਾ ਕੋਟ ਉਹ ਖਾਕੀ ਆ ਕੀ ਹੋਇਆ ਸਾਜੀ ਜਿਹੜਾ ਲੰਮਾ ਕੋਟ ਮੇਰਾ ਉਸਤਾਦ ਜੀ ਜਿਹੜਾ ਬਾਹਰੋਂ ਨਹੀਂ ਸੀ ਆਇਆ ਜਿਹੜਾ ਤੁਸੀਂ ਨਹੀਂ ਪਾਉਂਦੇ ਲੇਡੀਜ਼ ਨੇ ਪਾਇਆ ਉਹ ਲੈ ਗਏ ਆ ਕਿੱਥੇ ਗਿਆ ਉਹ? ਭਾਬੀ ਨੇ ਪਾਇਆ ਵਾ ਉਹ ਲੇਡੀਜ਼ ਸਮਝ ਕੇ ਲੈ ਗਿਆ ਬਾਓ ਇੱਕ ਢਾਡੀ ਜਿਹੜੀ ਸੀ ਜਾਨੀ ਕਿ ਚਾਹ ਦੀ ਕਾਲੀ ਜੈਕਟ ਪਾ ਕੇ ਸੀ ਵੱਡੇ ਵੱਡੇ ਬਟਨ ਸੀ ਹਾਂ ਉਹੀ ਮੈਂ ਕਹਿਣ ਡਿਆ ਉਹਦੀ ਵੀ ਗੱਲ ਕਰ ਹਾਂਜੀ ਉਹ ਯਾਰ ਐਵੇਂ ਕਾ ਤੂੰ ਲੈ ਗਿਆ ਵਾ ਨਹੀਂ ਉਸਤਾਦ ਜੀ ਝੂਠ ਬੋਲਣ ਰਹੇ ਆ ਓਏ ਓਏ ਜਾ ਹੈ ਬਿਮਾਰੀ ਤੋਂ ਉੱਠਿਆ ਮਿੱਠੇ ਆ ਵੇਖ ਮਰਨੋਂ ਬਚਿਆ ਤੂੰ ਕੁਛ ਨਹੀਂ ਉੱਠਣ ਹੋਣ ਹੋਣ ਡਿਆ ਸੱਚ ਬੋਲ ਹਲੋ ਸੱਚ ਜੀ। ਬੋਲ ਸਾਡੀਆਂ ਉਸਤਾਦ ਜੀ ਜਿਹੜੀ ਉਹ ਅਲਮਾਰੀ ਨਹੀਂ ਉੱਤੇ ਇਹਨਾਂ ਦੋਵਾਂ ਦਾ ਰਾਜ ਚੱਲਣ ਡਿਆ ਵਾ। ਨਹੀਂ ਨਾ। ਮਹਿੰਦੀ ਵਾਲੇ ਦਿਨ ਜਿੱਦਣ ਜਾਣਾ ਸੀ ਉਦੋਂ ਕਹਿੰਦਾ ਮੇਰੇ ਕੋਲ ਕੋਈ ਸ਼ੈ ਨਹੀਂ ਹੈਗੀ ਅੰਦਰ ਗਿਆ ਸੋਹਣੀ ਜੈਕਟ ਵਾਲੀ ਪਾ ਕੇ ਆਇਆ ਹਾਂਜੀ, ਹੁਣ ਤੇ ਦੱਸੋ। ਮਹਿੰਦੀ ਦੇ ਬਾਅਦ ਹਾਂਜੀ ਉਸਤਾਦ ਜੀ ਇਹ ਨਹੀਂ ਸੀ ਯਕੀਨ ਕਰੋ ਇਹ ਜੈਕਟ ਨਹੀਂ ਸੀ ਉਹ ਭਲਾ ਕਿਹੜੀ ਆ ਇਹੀ ਆ ਉਹ ਜਿਹੜੀ ਤੁਸੀਂ ਦੁਬਈਓਂ ਨਹੀਂ ਟੀਮ ਉੱਤੇ ਲੈ ਨਹੀਂ, ਗਏ ਇਹੋ ਹੀ ਸੀ, ਉਹ ਨਵੀਂ ਕੱਲ੍ਹ ਸੀਗੀ ਯਾਰ ਝੂਠ ਤਾਰੂ ਜੀ ਆ ਵੇਖੋ ਨਾ ਹੁਣ ਚਿੱਟੇ ਮੂੰਹ ਨਾਲ ਕਾਲਾ ਝੂਠ ਤੇ ਨਹੀਂ ਨਾ ਬੋਲੂਗਾ ਇੱਕ ਮਿੰਟ ਉਸਤਾਦ ਜੀ ਤੁਹਾਡਾ ਇੱਕ ਨੇਵੀ ਬਲੂ ਕਲਰ ਦਾ ਕੈਜੂਅਲ ਕੋਟ ਸੀ ਵੈਲਵਟ ਦਾ ਹਾਂ ਬੜਾ ਪਿਆਰਾ ਜਿਹਾ ਹਾਂ ਭਾਈ ਬਾਬਰ ਪਾ ਕੇ ਫਿਰਦੇ ਆ ਇੱਕ ਤੁਹਾਡੀ ਸ਼ਾਲ ਹੁੰਦੀ ਸੀ ਪਿਛਲੀ ਸਰਦੀਆਂ ਤੁਸੀਂ ਜਿਹੜੀ ਬਿਮਾਰੀ ਸੀ ਯਾਰ ਉਹ ਮੈਂ ਤੇ ਹੈਰਾਨ ਆ ਸ਼ਾਲਾ ਹੀ ਮਾਰਦੇ ਫਿਰਦੇ ਉਹ ਮੈਂ ਛਾਲ ਮਾਰੀ ਸੀ ਕਿਸੇ ਦੀ ਮਾਰੀ ਸੀ ਹਾਂਜੀ ਉਹ ਪਾ ਕੇ ਹਾਂ ਉਸਤਾਦ ਜੀ ਦੇਖੋ ਜਰਾ ਆ ਕਾਲੂ ਤੁਹਾਡੀ ਜੈਕਟ ਪਾਈ ਹੋਈ ਦੇਖਿਓ ਜਰਾ ਮੈਂ ਜਿੱਥੇ ਗਿਆ ਮਹਿੰਦੀ ਹੈ ਠਹਿਰ ਜਾ ਸਬਰ ਕਰ ਜਾ ਮੈਮ ਇਹ ਇਹ ਤੇ ਕਾਲੂ ਕਿੱਧਰ ਗਿਆ ਆਏਗਾ ਉਹ ਜੈਕਟ ਦਾ ਸੁਣ ਕੇ ਉੱਠ ਕੇ ਉਹਨੇ ਸਭ ਸਬੂਤ ਮਿਟਾ ਅੱਛਾ ਵੀਡੀਓ ਮੈਂ ਬਣਾਉਂਦੇ ਆ ਵੀਡੀਓ ਨਾ ਵੀਡੀਓ ਤਾਂ ਸੱਚੇ ਬਣਾਉਣ ਡਿਆ ਲੈ ਉਹ ਰਿਕਾਰਡਿੰਗ ਵੀਡੀਓ ਦੇ ਵਿੱਚੋਂ ਵੀ ਉੱਠ ਕੇ ਚਲਾ ਗਿਆ ਪਰੇ ਕਿ ਮੈਂ ਫੜਿਆ ਨਾ ਜਾਵੇ ਜੈਕਟ ਨਹੀਂ ਚਲੋ ਤੁਸੀਂ ਮੈਨੂੰ ਖੁਦ ਤੁਸੀਂ ਗਿਆ ਸੀ ਲੈਦਰ ਦਾ ਕੋਟ ਲਿਆਂਦਾ ਸੀ ਹਾਂ ਬਲੈਕ ਕਲਰ ਦਾ ਅੱਛਾ ਯਾਰ ਲੈਦਰ ਕਹਿਣਾ ਲੈਦਰ ਦਾ ਕੋਟ ਲਿਆਉਂਦਾ ਭਾਜੀ ਇੱਥੇ ਹੈ ਹੀ ਨਹੀਂ ਨਾਦਰ ਆਹ ਵੇਖੋ ਹਾਂਜੀ ਇਹੀ ਹੈ ਭਾਈ ਕਿਉਂ ਆਈ ਐਮ ਨਾਟ ਝੂਠਾ ਅੱਛਾ ਉਸਤਾਦ ਜੀ ਹੁਣ ਸੱਚੀ ਹੁਣ ਆਉਣੇ ਨੇ ਇੱਕ ਵਾਰੀ ਕਹਿ ਦਿਓ ਉਹ ਤੁਸੀਂ ਮੈਨੂੰ ਜਾਨੀ ਕਿ ਚਾਹ ਚ ਕਿਹਾ ਸੀ ਕਿ ਤੂੰ ਲੈ ਲਈ ਬੈਠੇ ਮੈਂ ਨਹੀਂ ਪਾਉਂਦਾ ਤੇ ਉਹ ਮੈਂ ਲੈ ਕੇ ਆਵਾਂ ਉਹਨ ਦਾ ਵਾ ਜਾਂ ਰੈਗਜ਼ੀਨ ਦਾ ਵਾ ਜਾਂ ਕਿਹੜਾ ਵਾ ਇੱਕ ਮਿੰਟ ਕੋਈ ਨਾ ਬੋਲੇ ਮੈਂ ਦੱਸਦਾ ਜਦੋਂ ਮਾਜੀ ਸਵੈਟਰ ਬਣਾਉਣੇ ਸੀ ਮੋਦਨ ਵੀ ਕਿਹਾ ਸੀ ਮੈਂ ਕਿਹਾ ਸੀ ਕੋਡ ਨਹੀਂ ਉਹ ਜਿਹਦੀ ਤੂੰ ਗੱਲ ਕਰ ਰਿਹਾ ਉਹ ਉਹਦਾ ਉਹਦੀ ਆ ਉਹਨਾਂ ਦੀ ਆ ਉਹ ਨਹੀਂ ਮੈਂ ਦੇਣਾ ਤੇਰਾ ਨਹੀਂ ਉਹ ਲੈ ਗਿਆ ਉਹਦੇ ਨਾਲ ਦਾ ਲੈ ਗਿਆ ਤੂੰ ਨਹੀਂ ਉਹਦੇ ਵਿੱਚ ਰੈਕਸਿਨ ਵੀ ਲੱਗੀ ਹੋਈ ਕਿੰਨੀ ਬੜੀ ਥੋੜੀ ਨਹੀਂ ਉਹ ਨਹੀਂ ਲੱਗੀ ਮੈਂ ਸਮਝ ਆ ਗਿਆ ਉਹਦੇ ਤੇ ਸਿਰਫ ਇੱਥੇ ਰੈਕਸਿਨ ਜਿਹਦਾ ਬ੍ਰਾਂਡ ਲਿਖਿਆ ਵਾ ਬਾਕੀ ਉਹਨਾਂ ਦਾ ਵਾ ਐਡਾ ਲੰਮਾ ਵਾ ਤਿੱਤਰਾ ਮਿੱਤਰਾ ਟੈਪ ਜਿਹਾ ਆ ਕਾਲੇ ਬਟਨ ਨਾ ਵੱਡੇ ਉਹ ਨਹੀਂ ਮੈਂ ਦੇਣਾ ਪੈਣਾ ਉਹ ਮੈਨੂੰ ਬਹੁਤ ਮੇਰੇ ਪਿਆਰ ਵਾਲੇ ਜੀ ਨੇ ਭੇਜਿਆ ਸਾਡਾ ਹੀ ਪਿਆਰ ਹੋਵੇ ਨਹੀਂ। ਲੇਕਿਨ ਉਹ ਤੁਹਾਨੂੰ ਤੁਸੀਂ ਕਿਸੇ ਨੂੰ ਦੇ ਹੀ ਬੈਠੇ ਸੀਗੇ ਨਹੀਂ ਸਾਜੀ ਉਹ ਚਾਹੀਦਾ ਉਹਨੂੰ ਘਰ ਉਹ ਹੈ ਨਹੀਂਗਾ ਪੁੱਛ ਲੋ ਹੈ ਨਹੀਂਗਾ ਕਮਰੇ ਤੁਸੀਂ ਜਿਹੜਾ ਕਹਿੰਦੇ ਨਾ ਉਹ ਗਾਇਬ ਆ ਉਹ ਇਹ ਉਹ ਮੈਂ ਕਿਸੇ ਨੂੰ ਦੇ ਦਿੱਤਾ ਸੀ ਹਾਂਜੀ ਉਹ ਤੁਸੀਂ ਫਿਰ ਦਿੱਤਾ ਵਾ। ਜਦੋਂ ਦੇ ਦਿੱਤਾ ਤਾਂ ਫਿਰ ਉਹ ਕਿੱਥੇ ਨਹੀਂ ਜਿਹਨੂੰ ਦਿੱਤਾ ਸੀ ਉਹ ਵੀ ਇੱਥੇ ਹੀ ਆ ਤੁਸੀਂ ਕਿਹਾ ਸੀ ਉਹਦੇ ਕੋਲ ਵਾਪਸ ਤੂੰ ਲੈ ਲਈ
ਬਾਅਦ ਕਾਹਤੋਂ ਮੈਂ ਤੈਨੂੰ ਕਹਾਂ ਤੂੰ ਵਾਪਸ ਲੈ ਲੈ ਇੱਕ ਚੀਜ਼ ਮੈਂ ਦੇਤੀ ਮੈਂ ਕਾਹਤੋਂ ਕਹਿਣੀ ਉਹ ਤੁਸੀਂ ਪੱਕੀ ਨਹੀਂ ਸੀ ਦਿੱਤੀ ਤੂੰ ਜ਼ਿਆਦਤੀ ਕਰਨ ਆ ਤੂੰ ਇਹ ਕੰਮ ਨਾ ਕਰੀ ਬੰਦ ਉਹਨੇ ਆਪ ਕਿਹਾ ਮੈਂ ਨਹੀਂ ਪਾਉਣਾ ਤੁਸੀਂ ਲੈ ਲਓ ਚਲੋ ਮੈਂ ਲੈ ਲਾਂਗਾ ਫਿਰ ਨਹੀਂ ਤੁਸੀਂ ਐਵੇਂ ਲੈ ਲਓ ਮੇਰੇ ਕੋਲ ਹੋਰ ਬੜੇ ਜੀ ਹੈਗੇ ਜਿਨ੍ਹਾਂ ਨੂੰ ਮੈਂ ਉਹ ਦੇ ਸਕਦਾ ਉਸਤਾਦ ਜੀ ਉਹਨੇ ਲੇਡੀਜ਼ ਵਾਦਾ ਕੀਤਾ ਕਿ ਮੈਂ ਲੈ ਕੇ ਆਵਾਂਗਾ ਹੁਣ ਲੇਡੀਜ਼ ਨਹੀਂ ਉਹ ਜੈਂਟਸ ਆ ਲੇਕਿਨ ਉਹਨੂੰ ਇਹ ਲੇਕਿਨ ਉਹ ਦੋਵੇਂ ਪਾ ਸਕਦੇ ਉਹਦਾ ਕਲਰ ਇਦਾਂ ਦਾ ਵਾ। ਆਹੋ length ਜਿਹੜੀ ਹੁੰਦੀ ਨਾ ਜ਼ਿਆਦਾ ਉਹ ਲੇਡੀਜ਼ ਪਾਉਂਦੀਆਂ ਉਹਨੇ ਵਾਦਾ ਕਰ ਲਿਆ ਉਸ ਬਿਹਾਫ ਤੇ ਕਰਦੀ ਨਾ ਹਾਂਜੀ ਉਹ ਹੁਣ ਦੇ ਦਿਓ ਹੁਣ ਸਾਡੀ ਹੁਣ ਭਰਜਾਈ ਇੱਕ ਆਈਟਮ ਤੁਹਾਨੂੰ ਦੇਣੀ ਪੈਣੀ ਹੈ ਜਾਂ ਹਾਂ ਦੇ ਦਿਓ ਜਾਂ ਕੋਟ ਦੇ ਦਿਓ ਉਹ ਤੋਂ ਬੁੱਢੀ ਵਾਸਤੇ ਲੈਣਾ ਵਾ ਹਾਂਜੀ ਜਾਂ ਆਪਣੇ ਵਾਸਤੇ ਨਹੀਂ ਨਹੀਂ ਸਹੀ ਦੱਸ ਘਰ ਦੀ ਵਾਸਤੇ ਲੈਣਾ ਯਾਰ ਉਹ ਲੰਬਾ ਹੈ ਨਾ ਆਪਣੇ ਵਾਸਤੇ ਲੈਣਾ। ਕਹਿੰਦੇ ਤੂੰ ਮਿਲ ਯਾਰ ਚੁੱਪ ਕਰ ਆਪਣੇ ਵਾਸਤੇ ਲੈਣਾ ਬਾਫੇ ਉਹ ਤੈਨੂੰ ਐਡਾ ਜ਼ਹਿਰ ਲੱਗਣਾ ਨਾ ਪਾਇਆ ਉਹ ਸਹੀ ਗੱਲ ਹੈ। ਅੱਛਾ, ਫਿਰ ਕੀ- ਵਾਕਈ ਸਹੀ ਗੱਲ ਹੈ ਉਹ ਕਸਮੇ ਉਹ ਜਿਹੜਾ ਮਰ ਨਹੀਂ ਗਿਆ ਵਿਚਾਰਾ ਭਾਣੇ ਬਾਜ਼ਾਰ ਚ ਪਿਆਜ਼ ਟੱਕਰ ਸੁੱਕਾ ਜਿਹਾ ਦਾ ਭਾਂਦਾ ਚ ਫਿਰਦਾ ਹੁੰਦਾ ਸੀ ਪਿਆਜ਼ ਟੱਕਰ ਟਰੈਪ ਕਲਮਾਲ ਉਹ ਲੱਗਣਾ ਤੋਂ ਜਿਹੜੀ ਵੱਡੀ ਵੱਡੀਆਂ ਕਲਮਾਂ ਵਾਲਾ ਨਿਤਿਸ਼ ਬੇਗਮ ਵਾਸਤੇ ਲੈਣਾ ਹੋਵੇ ਫੇਰ ਵੱਟਾ ਸਿੱਟਾ ਕਰਨਾ ਪੈਣਾ ਫਿਰ ਇਹ ਜਾਨੀ ਕਿ ਦੇ ਦੀ ਤੇ ਆ ਦੇ ਦੀ ਤੇ ਉਹ ਲੈ ਜੀ ਉਹ ਮੰਗਾਓ ਆ ਲੈ ਲਓ ਉਹ ਮੰਗਾਓ ਇਹ ਵੀ ਇਹਨਾਂ ਦਾ ਹੀ ਹੈ ਯਾਰ, ਆਪਣੀ ਕੁਛ ਹੈ ਲਿਆਓ। ਹੁਣ ਤੁਸੀਂ ਜਿਹੜੀ ਇਸ ਮੁਹਿੰਮ ਚਲਾਈ ਆ ਤੁਸੀਂ ਮਸਲਾ ਤੁਹਾਡੀਆਂ 186 ਜਰਸੀਆਂ ਉਹ ਹਰ ਸ਼ਾਇਦ ਧੋ ਜਾਂ ਹੁਣ ਇਹ ਫੈਨਾਂ ਨੂੰ ਭੇਜਣੀਆਂ ਉੱਤੇ ਤੁਸੀਂ ਕਿੰਨਾ ਕੁਝ ਲਿਖਣੇ ਉਹਨਾਂ ਦੇ ਵਿੱਚੋਂ ਅਗਰ ਇੱਕ ਟੁੱਟ ਜਾਏਗੀ ਤੇ ਕਿਹੜਾ ਰੌਲਾ ਵਾ ਇਹ ਵੀ ਜਿਹੜਾ ਚਾਰ ਮੈਂ ਪਾਇਆ ਸੀ ਨਿੰਬੂ ਵਾਲਾ ਤੇ ਇਹਦੇ ਵਾਲਾ ਹਾਂਜੀ ਮਿਰਚਾਂ ਦਾ ਮਿਰਚਾਂ ਵਾਲਾ ਚਾਰ ਹਾਂਜੀ ਸਰ ਜੀ ਉਹ ਮੈਂ ਟੈਸਟਿੰਗ ਵਾਸਤੇ ਪਾਇਆ ਸੀ 20 ਡੱਬੇ ਬਣੇ ਸੀ 18 ਡੱਬੇ ਕੇ 20 ਡੱਬੇ ਬਣੇ ਸੀ ਹਾਂਜੀ ਠੀਕ ਹੈ ਜੀ ਆਪ ਤੁਸੀਂ ਬਣਾਇਆ ਘਰ ਜਿਹੜਾ ਮੈਂ ਆਪ ਬਣਾਇਆ ਸੀ ਉਹ ਲੋਕਾਂ ਨੇ ਬਹੁਤ ਆਰਡਰ ਦਿੱਤੇ ਤੇ ਮੁੰਡਾ ਮੇਰੇ ਕੋਲ ਆਇਆ ਕਹਿੰਦਾ ਯਾਰ ਸਾਜੀ ਉਹ ਨਾ ਆਰਡਰ ਆ ਰਹੇ ਕਾਫੀ ਤੇ 20 ਡੱਬੇ ਨੇ ਡਿਮਾਂਡ ਨਹੀਂ ਪੂਰੀ ਹੋ ਰਹੀ ਮੈਂ ਕਿਹਾ ਯਾਰ ਉਹ ਮੈਂ ਵੇਚਣ ਵਾਸਤੇ ਨਹੀਂ ਉਹ ਮੈਂ ਨਾ ਇੱਕ ਚੈੱਕ ਵਾਸਤੇ ਬਣਾਇਆ ਸੀ ਉਹ ਜਿਹੜਾ ਬੰਦਾ ਹੋਰ ਸਮਾਨ ਖਰੀਦਦਾ ਨਾ ਨਾਲ ਉਹਨੂੰ ਉਹ ਤੇ ਉਹਨੇ ਨਾਲ ਉਹਦਾ ਵੀ ਆਰਡਰ ਦਿੱਤਾ ਵਾ ਜਿਹਨੇ ਕੱਲਾ ਉਹਦਾ ਆਰਡਰ ਦਿੱਤਾ ਉਹਨੂੰ ਰਹਿਣ ਦੇ ਉਹਨੂੰ ਅਗਲੀ ਵਾਰੀ ਭੇਜਾਂਗੇ ਜਦੋਂ ਬਹੁਤਾ ਪਾਵਾਂਗੇ ਹਾਂਜੀ ਹਾਂਜੀ ਤੇ ਜਿਹਨੇ ਬਾਕੀ ਸਮਾਨ ਦਾ ਵੀ ਆਰਡਰ ਦਿੱਤਾ ਨਾਲ ਉਹਨੇ ਉਹ ਚਾਰ ਦਾ ਵੀ ਕਿਹਾ ਉਹਨੂੰ ਸਪੈਸ਼ਲ ਮੇਰੇ ਲੋ ਕਹਿ ਦੇਣਾ ਕਿ ਉਹ ਮੇਰੇ ਲੋ ਗਿਫਟ ਆ ਉਹਦਾ 1 ਰੁਪਈਆ ਵੀ ਨਹੀਂ ਲੈਣਾ ਉਹ 20 ਦੇ 20 ਡੱਬੇ ਤੁਹਾਨੂੰ ਗਿਫਟ ਆ ਮੇਰੇ ਲੋ ਯਾਨੀ ਕਿ ਪੈਕੇਜ ਖਰੀਦੋ ਤੁਹਾਨੂੰ ਨਾਲ ਤੇ ਗਿਫਟ ਤੂੰ ਖਰੀਦਿਆ ਪੈਕੇਜ ਨਹੀਂ ਉਹ ਆਲਰੇਡੀ ਖਰੀਦਦੇ ਆ ਨਾ ਸਾਰਾ ਕੁਝ ਮਿਰਚਾਂ ਮੁਰਚਾਂ ਇਹ ਉਹ ਦੂਜਾ ਚਾਰ ਉਹਦੇ ਚ ਜਿਹਨੇ ਨਾਲ ਉਹ ਵੀ ਆਰਡਰ ਦਿੱਤਾ ਨਾ ਨਿੰਬੂ ਤੇ ਮਿਰਚ ਵਾਲਾ ਉਹ ਤੁਹਾਨੂੰ ਮੇਰੇ ਲੋ ਫ੍ਰੀ ਉਹਦੇ ਪੈਸੇ ਨਹੀਂ ਤੁਸੀਂ ਦੇਣੇ ਤੇ ਜਿਹੜਾ ਅਚਾਰ ਤੁਹਾਡਾ 4 ਪਾਉਣ ਤੋਂ ਇੱਕ ਦਿਨ ਪਹਿਲੇ ਪੈਕੇਜ ਲੈ ਕੇ ਆਓ ਉਹਦੇ ਵਾਸਤੇ ਕੀ ਉਹ ਯਾਰ ਉਹ ਛੱਡ ਦੇ ਤੇ ਦੂਸਰੀ ਗੱਲ ਆ ਉਹ ਨਾ ਉਹਦੇ ਚ ਵੀ ਇੱਕ ਥੋੜੀ ਮਿਸਟੇਕ ਹੋ ਗਈ ਸੀ ਪਾਉਣ ਲੱਗਿਆ ਹਲੋ ਸਾਫ ਹੀ ਬਣ ਗਿਆ ਉਹ ਵੀ ਨਹੀਂ ਸਾਫ ਹੀ ਨਹੀਂ ਬਣ ਗਿਆ ਉਹ ਬੜਾ ਮਜ਼ੇਦਾਰ ਬਣਿਆ ਲੇਕਿਨ ਉਹ ਚ ਮੈਨੂੰ ਇੱਕ ਡਾਊਟ ਰਹਿ ਗਿਆ ਕਿਉਂਕਿ ਇਹਨੂੰ ਪਹਿਲੇ ਨਾ ਸਕਾਈ ਇਹਦਾ ਇੱਕ ਗੇਮ ਹੁੰਦੀ ਚਾਰ ਦੀ ਮੇਨ ਜਿਹੜੀ ਅਸੀਂ ਅੰਬ ਦੇ ਚਾਰ ਚ ਪਾਈ ਦੀ ਹਾਂਜੀ ਹਾਂਜੀ ਕਿ ਉਹਦੇ ਨਾਲ ਨਾ ਉਹਦਾ ਰੰਗ ਖਰਾਬ ਹੁੰਦਾ 2 ਸਾਲ ਵੀ ਅਚਾਰ ਦਾ ਰੰਗ ਨਹੀਂ ਡਾਰਕ ਹੋਏਗਾ ਉਹ ਕੀ ਮਸਲਾ ਕੀ ਹੈ ਉਹ ਜਿਹੜਾ ਨਾ ਗੇਮ ਉਹ ਇਹਦੇ ਚ ਨਹੀਂ ਮੈਂ ਕੀਤੀ ਕੁਲਵੰਜੀ ਇਹਨੂੰ ਵੀ ਉਦਾਂ ਹੀ ਕਰਨਾ ਸੀ ਨਹੀਂ ਉਹ ਹੋਰ ਦਾ ਉਹਦੇ ਲਈ ਹੋ ਸਕਦਾ ਇਹ ਕੋਈ 15-20 ਦਿਨਾਂ ਬਾਅਦ ਥੋੜਾ ਜਿਹਾ ਤੁਹਾਨੂੰ ਇਹਨੂੰ ਮੁਕਾ ਦਿਓ ਜਲਦੀ ਜਲਦੀ ਅਗਲਾ ਆਵੇ ਪੂਰਾ ਹਾਂ ਇਹਨੂੰ ਖਾ ਜਾਣਾ ਜਲਦੀ ਜਲਦੀ ਸਾਰਿਆਂ ਨੂੰ ਇਹ 20 ਡੱਬੇ ਤਾਂ ਨਿਕਲ ਗਏ ਤੁਹਾਡੇ ਹਾਂ 20 ਡੱਬੇ ਜਿਹੜੇ ਨਾ ਤੁਹਾਡੇ ਕੋਲ ਜਦੋਂ ਕੋ ਗਏ ਉਹ ਖਾ ਜਾਓ ਜਲਦੀ ਜਲਦੀ ਇਹਨੂੰ। ਤਾਜੂ ਇੰਨਾ ਬਣਾਇਆ ਸੀ 20 ਡੱਬੇ ਬਣੇ ਬਸ ਹਾਂ ਤੇ 20 ਕਿਲੋ ਇੰਨਾ ਬਣਾਇਆ ਕਿ 5 ਕਿਲੋ ਮਿਰਚਾਂ ਸੀ 5 ਕਿਲੋ ਨਿੰਬੂ ਸੀ 10 ਕਿਲੋ ਉਹ ਸੀ ਟੱਪ ਭੜਿਆ ਸੀ ਪੂਰਾ ਓਏ ਆਹੋ 10 ਕਿਲੋ ਸੀ ਨਾ ਮਿਰਚਾਂ ਤੇ ਨਿੰਬੂ 10 ਕਿਲੋ ਸੀ ਦੋਵਾਂ ਦੀ ਵਜ਼ਨ 10 ਕਿਲੋ ਸੀ ਕੁੱਲ ਮਿਲਾ ਕੇ ਉਹਦੇ ਚ ਮਸਾਲੇ ਪੈ ਗਏ ਕਿਲੋ 2 ਕਿਲੋ ਉਹ ਚ ਤੇਲ ਪੈ ਗਿਆ ਉਹ 18 ਕਿਲੋ ਬਣ ਗਿਆ ਸਹੀ ਸਹੀ ਸੀ ਠੀਕ ਹੋ ਗਿਆ ਤੇ ਹੋਰ ਬਣਾਓ ਸਾਜੀ ਉਹ ਹੁਣ ਬਣਾਵਾਂਗੇ ਨਾ ਉਹ ਹਲੇ ਹੁਣ ਸੀਜ਼ਨ ਨਹੀਂ ਹੈਗਾ ਪੁੱਤ ਹੁਣ ਕੌੜੂ ਮਿਰਚ ਆਉਂਦੀ ਨਿੱਕੀ ਓਏ ਚਾਰ ਦਾ ਸੀਜ਼ਨ ਹੀ ਨਿੰਬੂ ਰਹਿੰਦਾ ਬੜੀ ਲੰਮੀ ਲੰਮੀ ਮਿਰਚ ਪਾਈ ਮੈਂ ਹਾਂਜੀ ਉਹ ਤਾਂ ਲੰਬੀ ਪਾਈ ਸੀ ਲੇਕਿਨ ਲੰਬੀ ਮਿਰਚ ਬੰਦ ਹੋਣੀ ਨਿੰਬੂ ਵੀ ਲੱਭ ਕੇ ਲਿਆ ਕੇ ਬਰੀਕ ਛਿੱਲੜ ਵਾਲੇ ਪਾਣੀ ਵਾਲੇ ਪਾਏ ਹਕੂਮਤ ਬੰਦ ਕਰਨ ਕੀ ਲੰਬੀ ਹਾਲੇ ਹਲਕਾ ਹਲਕਾ ਸਖਤ ਆ ਤੁਸੀਂ ਮਜ਼ਾ ਲੈਣਾ ਨੇ ਕਿਰਚ ਕਰਨਾ ਨਾ ਨਿੰਬੂ ਨੂੰ ਤਾਜੀ ਹੁਣ ਢੇਡੂ ਮਿਰਚੀ ਚੱਲਣੀ ਹੈ ਛੋਟੀ ਗੋਲੂ ਮਿਰਚ ਨਹੀਂ ਹੁੰਦੀ ਗੋਲ ਗੱਲ ਘੋਟੂ ਮਿਰਚ ਉਹੀ ਨਹੀਂ ਨਹੀਂ ਚੱਲਣੀ ਨਹੀਂ ਅਚਾਰ 'ਚ ਲੰਮੀ ਮਿਰਚ ਸੋਹਣੀ ਲੱਗਦੀ ਇਹ ਬੰਦ ਕਰਨ ਲੱਗੀ ਹਕੂਮਤ ਅੱਛਾ ਜੀ ਹਾਂਜੀ ਇਹ ਕੀ ਪੋਲੂਸ਼ਨ ਫੈਲਾ ਰਹੀ ਹੈ ਪੋਲੂਸ਼ਨ ਨਹੀਂ ਫੈਲਾ ਰਹੀ ਇਹ ਚ ਬੀਜ ਨਹੀਂ ਹੁੰਦੇ ਸਾਜੀ ਇਹਦੇ ਵਿੱਚ ਇਹਦੇ ਜਿੰਨੇ ਬੀ ਆ ਇਹਦੇ ਚ 20 ਇੱਧਰ ਕਿਹੜੀ? ਹਾਂਜੀ ਉਹ ਕਰਦੇ ਆ ਨਾ ਸਾਜੀ ਪਰਤਾ ਲਾਉਂਦਾ ਯਾਰ ਕੱਲ ਥੋੜੀ ਫਿਸ ਗਈ ਹੈ ਥੋੜੀ ਪਾੜ ਵੀ ਗਈ ਉਹ ਕੱਲ ਪਰਦਾ ਲਾਉਣ ਦੇ ਕਿਲ ਚ ਫਸ ਗਿਆ ਸਾਡੀ ਗੱਲ ਨਹੀਂ ਉਸਤਾਦ ਜੀ ਹੁਣ ਤੁਸੀਂ 2 ਸਾਲ ਹੋ ਗਏ ਹੁਣ ਵਾਪਸ ਨਹੀਂ ਲੈਣੀ ਹੈਗੀ ਇਹ ਵੀ ਸਟਾਰਟ ਇਦਾਂ ਮੈਂ ਏਦਾਂ ਦੀ- ਇਹ ਮੇਰੀ ਹੈ ਹੀ ਨਹੀਂ ਜ਼ਿੰਦਗੀ 'ਚ ਕਦੀ ਮੈਂ ਕਦੀ ਨਹੀਂ ਪਾਈ ਅੱਲਾ ਮਾਫੀ ਦੇਵੇ ਇਦਾਂ ਹੀ ਦਸਤਾਰ ਯਾਦ ਤੌਬਾ ਅਸਤਗਫਿਰullah ਉਸਤਾਦ ਜੀ ਝੂਠ ਨਾ ਬੋਲੋ ਮੈਂ ਕਹਿੰਦਾ ਤੂੰ ਯਾਦ ਜ਼ਿੰਦਗੀ 'ਚ ਕਰਾਂ। ਨਾ ਸੋਚੀ ਅੱਗੇ ਤਾਂ ਹੁਣ ਮੈਂ ਤਸਵੀਰ ਮੈਂ ਬਣਾਇਆ ਕਹਿੰਦਾ ਤੂੰ ਸੋਚੀ ਵੀ ਨਾ ਇਹ ਮੇਰੀ ਹੋ ਹੀ ਨਹੀਂ ਸਕਦੀ ਸਾਜੀ ਜਿਹੜਾ ਤੁਸੀਂ ਕਾਲਾ ਰੈਕਸੀਨ ਦਾ ਕੋਟ ਲਿਆਂਦਾ ਸੀ ਜਿਹੜਾ ਪਾ ਕੇ ਸੁਪੀਰੀਅਰ ਕਾਲਜ ਚ ਤੁਸੀਂ ਸ਼ੋਅ ਵੀ ਕੀਤਾ ਸੀ ਹਾਂ ਹਾਂ ਉਹ ਪਾਨਾ ਵਾਲਾ ਭਰਾ ਪਾ ਕੇ ਫਿਰਦੇ ਆ ਯਾਰ ਉਹ ਜਿਹੜਾ ਅਜੀਤ ਦੇਵਗਨ ਵੀ ਉਹ ਪਾ ਕੇ ਫਿਰਨ ਡਿਆ ਵਾ ਤੇਰੇ ਮਾਪਿਓ ਨੇ ਸਿਰਫ ਤੁਹਾਨੂੰ ਜੰਮਿਆ ਹੀ ਆ
ਪਤਾ ਸਾਜੀ ਕੀ ਗੱਲ ਤੁਹਾਨੂੰ ਆ? ਯਾਦ ਹੈ ਜਦੋਂ ਲਾਹੌਰੋਂ ਆਇਆ ਤੁਹਾਨੂੰ ਇੱਕ ਬ੍ਰੌਨ ਸ਼ਾਲ ਗਿਫਟ ਹੋਈ ਸੀ? ਆ ਤੁਹਾਡਾ ਸਹੀ ਤੁਹਾਨੂੰ ਆ ਜੇ ਬੱਚਾ ਮੇਰੀ ਗੱਲ ਸੁਣ। ਤੁਹਾਨੂੰ ਇੰਨਾ ਉਹਨਾਂ ਨੂੰ ਪਤਾ ਕਿ ਯਾਰ ਮੇਰੇ ਕੋਲ ਕਿਹੜੀ ਕਿਹੜੀ ਆਈਟਮ ਪਈ ਹੈ ਜਿਹਨਾਂ ਤੂੰ ਧਿਆਨ ਰੱਖਿਆ ਹੋਇਆ ਵਾ। ਤਾਜੀਆਂ ਦੀਆਂ ਚੀਜ਼ਾਂ ਇੰਪੋਰਟਡ ਚੀਜ਼ਾਂ ਹੁੰਦੀਆਂ ਨੇ, ਅਗਲੇ ਬੰਦਾ ਵੇਖ ਕੇ ਗਿਫਟ ਕਰਦੇ ਕਿ ਯਾਰ ਇਹਨਾਂ ਨੂੰ ਕੋਈ ਚੀਜ਼ ਦੇਣੀ ਹੈ ਤੇ ਉਹ ਬਿਲੂ ਦੇਣੀ ਕੋਟ ਹੈ। ਜਿਹੜਾ ਆਪਾਂ ਸਫਾਈ ਕਰਦੇ ਲੱਭਿਆ, ਤੁਸੀਂ ਕਿਹਾ ਸੀ ਯਾਰ ਆ ਕਿੱਡਾ ਮਹਿੰਗਾ ਕੋਟ ਯਾਰ ਬਲੂ ਹੁੰਦਾ ਬਲੂ। ਹਾਂਜੀ ਬਲੂ ਬਿੱਲੂ ਨਹੀਂ ਹੁੰਦਾ। ਬਿਲੂ ਕੋਟ ਸਾਜ ਜੀ ਉਹ ਵੀ ਚਲੋ ਠੀਕ ਆ, ਨਹੀਂ ਉਸਤਾਦ ਜੀ ਚਲੋ ਛੱਡ ਦੋ, ਰਹਿਣ ਦੋ ਯਾਰ, ਚਲੋ ਇਹ ਟੌਪਿਕ ਖਤਮ ਕਰੋ। ਛੱਡ ਤੇ ਇੱਕ ਖਤ, ਲੇਕਿਨ ਇੱਕ ਉਸਤਾਦ ਜੀ ਤੁਸੀਂ ਉਹ ਜਿਹਦੇ ਤੇ ਦਰਖਤ ਜੇ ਬਣੇ ਸੀ, ਬੜੀ ਪਿਆਰੀ ਤੁਹਾਡੀ ਹਾਂ ਬਾਜ਼ੂ ਕਹਿ ਰਹੇ ਆ ਜਿਹਦੇ ਜਿਹਦੀ ਕਿਸਮਤ ਚ ਹਰਾਮ ਲਿਖਿਆ ਨਾ ਉਹਨੇ ਲੈ ਹੀ ਲੈਣਾ। ਨਹੀਂ ਉਸਤਾਦ ਜੀ ਆਪ ਪਾਵੇ ਨਾ, ਉਹ ਬੈਗਾਂ ਵਾਲਾ ਭਰਾ ਪਾ ਕੇ ਬੈਠਾ ਰੋਲਾ ਉਹ ਇਹ ਭਰਾਵਾ ਸੀ ਦੇ। ਮੈਂ ਸਾਫ ਬੜੇ ਜਾਣਦੇ ਕਿ ਇਹ ਸਕ੍ਰਿਪਟ ਜਿਹੜਾ ਨਾ ਨਹੀਂ ਚੱਲ ਰਿਹਾ। ਮੈਂ ਸਿਰਫ ਉਹ ਕੋਟ ਲੈਣਾ ਵਾ ਜੀ, ਜੋ ਮਰਜ਼ੀ ਹੋ ਜਾਓ, ਭਾਵੇਂ ਮੈਨੂੰ ਪੈਰੀ ਪੈਣਾ ਪਵੇ। ਕਿਹੜਾ? ਉਹੀ ਲੌਂਗ ਕੋਟ ਮੈਂ ਲੈਣਾ, ਕੋਈ ਨਹੀਂ ਪਾ ਕੇ ਭਲੇ ਨਿਕਲ। ਕੋਟ ਨਹੀਂ ਆ ਯਾਰ, ਉਹ ਜਰਸੀ ਆ। ਜਰਸੀ ਲੌਂਗ ਜਰਸੀ ਲੈਣੀ ਹੈ ਕੋਈ ਸਾਡੀ ਉਹ ਦੇ ਦਿਓ ਥੋੜੇ ਭਰਜਾਈ। ਲਾਲਾ ਦਾ ਸਦਕਾ ਲੈਣਾ, ਅੱਲਾ ਖੈਰ ਕੀਤੀ ਥੋੜੇ ਬੱਚਿਆਂ ਦਾ, ਇਹ ਤੁਹਾਨੂੰ ਦੇਣਾ ਪੈਣਾ। ਹਾਂ ਇਹ ਕਿ ਜੱਟ ਦੀ ਅਰਜ਼ ਹੈਗੀ ਆ। ਸਾਡੀਆਂ ਕਾਲਾਂ ਇਸ ਤੋਂ ਵੀ ਭੈੜੀਆਂ ਵਾ। ਸ਼ੇਖ ਸਾਹਿਬ ਇਹ ਸ਼ੇਖ ਸਾਹਿਬ ਮੌਲਾ ਨੇ ਬੜਾ ਦੇਣਾ ਇਹ ਸਰੀਨਾ ਤੋਂ ਬਾਲ ਪਤਾ ਲੱਗਣਾ ਮਸਦਾ ਕਦੋਂ ਬਣ ਜਾਣੀ ਹੈ। ਏਦਾਂ ਹੀ ਹਲਕੀ ਜਿਹੀ ਬਾਰਿਸ਼ ਪੈਣੀ ਹੈ, ਤੁਹਾਨੂੰ ਪਤਾ ਲੱਗਣਾ ਕਿ ਅੱਲਾ ਨੇ ਟ੍ਰੇਨ ਕਰਤੀ ਹੈ। ਇਹ ਸਰੀਨਾ ਬੜੀ ਵੱਡੀ ਹੋ ਜਾਣੀ, ਤੁਸੀਂ ਉਹ ਲੌਂਗ ਜਰਸੀ ਦੇਣੀ ਹੈ। ਇਹ ਮੌਲਾ ਨੇ ਜਿਹੜੇ 20 ਡੱਬੇ ਚਾਰ ਤੇ ਤੁਸੀਂ ਇੰਜ ਕਰਕੇ ਦਰਾਜ਼ ਬੰਦ ਕਰਕੇ ਨਿਕਲਾਂ 60 ਹੋ ਜਾਣੇ ਆ। ਹਾਏ ਹਾਏ ਹਾਏ। ਇਹ ਮੌਲਾ ਨੇ ਬਰਕਤਾਂ ਪਾਉਣੀਆਂ, ਤੁਹਾਨੂੰ ਕੀ ਪਤਾ ਤੁਹਾਡਾ ਜੱਟ ਆ ਸਾਲਾ। ਓਏ ਜਿਹੜੇ ਅਸੀਂ ਆ ਇਹ ਫੈਸਲਾਬਾਦ ਦਾ ਜੱਟ ਆ ਸਾਨੂੰ ਤੇ ਫੈਸਲਾਬਾਦ ਦਾ ਮਾੜੀ ਨੇ ਕਿਦਾਂ ਹੋਏਗਾ ਹਿਸਾਬ ਨਾਲ? ਉਸਤਾਦ ਜੀ ਮੈਂ ਮਾੜੀ ਤੇ ਵਾ, ਮੈਨੂੰ ਨਹੀਂ ਇੰਨੀਆਂ ਤੋਂ ਉਹ ਨਹੀਂ। ਨਹੀਂ ਅੱਲਾ ਨੇ ਤੁਹਾਨੂੰ ਪਤਾ ਹੀ ਲੱਗਣਾ ਤੁਹਾਡੇ ਪੁੱਤਰ ਦਾ ਅੱਲਾ ਖੈਰ ਕੇ ਖੈਰਾਂ ਹੋਣੀਆਂ ਦੇਖਿਓ ਇਨਸ਼ਾਅੱਲਾ। ਮੈਂ ਤੇ ਦੁਨੀਆ ਤੱਕ ਤੁਹਾਡਾ ਨਾਮ ਬਣਾ ਸ਼ਗਨਾਂ ਦੀ ਗੱਲ ਹੈ। ਅੱਲਾ ਖੈਰ ਕੀਤੀ। ਮੈਂ ਤਾਂ ਛੱਡ ਗੱਲਾਂ ਦਿਓ। ਉਹ ਭਾਈ ਹਰ ਬੜਾ ਮੁਲਕ ਚ ਇੱਕ ਗੱਲਾਂ ਨੇ ਤੁਹਾਨੂੰ ਘਰ ਦੇਣਾ ਵਾ ਤੇ ਤੁਸੀਂ ਮਾੜੇ ਮਸਕੀਨ ਹੋ ਕੇ ਜਰਸੀ ਦੇਣੀ ਹੈ। ਕੋਟੀ ਬੱਚਿਆਂ ਵਾਸਤੇ ਨਹੀਂ ਆਦਾ। ਕੋਟੀ ਬੱਚਿਆਂ ਵਾਸਤੇ ਕੀ ਕਰ, ਬੱਚੇ ਬੜਾ ਕਿਤੇ ਉਹਦੇ। ਉਹ ਸੇਰਾ ਨਹੀਂ ਬੰਨਿਆ, ਸਾਦੇ ਹੀ ਬੈਠੇ ਆ ਆ। ਯਾਰ ਠਹਿਰ ਤੇ ਜਾਣਾ ਇੱਕ ਮਿੰਟ ਯਾਰ, ਸੁਣ ਤੇ ਲੈ। ਮੌਲਾ ਨੇ ਤੁਹਾਨੂੰ ਬੜਾ ਦੇਣਾ, ਸਿਰਫ ਇੱਕ ਕੋਟੀ ਦੇਣੀ ਤੁਸੀਂ, ਮੈਨੂੰ ਹੋਰ ਕੁਝ ਨਹੀਂ। ਇਹਦਾ ਤੁਹਾਡਾ 10 ਦਾ ਕਾਰਡ ਆ, 10 ਸਾਲਾ ਕੀ ਹੈ ਭਲਾ ਉਹ Golden ਐਮਰੋਇਡ ਵੀਜ਼ਾ। ਪਤਾ ਲੱਗਣਾ ਪਾਸਾ ਲੈ ਕੇ ਤੇ ਆਈਡੀ ਦੇਖਣੀ 20 ਸਾਲਾਂ ਦੀ ਆਪਣੀ। ਨਹੀਂ 20 ਸਾਲਾਂ ਦਾ ਤਾਂ ਵੈਸੇ ਉਹ ਤਾਂ ਮੈਂ 500 ਦਿਨ ਦੇਣਾ ਤੇ ਹੋ ਜਾਣਾ। ਨਹੀਂ 500 ਨੂੰ ਮਰ ਜਾਣਾ। ਉਹ ਵੀ 10 ਸਾਲ ਬਾਅਦ। ਚਲੋ 40 ਦਾ ਕਰ ਦਈਏ, ਕਿੰਨੇ ਦਾ? ਨਹੀਂ 10 ਸਾਲ 2034 ਚ ਜਾ ਕੇ ਕਿਤੇ ਹੋਣਾ ਹੈ। 60 ਦਾ ਕਰ ਚਲੋ 33 ਚ। ਇਹ ਦੁਆ ਕੱਟਦੀ ਬਈ। 33 ਚ ਪਤਾ ਨਹੀਂ ਮੈਂ ਹੋਣਾ ਕਿ ਨਹੀਂ। 2033 ਦੇ ਵਿੱਚ ਜਾ ਕੇ ਇੱਕ ਜਰਸੀ ਦੇ ਕੇ ਮੈਂ ਐਡਾ ਲੰਮਾ ਸੌਦਾ ਕਰ ਲਵਾਂ 10 ਸਾਲ ਬਾਅਦ ਵਾਲਾ। ਹੁਣੇ ਦੀ ਗੱਲ ਕਰਨਾ, ਹੁਣੇ ਆਫਰ ਦੇ ਕੋਈ। ਮੌਲਾ ਤੁਹਾਨੂੰ ਪਤਾ ਹੀ ਲੱਗਣਾ ਵੀ ਤੁਹਾਡਾ ਮੌਲਾ ਨੇ ਕੀ ਵੀ ਤੁਸੀਂ ਸੌਣਾ ਵਾ ਇੰਜ ਕਰਕੇ ਪਾਸਾ ਲੈਣਾ। ਬੜਾ ਤੁਹਾਡਾ ਯੂਕੇ ਦਾ ਵੀ ਤਾਂ ਹਲਕਾ ਝਾੜਿਆ ਨਾ, ਸੱਤੇ ਹੀ ਖਾਣਾ ਜਹਾਜ਼ ਇੱਥੇ ਬੂਹੇ ਤੇ ਲੱਗੂ ਤੁਹਾਨੂੰ ਲੈਣ ਵਾਸਤੇ। ਫੇ ਠੀਕ ਹੈ, ਸਿਰ ਕੋਟੀ ਚਲੋ ਨਹੀਂ ਜੀ, ਜਦੋਂ ਮੇਰਾ ਯੂਕੇ ਦਾ ਵੀਜ਼ਾ ਲੱਗ ਗਿਆ ਨਾ, ਕੋਟੀ ਲੈ ਮੈਂ ਤੁਹਾਨੂੰ ਕੋਟੀ ਦੇ ਦੂੰ। ਤੁਸੀਂ ਉਹਨੇ ਤਾਂ ਦੁਆਵਾਂ ਕਰੋ ਬਸ। ਯਾਨੀ ਕਿ ਤੁਸੀਂ ਉਹ ਕੋਟੀ ਪਾ ਕੇ ਯੂਕੇ ਦਾ ਵੀਜ਼ਾ ਲਓ। ਨਹੀਂ ਮੈਂ ਕੋਟੀ ਤੈਨੂੰ ਦੇ ਕੇ ਜਾਵਾਂਗਾ। ਮਾਜ਼ਰਤ ਨਾਲ ਸਾਜੀ ਅਰਜ਼ਾ, ਉਹਨੇ ਭਰਜਾਈ ਨੂੰ ਜ਼ਬਾਨ ਦਿੱਤੀ ਹੈ ਉਹ ਹੈ ਭਾਜੀ ਗੱਲ ਸੁਣੋ, ਮੈਂ ਭਰਜਾਈ ਨੂੰ ਕਦੋਂ ਜ਼ਬਾਨ ਦਿੱਤੀ? ਕਿ ਮੈਂ ਕੋਟੀ ਲੈ ਗਿਆ। ਉਧਰ ਮੈਂ ਘਰ ਗਿਆ ਵਾਂ, ਇਸ ਬਗੈਰਤ ਦਾ ਮੈਂ ਤੁਹਾਨੂੰ ਕੰਮ ਦੱਸਾਂ, ਲਾਂਤੀ ਆ। ਲੋਕੀ ਕਹਿੰਦੇ ਨੇ ਯਾਰ ਤੁਸੀਂ ਈਦ ਤੇ ਨਾ, ਈਦ ਵਾਲੇ ਦਿਨ ਦੇਖਣਾ ਬੜੇ ਤੁਹਾਨੂੰ ਬੰਦੇ ਮਿਲਣਗੇ ਜਿਨ੍ਹਾਂ ਨੇ ਨਾਰਮਲ ਜਿਹਾ 1000-2000 ਰੁਪਏ ਵਾਲਾ ਸੂਟ 1000 ਰੁਪਏ ਸਵਾਈ ਦੇ ਕੇ 3000 ਰੁਪਏ ਦੀ ਸ਼ਲਵਾਰ ਕਮੀਜ਼ ਪਾਈ ਹੈ। ਬੱਚਿਆਂ ਦੇ ਉੱਤੇ ਉਹਨੇ 3 ਲੱਖ ਰੁਪਇਆ ਲਾਇਆ ਹੋਇਆ। ਇਦਾਂ ਹੀ ਸਾਜੀ। ਇਹ ਐਸਾ ਬਗੈਰਤ ਆ। ਮੈਂ ਉਦੋਂ ਦੇ ਘਰ ਗਿਆ, ਮੈਂ ਉਹ ਆਪਣੀ ਧੀ ਵੇਖੀ ਭੈਣ, ਯਾਰ ਉਹਦੇ ਕੱਪੜੇ ਮੈਂ ਦੇਖੇ, ਉਹਦੇ ਵਿਚਾਰੀ ਦੇ ਵਾਲ, ਉਹਦਾ ਹੁਲੀਆ। ਮੈਂ ਇਹਨੂੰ ਕਿਹਾ ਉਹ ਬਗੈਰਤਾ ਆਪ ਤੇ ਤੂੰ ਚਲੋ ਕੱਖ ਨਹੀਂ, ਉਹ ਯਾਰ ਤੂੰ ਉਹਨੂੰ ਤੇ ਕੋਈ ਉਹਦਾ ਹਿਸਾਬ ਦਾ। ਇੱਕ ਕਮਰੇ 'ਚ ਇਹਨੇ ਰੱਖਿਆ ਉਹਨੂੰ, ਉਸ ਮੇਰੀ ਧੀ ਨੂੰ ਇੱਕ ਕਮਰੇ 'ਚ ਅਸੀਂ ਪਾਲ ਪੋਸ ਕੇ ਇਹਨੂੰ ਬਗੈਰਤ ਨੂੰ ਇਸ ਤੋਂ ਦਿੱਤੀ ਹੈ ਧੁੱਪੇ। ਓਏ ਸਾਡੀ ਸ਼ਿਕਰ ਦੁਪਹਿਰੇ ਤਾਜੀ ਠੰਡ ਉੱਤੇ ਜਿੱਥੇ ਨੇ ਕਮਰਾ ਪਾਇਆ, ਸਿੱਧਾ ਕੋਰਾ ਠੰਡ ਉਸ ਕਮਰੇ ਤੇ ਪੈਂਦੀ ਆ, ਔਰ ਗਰਮੀਆਂ 'ਚ ਸਿੱਧੀ ਧੁੱਪ ਪੈਂਦੀ। ਮੁੰਡਾ ਵੀ ਨਾ ਆਇਆ ਹੋਇਆ ਦਾ, ਉਹ ਪਿਘਲ ਗਿਆ। ਉਹ ਪਿਘਲ ਗਿਆ ਮੌਸਮਾਂ ਦੀ ਸ਼ਿੱਦਤ ਲੈ ਉਹ ਜਗ੍ਹਾ ਬਣਾਇਆ ਬੈਠਾ ਸੀ, ਉਹ ਧੁੱਪ ਨਾ ਆਇਆ ਕਰਕੇ ਜ਼ਬਾਨ। ਉਹ ਇੰਜ ਜਿਵੇਂ ਪਲਾਸਟਿਕ ਨਹੀਂ ਪਿਘਲ, ਇੰਜ ਹੋ ਗਿਆ। ਲੇਕਿਨ ਸਾਜੀ ਜ਼ੁਲਮ ਹੈ, ਇੰਨੇ ਪੈਸੇ ਕਮਾ ਰਿਹਾ ਆਪਣੀ ਜ਼ੋਜਾ ਉਹ ਛੋਟਾ ਜਿਹੜਾ ਮੁੰਡਾ ਵਾ ਯਾਰ, 4 ਦਿਨ ਦਾ ਬੱਚਾ, ਹਾਏ 4 ਦਿਨ ਦਾ ਬੱਚਾ, ਉਹਦਾ ਕੀ ਤੁਕ ਪਤਾ ਉੱਤੇ ਉਹ ਏਦਾਂ ਕਰ ਰਿਹਾ। 4 ਦਿਨ ਦਾ ਬੱਚਾ ਖੇਡਦਾ ਨਾ ਐ ਕਰਦਾ, ਨਾਲ ਐਵੇਂ ਕਰ ਰਿਹਾ। ਕਿਹੜਾ ਬੱਚਾ ਮਨਿੰਦਰ? ਕਿੰਨੀ ਗੱਪ ਪੈਂਦੀ ਸਾਜੀ ਉਹ ਥੋੜੀ ਥੋੜੀ ਹਾਲੇ 7 ਦਿਨ ਦਾ ਬੱਚਾ ਤੇ ਖੇਡਦਾ ਐਵੇਂ ਕਰ ਰਿਹਾ, ਐਵੇਂ ਕਰ ਰਿਹਾ ਉਹ। ਐ ਵੀ ਕਰ ਰਿਹਾ। ਵੱਡਾ ਸਾਜੀ ਕਾਰਟੂਨ ਵੇਖਣ ਦੇ ਨਾਲ ਪੱਲੇ ਰਲਵਾਲ। ਆਹੋ ਹਿਸਾਬ ਲਾ, ਗਰਮੀਆਂ 'ਚ ਤੇ ਹੁਣ ਸਰਦੀਆਂ ਵਾ, ਹੁਣ ਉਹ ਵਿਚਾਰੇ ਪਤਾ ਨਹੀਂ ਕਿੱਥੇ ਇਹਨੇ ਦਿੱਤੇ ਆ। ਸਹੀ ਗੱਲ ਆ, ਕਿੱਥੇ ਵਾੜੇ ਆ? ਕਿੱਥੇ ਇਹਨੇ ਵਾੜੇ ਕਿ ਉਹਨਾਂ ਨੂੰ ਕੋਈ ਨਹੀਂ। ਉਸ ਕਮਰੇ 'ਚ ਇੱਕ ਮੰਜੀ ਪਈ ਆ, ਉਸ ਧੀ ਧਿਆਣੀ ਬਗੈਰਤਾ ਬੇੜਾ ਤੇਰਾ ਗਰਕ ਹੋਵੇ। ਤੈਨੂੰ ਪਾਲ ਪੋਸ ਕੇ ਏਡੀ ਸੋਹਣੀ ਕੁੜੀ ਉਹਨਾਂ ਨੇ ਦਿੱਤੀ, ਅੱਗੋਂ ਤੈਨੂੰ ਅੱਲਾ ਨੇ 2 ਪੁੱਤਰ ਦਿੱਤੇ। ਇੰਨੇ ਤੋਂ ਰੁਪਈਆ, ਲੱਖਾਂ ਰੁਪਈਆ ਤੂੰ ਕਮਾਉਣਾ ਬਗੈਰਤਾ। ਹਲੇ ਤੇਰੇ
ਯਾਰ ਕਿਚਨ ਇਹਨੇ ਪਤਾ ਕਿੱਥੇ ਬਣਾਇਆ? ਕਿੱਥੇ? ਘਰ ਦੇ ਵਿੱਚ। ਇਹਦੇ ਅਤਾਈ ਹੁੰਦਾ ਉਸਤਾਦ ਜੀ। ਸਹੀ ਗੱਲ। ਪੈਸਾ ਆਉਣ ਦੇ ਨਾਲ ਨਾ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਹਾਨੂੰ ਤੁਸੀਂ ਅਕਲ ਵੀ ਤੁਹਾਨੂੰ ਆ ਜਾਊਗੀ। ਆਹੋ। ਪੈਸਾ ਉੱਤੇ ਲਾਇਆ, ਇੰਜ ਪੌੜੀਆਂ ਚੜੋ, ਜਿੱਦਾਂ ਫਰੰਟ ਨਾ ਏਡਾ ਫਰੰਟ ਆ ਘਰ ਦਾ। ਇਧਰਲੇ ਕਮਰੇ ਦੀ ਨੁੱਕਰ ਤੇ ਇਸ ਕਮਰੇ ਦਾ ਦਰਵਾਜ਼ਾ ਵਾ, ਠੀਕ ਹੈ। ਤੇ ਪੂਰੀ ਕੰਧ ਦੀ ਇਧਰਲੀ ਨੁੱਕਰ ਤੇ ਪੌੜੀਆਂ ਚੜ੍ਹਦੇ ਸਾਹਮਣੇ ਕਿਚਨ ਆ ਜਿੱਥੇ ਲੈਟਰਿਨ ਹੁੰਦੀ। ਅੱਛਾ ਹੁਣ ਸੁਣ ਲਾ, ਉਹਦਾ ਹੁਣ ਟੈਕਨੀਕਲ ਹਿਸਾਬ ਦੇ, ਕੋਈ ਬੰਦਾ ਹੁੰਦਾ ਇਹਦੀ ਜਗ੍ਹਾ ਤੇ, ਠੀਕ ਆ, ਸਰਦੀਆਂ ਦੇ ਦਿਨ ਧੁੰਦ ਪੈਣ ਦੀ, ਉਸ ਵਿਚਾਰੀ ਨੁਮਾਣੀ ਨੇ ਬੱਚੇ ਦਾ ਦੁੱਧ ਗਰਮ ਕਰਨ ਜਾਣਾ, ਉਹਨੇ ਧੁੰਦ ਚ ਉਧਰਲੇ ਦਰਵਾਜ਼ੇ ਤੋਂ ਨਿਕਲਣਾ, 15 ਕਦਮ ਇੰਜ ਚੱਲ ਕੇ ਉਹਨੇ ਉਹਦੇ ਚ ਜਾਣਾ, 15 ਕਦਮ ਚੱਲ ਕੇ ਉਹਨੂੰ ਠੰਡ ਲੱਗ, ਉਹ ਕਿਸੇ ਦੀ ਧੀ ਭੈਣ ਨਹੀਂ ਬਗੈਰ ਤਾਂ। ਉਸਤਾਦ ਜੀ 4-5 ਕਦਮ ਆ, ਹੁਣ ਉੱਥੋਂ ਕਿਹੜਾ ਉਹ ਤੂੰ ਲਾਂਤੀਆ, ਮੈਂ ਅੱਛਾ ਇੱਕੋ ਹੀ ਕਮਰਾ ਸੀ, ਯਾਨੀ ਇਹ ਪੂਰਾ ਇੱਕੋ ਹੀ ਕਮਰਾ ਸੀ। ਉਹਦੀ ਸਾਈਡ ਤੇ ਨਾ 4 ਫੁੱਟ ਦੀ ਇੰਜ ਕੰਧ ਮਾਰ ਕੇ ਤੇ ਕਿਚਨ ਬਣਾ ਲਿਆ, ਤੇ ਇਹਦਾ ਦਰਵਾਜ਼ਾ ਇਧਰੋਂ ਕੱਢ ਲਿਆ। ਯਾਨੀ ਅਗਰ 4 ਮਰਲੇ ਦਾ ਘਰ ਆ ਨਾ, ਉਹਦਾ ਫਰੰਟ ਕਹਿ ਲਓ ਤੁਸੀਂ ਵੀ 30 ਫੁੱਟ ਆ, 30 ਫੁੱਟ ਲਾ ਲਓ, 25 ਫੁੱਟ ਲਾ ਲਓ, ਤੇ ਇੱਧਰ ਸਭ ਤੋਂ ਨੁੱਕਰ ਤੇ ਕਿਚਨ ਦਾ ਦਰਵਾਜ਼ਾ ਉੱਤੇ, ਤੇ ਸਾਰ ਤੇ ਇਧਰਲੇ ਉਹ ਨੁੱਕਰ ਤੇ ਉਸ ਕਮਰੇ ਦਾ ਦਰਵਾਜ਼ਾ। ਹੈਲੋ ਜੀ ਦਾਨਿਸ਼ ਸਾਹਿਬ ਹੁਣ ਮੇਰੀ ਗੱਲ ਸੁਣੋ, ਤੇ ਕਿਚਨ ਉਹ ਪਹਿਲੇ ਕਮਰਾ ਅੰਦਰੋਂ ਪੂਰਾ ਸੀ, ਹਾਂਜੀ। ਤੇ ਸਿਰਫ ਇਸ ਤੋਂ ਜੀ ਕਿ ਮੈਂ ਕਿਚਨ ਲੈਦਾ ਕਰਨਾ, ਤੇ ਕਿਚਨ ਲੈਦਾ ਅੰਦਰੋਂ ਉਹਦੀ ਕੰਧ ਮਾਰੀ, ਕਮਰੇ ਦੀ ਇੰਨੀ ਕੰਧ ਮਾਰੀ, ਕਿਚਨ ਬਣਾ ਕੇ ਦਰਵਾਜ਼ਾ ਇਧਰੋਂ ਕੱਟ ਲਿਆ, ਉਹਦਾ ਦਰਵਾਜ਼ਾ ਉਧਰੋਂ। ਉਹ ਕਿਚਨ ਦੇ ਅੰਦਰ ਵੜਦੇ ਹੀ ਤੂੰ ਕਮਰੇ ਲੋ ਦਾ ਇੱਕ ਛੋਟਾ ਦਰਵਾਜ਼ਾ ਕੱਟ ਕਿਚਨ ਦਾ। ਮੈਂ ਉਹਨੂੰ ਕਹਿ ਗਿਆ, ਮੈਂ ਕਿਹਾ ਇਹਨੂੰ ਪਰੇ ਕਰ ਨੂੰ ਢਵਾ ਕੇ, ਤਾਂ ਉਹ ਵਿਚਾਰੀ ਰਾਤ ਨੂੰ 2 ਵਜੇ ਬੱਚੇ ਨੂੰ ਹਾਏ 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 ਓਏ ਹੋਏ ਹੋਏ ਧੁੰਦ ਵੇਖ, ਯਾਰ ਦਾਨਿਸ਼ 5 ਕਦਮਾਂ ਦਾ ਫਰਕ ਆ, 5 ਕਦਮਾਂ ਦਾ, ਸਵਾ ਨੇਜ਼ੇ ਤੇ ਆਈ ਸੀ। 5 ਕਦਮਾਂ ਦਾ ਫਰਕ ਆ। ਉਹ ਕਿਹੜਾ ਯਾਮਾ ਕੱਢ ਕੇ ਬੱਚੇ ਦਾ ਦੁੱਧ ਲੈ ਕੇ ਆਉਂਦੀ ਆ। 5 ਕਦਮਾਂ ਦਾ ਭਾਜੀ, ਰਜ਼ਾਈ ਦੇ ਵਿੱਚੋਂ ਤੁਸੀਂ ਸਿਰਫ ਇੰਜ ਬਾਹਰ ਪੈਰ ਪੜੋ, ਤੱਤੇ ਦੇ ਉੱਪਰ ਜਦੋਂ ਠੰਡੀ ਹਵਾ ਵੱਜਦੀ, ਕਿਸੇ ਦੀ ਧੀ ਭੈਣ ਬਗੈਰ ਤਾਂ ਪਾਲ ਪੋਸ ਕੇ ਦਿੱਤੀ, ਹਰ ਤਰ੍ਹਾਂ ਦੀ ਫੈਸਿਲਿਟੀ ਦਿੱਤੀ। ਕੋਈ ਨਹੀਂ, ਕੋਈ ਕੁਛ ਵੀ ਨਹੀਂ ਬਚਿਆ। ਅੰਦਰੋਂ ਉਹਦਾ ਰਸਤਾ ਕੱਢ ਕਿਚਨ ਵੱਲੋਂ, ਓਏ ਅੰਦਰੋਂ ਰਸਤਾ ਕੱਢ ਕੇ ਉਤੋਂ ਮੋਟਰਵੇ ਨਿਕਲਣੀ, ਮੇਰਾ ਮੋਟਰਵੇ ਨਹੀਂ ਨਿਕਲਦੀ, ਤੋਂ ਮੋਟਰਵੇ ਨਹੀਂ ਨਿਕਲਣੀ, ਲੈ। ਤਾਂ ਕਿ ਅਗਲੀ ਉੱਠੇ ਛੋਟਾ ਜਿਹਾ। ਉਹ ਕਿਹੜਾ ਵੀ ਤਾਜ ਮਹਿਲ ਆ ਵੀ ਜਿੱਥੇ ਕੋ ਖਰਾਬ ਹੋ ਜਾਣਾ। ਨਹੀਂ ਹੁਣ ਤੁਸੀਂ ਆਰਟੀਕੈਟ ਨੇ ਯਾਰ 2 ਲੱਖ ਰੁਪਏ ਲੈ ਨਕਸ਼ੇ ਦਾ 2 ਲੱਖ ਰੁਪਏ ਉਹ ਲਿਆ ਬੇਟਾ ਮੇਰੀ ਗੱਲ ਸੁਣ ਲਾ, ਮੇਰੀ ਗੱਲ ਸੁਣ ਲਾ, ਫੋਨ ਸੁਣਦਾ ਬੰਦਾ ਇਦਾਂ ਦਾ ਨਕਸ਼ਾ ਸਮਝਾਦਾ ਮਿਸਤਰੀ ਨੂੰ, ਐ ਕਰਦਾ ਉਹ ਯਾਰ ਇੱਥੇ ਕੱਢ ਦੇ ਦਰਵਾਜ਼ਾ, ਐਂ ਜੇ ਪਤਾ ਉਹ ਜਿੱਦਾਂ ਦਾ ਨਕਸ਼ਾ ਨਾ, ਇੱਥੇ ਵਿੰਡੋ ਰੱਖ ਦੇ। ਬੰਦਾ ਮਿਸਤਰੀ ਨੇ ਨਾ ਕਹਣਾ ਯਾਰ ਆਪਣੀ ਮਰਜ਼ੀ ਨਾਲ ਬਣਾ ਦੇ, ਉਹ ਤਾਂ ਵੀ ਇਹਨੂੰ ਚੰਗਾ ਬਣਾਓ। ਤਾਜੀ ਸਾਬਰ ਮਿਸਤਰੀ ਨੇ ਸਾਰਾ ਇਹਨਾਂ ਨੂੰ ਕਹੇ ਭਾ ਮਿੱਠੂ ਉਹਨੇ ਬਣਾਇਆ, ਉਸ ਤੋਂ ਬਾਅਦ ਹੱਥ ਵੱਢੇਗੇ ਉਹਦੇ ਵੀ ਇਹ ਨਕਸ਼ਾ ਕਿੱਦਾਂ ਬਣਾਇਆ। ਮੇਰੀ ਗੱਲ ਸੁਣ ਲਾ, ਪੌੜੀਆਂ ਉੱਤੇ ਚੜੋ ਨਾ, ਇਹਦੇ ਸਾਹਮਣੇ ਇੱਕ ਕਮਰਾ, ਸਿਰਫ ਇੱਕ, ਜਿਹੜਾ ਪੂਰਾ ਕਮਰਾ ਸੀ, ਉਹਦੀ ਵਿੱਚ ਇੰਨੀ ਕੰਧ ਮਾਰ ਕੇ 4 ਫੁੱਟ ਤੇ ਕਿਚਨ ਬਣਾਇਆ, ਤੇ ਸਾਰੇ ਆਰਕੀਟੈਕਟ ਭਰਾ ਬੜੇ ਨੇ ਇੰਨੇ ਕੰਮ ਦੇ, ਵੀ ਕਿਚਨ ਦਾ ਦਰਵਾਜ਼ਾ ਇੱਧਰ ਲਾ ਦੇਣਾ, ਉਹਦਾ ਉਧਰ ਲਾ ਦੇਣਾ, ਇੰਨੇ ਚ ਬਸ। ਤੇ ਉਹ ਬਾਰੀਆਂ ਬੂਰੀਆਂ ਲਾਈਆਂ, ਇੱਕ ਬਾਰੀ ਲੱਗੀ ਵਿੱਚ, ਬਸ ਬਾਹਰ ਕੁਛ ਨਹੀਂ, ਉਹ 4 ਮਲੇ ਬਾਰੀਆਂ ਹੀ ਕਰ ਲਵਾ। ਉਹ ਮਰੇ ਤੂੰ ਮੇਰਾ ਕਿਚਨ ਵੇਖ ਜਾ ਕੇ। ਉਹ ਮੇਰੀ ਬੇਗਮ ਦਾ ਸਾਹ ਦੀ ਮਰੀਜ਼ ਦੀ ਬਾਰੀ ਲਾਉਣੀ। ਉਹ ਮੈਨੂੰ ਕੁਝ ਕਹਿਣਾ ਚਾਹ ਰਹੀ ਸੀ ਉਦੋਂ, ਮੇਰਾ ਦਿਲ, ਮੈਨੂੰ ਉਹਨੇ ਕਿਹਾ ਭਾਈ ਇਸ ਤਰ੍ਹਾਂ, ਤੇ ਮੈਂ ਹੁਣ ਇਹ ਸਾਲਾ ਜਿੱਦਾਂ ਬੁੱਢੀਆਂ ਨਹੀਂ, ਕਈ ਬੁੱਢੀਆਂ ਇਦਾਂ ਦੀਆਂ ਹੁੰਦੀਆਂ ਨਾ, ਵੀ ਤੇਰੇ ਘਰ 'ਚ ਤੇਰੀ ਮਾਂ ਆ ਗਈ ਨਾ, ਉਹਨੇ ਤੇਰੀ ਮਾਂ ਤੋਂ ਅੱਧਾ ਫੁੱਟ ਵੀ ਦੂਰ ਨਹੀਂ ਹੋਣਾ, ਉਹਨੇ ਤੁਹਾਡੇ ਨਾਲ ਹੀ ਰਹਿਣਾ। ਕੀ ਗੱਲ ਤੇ ਨਹੀਂ ਕਰਦਾ ਕੋਈ, ਕੀ ਗੱਲ ਕਰਦਾ ਮੇਰੇ ਬੰਦੇ ਨਾਲ, ਮਾਂ ਦੀ ਵੀ ਉਹਦੀ ਸਕੀ ਮਾਂ ਵਾ, ਜਿਹਨੇ ਤੇਰੇ ਤੋਂ ਪਹਿਲੇ 30 ਸਾਲ ਪਾਲਿਆ। ਉਹ ਘਰ ਆਉਂਦੀ ਹੈ ਨਾ, ਤੇ ਕਈ ਐਸੀਆਂ ਬੁੱਢੀਆਂ ਵਾ 1 ਸਕਿੰਟ ਦਾ ਵਸਾ ਨਹੀਂ ਖਾਂਦੀਆਂ, ਏਦਾਂ ਹੀ ਹਾਂਜੀ, ਬਾਹਰ ਹੀ ਨਹੀਂ ਜਾਣਗੀਆਂ। ਉਹਨੇ ਜਾਂ ਪਾਣੀ ਲਿਆ ਤੇ ਉੱਥੇ ਬੈਠੀਆਂ ਰਹਿਣਗੀਆਂ, ਮੁੰਡੇ ਨੂੰ ਆਵਾਜ਼ ਦੇਣਗੀਆਂ ਵੀ ਇਹ ਕੋਈ ਗੱਲ ਨਾ ਕਰ ਲਵੇ, ਮੈਂ ਦੇਖਾਂ ਕੀ ਗੱਲ ਕਰਦਾ। ਇੰਜ ਇਹ ਸਾਲਾ, ਉਹ ਵਿਚਾਰੀ ਮੇਰੀ ਧੀ ਮੈਨੂੰ ਕੁਝ ਕਹਿਣਾ ਚਾਹ ਰਹੀ ਸੀ, ਲੇਕਿਨ ਇਹ ਬਗੈਰ ਸਿਰ ਤੇ। ਤੈਨੂੰ ਸਾਥ ਯਕੀਨ ਨਹੀਂ, ਸਾਥ ਨਹੀਂ ਸੀ ਮੈਨੂੰ ਬਿਲਕੁਲ ਭੋਰਾ ਨਹੀਂ ਸੀ। ਉਤੋਂ ਮੇਰੇ ਕੋਲ ਉਹਦੇ ਕੋਲ ਮੇਰਾ ਨੰਬਰ ਹੈਗਾ ਸੀ, ਮੈਂ ਹੁਣ ਜਦੋਂ ਕਾਲ ਕਰਦਾ ਉਹ ਨੰਬਰ ਪਾਉਂਦੇ ਨੇ, ਸਿਮ ਉਹਦੀ ਬਦਲਵਾ। ਤੁਹਾਨੂੰ ਵੀ ਦੱਸਾਂ ਸੀਰੀਅਸਲੀ, ਮੈਂ 2 ਦਿਨ ਬਾਅਦ ਪਾਰਕ ਲੈ ਕੇ ਜਾਂਦਾ ਵਾ। ਤੂੰ ਪਾਰਕ ਫਰਾਦਾ ਤੂੰ ਫੜਿਆ ਜੜ ਦੇ ਤੂੰ ਹੋਵੇ। ਚਲਗੋਜ਼ੇ ਲਈ ਦੀ ਆ, ਕਾਜੂ ਲਈ ਦਾ, ਅਸੀਂ ਪਾਰਕ 'ਚ ਬਹਿ ਕੇ ਨਾਲੇ ਛਲੀ ਲਈ ਦੀ ਆ, ਉਹ ਭੈਂਟੇ ਵਾਲੀ ਬੋਤਲ ਉਹ ਲੈ ਕੇ ਇਹ ਪਾਰਕ। ਕੋਈ ਆਪਸ ਚ ਗੱਲ ਬਣਦੀ ਹੈ, ਛੱਲੀ ਚਲਗੋਜ਼ੇ ਤੇ ਭੈਂਟੇ ਵਾਲੀ ਬੋਤਲ। ਹੁਣ ਮੈਂ ਦੱਸਦਾ, ਹੁਣ ਸੁਣੋ, ਭੈਂਟੇ ਵਾਲੀ ਬੋਤਲ ਪਸੰਦ ਆ ਮੈਨੂੰ, ਚਲਗੋਜ਼ੇ ਤੇ ਜਿਹੜੇ ਕਾਜੂ ਉਹ ਪਸੰਦ ਆ ਬੇਗਮ ਨੂੰ, ਜਿਹੜੀ ਛਲੀ ਆ ਬੇਟਾ ਖਾਂਦਾ ਵਾ। ਤੇ ਸੂਪ ਕਿਤੇ ਲਿਆ ਹੀ ਨਹੀਂ ਮੈਂ, ਸੂਪ ਕਦੇ ਲੈਣਾ ਵਾ। ਸੂਪ ਤੇ ਪਲਾ ਇਬਰਾਹੀਮ ਨੂੰ ਤੇ ਮੰਨਦਾ ਹੀ, ਉਹ 5-6 ਮਹੀਨੇ ਉਹਦੇ ਨਾਲ ਉਸਤਾਦ ਜੀ ਭੋਰਾ ਪਿਆਰ ਨਹੀਂ ਕਰਦਾ। ਉਹ ਭਰਾਵਾ 6 ਮਹੀਨੇ ਦਾ ਕੀ ਕਰੋ, ਕੀ ਨਾਲ 6 ਸਟੂਡੀਓ ਮਹੀਨੇ ਦਾ ਬੱਚਾ ਵਾ, ਤੂੰ ਉਹਨੂੰ ਲੰਮੇ ਪਾ ਕੇ ਨਾ ਸਰਦੀ ਤੋਂ
ਉਹਦੀਆਂ ਆਈਟਮਾਂ ਦੇਖਣੀਆਂ 6 ਮਹੀਨੇ ਦਾ ਬੱਚਾ ਕੀ ਕਰਦਾ। ਰਾਤੀ ਪਾਸਾ ਲੈ ਕੇ ਬੈਠ ਤੋਂ ਠਾ ਥੱਲੇ ਡਿੱਗ ਪਿਆ ਉਹ ਉਸਤਾਦ ਮੈਂ ਜਿਹੜਾ 6 ਮਹੀਨੇ ਯਾਰ 6 ਮਹੀਨੇ ਦਾ ਬੱਚਾ ਇੰਜ ਖੇਡਦਾ ਨਾਲ ਐਵੇਂ ਕਰ ਲੱਗ ਪਿਆ ਇੰਜ ਵੀ ਕਰਦਾ ਨਾਲ ਉਹ ਇੰਜ ਸਾਰੇ ਬੱਚੇ ਇੰਜ ਖੇਡਦੇ ਕੱਲਾ ਇੰਜ ਖੇਡ ਰਿਹਾ ਹੁੰਦਾ ਨਾਲ ਐਵੇਂ ਕਰੋ। ਮੈਂ ਕਿਹਾ ਰਾਤੀ ਨਾ ਬੈਠ ਤੋਂ ਨਹੀਂ ਘੁੰਮ ਕਰਕੇ ਡਿੱਗਿਆ ਤੇ ਮੈਂ ਨਹੀਂ ਉੱਠ ਪਿਆ। ਮੈਂ ਕਿਹਾ ਮੇਰਾ ਦਿਲ ਕਰ ਸੀ 6 ਮਹੀਨੇ ਦੇ ਵਿੱਚ ਜੁੱਤੀ ਫੇਰ ਦਵਾਂ ਕੋਈ ਨਹੀਂ ਦੇਖਿਆ ਉਸਤਾਦ ਜੀ ਪਰ ਇਹਦਾ ਜਿਹੜਾ ਵੱਡਾ ਮੁੰਡਾ ਨਾ ਉਸਤਾਦ ਜੀ ਉਹ ਗਰਮੀਆਂ 'ਚ ਉਹ ਪਿਘਲ ਗਿਆ ਉਹ ਪੋਲਾ ਹੋ ਗਿਆ ਪਿਲਪਲਾ ਉਸਤਾਦ ਜੀ ਨੂੰ ਹੋ ਗਿਆ ਕਬੱਡਰ ਬਣਾਉਣਾ ਲਵੇ ਹੁਕਮ ਨਾਲ ਉਹ ਇਹਨੂੰ ਨਾ ਕਬੱਡਰ ਬਣਾਈ ਨਹੀਂ ਬੜਾ ਲੈਕ ਬੱਚਾ ਵਾ ਨਾ ਉਹਦੀ ਪਹਿਲੇ ਜ਼ਬਾਨ ਕਢਾ ਬੁੱਲਾ ਚੋਂ ਅੜੇ ਨਹੀਂ ਉਹ ਤਾਂ ਵੈਸੇ ਉਦੋਂ ਤੁਹਾਨੂੰ ਉਹਨੇ ਰਿਐਕਟ ਕੀਤਾ ਸੀਗਾ ਰਿਐਕਟ ਨਹੀਂ ਕੀਤਾ ਮੈਂ ਉਹਨੂੰ ਬੜੀ ਵਾਰੀ ਮੈਂ ਉਹਨੂੰ ਘੁਮਾ ਫਰਾ ਕੇ ਵੀ ਦੇਖਿਆ ਨਹੀਂ। 5-7 ਹਰਕਤਾਂ ਉਹਦੀਆਂ ਮੈਂ ਕਰਕੇ ਇਹਨੂੰ ਫੜਾ ਕੇ ਵੀ ਦੇਖਿਆ ਐ ਉਹਦਾ ਇੱਥੇ ਹੀ ਨਹੀਂ ਉਸਤਾਦ ਜੀ ਮੈਨੂੰ ਜਿੰਨੀ ਇਹ ਕਮਾਈ ਕਰਦਾ ਨਾ ਇਹਨੇ ਕੋਈ ਬਾਹਰ ਸੈਟਅਪ ਆਪਣਾ ਲਾਇਆ ਨਹੀਂ ਸਭ ਤੋਂ ਵੱਡੀ ਗੱਲ ਆ ਮਜ਼ਾਕ ਇੱਕ ਸਾਈਡ ਤੇ ਇਹਨਾਂ ਦਿਨਾਂ ਦੇ ਵਿੱਚ ਚੁਬਾਰਾ ਹੋਵੇ ਚੁਬਾਰੇ ਦੇ ਉੱਤੇ ਕੋਈ ਚੀਜ਼ ਵੀ ਨਾ ਹੋਵੇ ਨਾਰਮਲ ਚੁਬਾਰਾ ਉੱਤੇ ਕੀ ਪਾਇਆ ਟੀਅਰ ਜ਼ਿੱਲੇ ਲਾ ਉੱਤੇ ਟੀਅਰ ਹੈ ਨਾ ਮੈਂ ਦੱਸਦਾ ਮੇਰੀ ਗੱਲ ਸੁਣ ਲੈ ਜਿਹੜਾ ਪਿਛਲਾ ਕਮਰਾ ਉੱਤੇ ਉਹਦੇ ਟੀਅਰ ਟੀਅਰ ਗਾਰਡਰ ਹਲੋ ਲੈਂਟਰ ਹੋਵੇ ਨਾ ਤੇ ਟੀਆਰ ਹੋਵੇ ਤੇ 60% ਟੀਆਰ 'ਚ ਠੰਡ ਬਹੁਤੀ ਹੁੰਦੀ ਹੈ ਪਤਲੀ ਹੁੰਦੀ ਤੇ ਥੱਲੇ 2 ਬੱਚੇ ਮਾਸੂਮ ਇੱਕ 6 ਮਹੀਨੇ ਦਾ ਤੇ ਇੱਕ ਉਹ ਜ਼ੁਬਾਨ ਵਾਲਾ ਹਾਏ ਔਨ ਮੁਹੰਮਦ ਔਨ ਠੀਕ ਹੈ ਤੇ Open ਜ਼ੁਬਾਨ। ਉਹਨਾਂ ਦੀ ਹਿਫਾਜ਼ਤ ਉਹਨਾਂ ਵਾਸਤੇ ਸਾਰਾ ਕੁਝ ਆ ਉਹ ਜਿਹੜੀ ਸਾਡੀ ਧੀ ਆ ਜਿਹੜੀ ਪਾਲ ਪੋਸ ਕੇ ਇਹਨੂੰ ਦਿੱਤੀ ਤੇ ਉਹ ਵਿਚਾਰੀ ਉਹਦੇ ਵਾਸਤੇ ਕੁਝ ਵੀ ਨਹੀਂ ਉਸਤਾਦ ਜੀ ਤੀ ਮੈਨੂੰ ਪੌੜਾ ਖਾ ਗਈ ਜੇ ਰੋਂਦੀ ਕਸਮੇ ਉਦੋਂ ਉਹ ਚੁੱਪ ਹੋਈ ਉਹਦੀਆਂ ਅੱਖਾਂ 'ਚ ਮੈਂ ਦੇਖਿਆ ਹਲਕਾ ਚਿਮ ਸੀ ਯਾਰ ਤੂੰ ਸਾਡੀ ਭੈਣ ਨੂੰ ਵਾਪਸ ਸੀ ਮੈਂ ਤੁਸੀਂ ਭਾਜੀ ਸਵੇਰੇ ਨਾ ਮੋਟਰਸਾਈਕਲ ਯਾਮਾ ਲੈ ਕੇ ਉਹ ਭੈਣ ਲੈ ਜਾਓ ਹਾਂ ਮੈਂ ਲੈ ਜਾਂਦਾ ਕੋਈ ਨਹੀਂ ਸਾਹਬ ਕੋਈ ਲੱਗੇ ਭਾਂਜੇ ਵੀ ਚਾਹੀਦੇ ਦੋਵੇਂ ਸਾਨੂੰ ਹਾਂਜੀ ਮੈਂ ਲੈ ਕੇ ਆਉਣੇ ਦੋਵੇਂ ਭਾਂਜੇ ਵੀ ਕਿਹੜੇ ਭਾਂਜੇ ਕਾ ਤੋਂ ਦੱਸ ਵਜਾ ਭਾਂਜੇ ਕਾ ਤੋਂ ਵਾਹ ਜੀ ਵਾਹ ਉਸਤਾਦ ਜੀ ਜਦੋਂ ਤੁਸੀਂ ਪੌੜੀ ਉਤਰੇ ਉਹਨਾਂ ਨੇ ਐਵੇਂ ਕੀਤਾ ਹੋਣਾ ਲੈ ਜਾਂਦੇ ਆ ਭੈਣ ਨੂੰ ਕੱਲ ਮੈਂ ਤੁਹਾਨੂੰ ਦੱਸਦਾ ਤੇ ਲਾਨਤ ਹੋਈ ਉਹ ਇਹਲਾ ਕਹਿੰਦਾ ਜਦੋਂ ਤੁਸੀਂ ਪੌੜੀ ਉਤਰਨੇ ਤੇ ਭਰਜਾਈ ਸਾਡੀ ਨੇ ਯਾਨੀ ਕਿ ਵਿਚਾਰੀ ਇੰਨੀ ਬੇਬਸ ਸੀ ਕਿ ਮੈਂ ਕਿੱਦਾਂ ਗੱਲ ਕਰਾਂ ਜਦੋਂ ਮੈਂ ਪੌੜੀ ਉਤਰਨ ਲੱਗਾ ਤੇ ਉਹਨੇ ਆ ਵੀ ਕੀਤਾ ਹੋਣਾ ਕੀ ਤਾਂ ਤੁਸੀਂ ਪਿੱਛੇ ਮੁੜ ਕੇ ਦੇਖ ਰਹਾ ਸੀ ਪਲਟੇ ਤੁਸੀਂ ਓਏ ਪਿੱਛੇ ਮੁੜ ਕੇ ਨੀ ਦੇਖਦਾ ਹੁਣ ਮੈਂ ਉਸਤਾਦ ਜੀ ਅਜੇ ਮੇਰੇ ਥੱਪੜ ਗਲਤ ਟਰੈਕ ਭਰਜਾਈ ਕੋ ਦੇ ਸੀ ਪਲਟ ਉਹ ਨਹੀਂ ਨਹੀਂ ਪਲਟ ਕਿਉਂ ਨਹੀਂ ਮੇਰੀ ਗੱਲ ਸੁਣ ਲੈ ਮੈਂ ਓਏ ਤੂੰ ਕਹਿੰਦਾ ਡਾਕਾ ਭੈਣ ਤੇ ਜ਼ੁਲਮ ਕਰਨ ਦੇ ਮੈਂ ਤੈਨੂੰ ਦੱਸਾਂ ਮੈਂ ਭੈਣ ਆਪਣੀ ਸਾਥ ਦੇ ਉਹਨੇ ਕੱਲ ਗੱਲ ਸੁਣ ਮੈਂ ਭੈਣ ਤੋਂ ਚਰੀ ਮਾਰਤੀ ਨਾ ਉਹ ਹੱਕ ਤੇ ਗੱਲ ਕਰੇ ਮੈਂ 10 ਗੁਜਰਾਤ ਤੇ ਬਿੱਲ ਆਏ ਹੋਏਗਾ ਮੈਂ ਭੈਣ ਟੀਆਰ ਕੱਢ ਤਾਂ ਲੜਕਾ ਲੜਕਾ ਤੈਨੂੰ ਕੀ ਚਲੋ ਕੀ ਕਹਿਤਾ ਕਰਤਾ ਭੈਣ ਤੇ ਨਹੀਂ ਇਹੋ ਜੀ ਧੁੰਦ ਦੇ ਵਿੱਚ ਇਹੋ ਜਿਹਾ ਕੋਰਾ ਪੈਂਦੇ ਆ ਪੰਜਾਬੀ ਚ ਕਹਿੰਦੇ ਕੋਰਾ ਕੋਰਾ ਪੈਣ ਪੈਣ ਤੂੰ ਉੱਤੇ ਬੱਚੇ ਤੂੰ ਉੱਥੇ ਰੱਖੇ ਨੇ ਟੀਆਰ ਗਾਰਡਰਾਂ ਦੇ ਐਦਾਂ ਦਾ ਹੀਟਰ ਚੱਲਣ ਡਿਆ ਹੁੰਦਾ ਕੋਈ ਆ ਜਿਹੜਾ ਇੱਥੇ ਨਹੀਂ ਚੱਲਣ ਦਿਆ ਦੇਖ ਹਾਲ ਸੈਕਿੰਡ ਇਹ ਥੋੜਾ ਛੋਟਾ ਵਾ ਮੇਰਾ ਇਸ ਤੋਂ ਵੀ ਛੋਟਾ ਵਾ ਨਾ ਨਹੀਂ ਉਹ ਬਹੁਤ ਇੱਕ ਕਰਦਾ ਮੈਨੂੰ ਤਾਂ ਅੱਗ ਲੱਗਦਾ ਐ ਤਾਂ ਕੰਬਲ ਲਈਦਾ ਹੀ ਨਹੀਂ ਸਾਦਾ ਹੀ ਪਈਦਾ ਵਾ ਐ ਓਪਨ ਮਾਈਂਡ ਫਿਰ ਕਿਸੇ ਨਾਲੇ ਡਬਲ ਕੱਲਾ ਟੀਅਰ ਗਾਰਡਰ ਨਹੀਂ ਉੱਥੇ ਡਬਲ ਟਾਇਲ ਲੱਗੀ ਆ ਉੱਥੇ ਫਰੈਸ਼ ਜਦੋਂ ਤੁਸੀਂ ਯਾਰ ਤਾਰੀ ਫਾਈਬਰ ਦੀ ਜਿਹੜੀ ਮੈਂ ਛੱਤ ਪਵਾਈ ਆ ਉਹ ਕਿੱਥੇ ਜਾਣੀ ਆ ਉਹ ਯਾਰ ਜਿਹੜੇ 2 ਦਰਵਾਜ਼ੇ ਦਾ ਵਾਇਆ ਨਾ ਉਸਤਾਦ ਜੀ ਇਹ ਹੀ ਨਹੀਂ ਸਮਝ ਆਂਡੇ ਵੇਚਣ ਵਾਲੇ ਇੱਕ ਮਿੰਟ ਭੇਜਦਾ ਆਂਡੇ ਵੇਚਣ ਵਾਲੇ 3 ਸਾਈਡਾਂ ਤੋਂ ਉਸ ਕਮਰੇ 'ਚ ਠੰਡ ਪੈਂਦੀ ਹੈ ਇੱਕ ਤਾਂ ਜਦੋਂ ਤੁਸੀਂ ਚੜ੍ਹਦੇ ਹੋ ਨਾ ਪੌੜੀਆਂ ਤੇ ਵਿਹੜਾ ਨੰਗਾ ਵਾ ਸਿੱਧੀ ਉਹਦੀ ਬਾਰੀ ਵਾਲੀ ਸਾਈਡ ਤੇ ਬੂਹੇ ਵਾਲੀ ਸਾਈਡ ਤੇ ਪੈਂਦੀ ਹੈ ਵਿਹੜਾ ਜਾਨੀ ਨੰਗਾ ਉਹਦੇ ਉੱਤੋਂ ਉੱਤੇ ਕੁਛ ਨਹੀਂ ਇੱਕ ਛੱਤ ਇੱਕ ਪਰਲੀ ਸਾਈਡ ਜਿਹੜੀ ਨਾਲ ਦੇ ਘਰ ਵਾਲੀ ਉਧਰੋਂ ਵੀ ਚਾਰੋਂ ਸਾਈਡਾਂ ਉੱਤੇ ਧੁੰਦ ਨੇ ਲਵੇਟਿਆ ਕਮਰਾ ਤੇ ਉਹਦੇ ਅੰਦਰ 2 ਮਾਸੂਮ ਬੱਚੇ ਇੱਕ ਵਿਚਾਰੀ ਮਜ਼ਲੂਮ ਔਰਤ ਜਿਹੜੀ ਉਸਤਾਦ ਜੀ ਏਡੀ ਨਹੀਂ ਕਿਤੇ ਹੁਣ ਇਧਰੋਂ ਆਪ ਥੱਲੇ ਮਾਂ ਦੇ ਨਾਲ ਪਿਆ ਹੁੰਦਾ ਥੱਲੇ ਬੈਠ ਸੀ ਸਾਜੀ ਤੇ ਹਾਂ ਆਪ ਥੱਲੇ ਸੌਂਦਾ ਓਏ ਯਾਰ ਸਾਰੀ ਰਾਤ ਮੇਰੇ ਵੀ ਟਿਕਟੌਕ ਤੇ ਭੱਖੇ ਬੈਠਾ ਹੁੰਦੇ ਆ ਉਸਤਾਦ ਜੀ ਟਿਕਟੌਕ ਤੇ ਬੈਠਾ ਦਾ ਸਾਰੀ ਸਾਰੀ ਰਾਤ। ਰਾਤ ਥੱਲੇ ਨਿੱਕ ਚ ਮਾਂ ਦੇ ਕੋਲ ਆਹੋ ਮਾਂ ਅਮੀ ਮੇਰੇ ਗੈਸੀ ਹੈਗੇ ਨਾ ਤੇ ਮੈਨੂੰ ਬੜਾ ਸੇਕ ਹੁੰਦਾ ਵਿੱਚੋਂ ਉਸਤਾਦ ਜੀ ਜਿਹੜੀ ਕੰਧਾਂ ਚੁੱਕੀਆਂ ਸਾਈਡਾਂ ਤੋਂ ਉਹ ਮੇਰਾ ਕਮਰਾ ਅੱਗੇ ਕਮਰਾ ਫਰੰਟ ਠੰਡ ਵੜ ਕੇ ਰਾਜੀ ਨਹੀਂ ਸਾਡੇ ਘਰ ਜਿਹੜੀ ਉੱਤੋਂ ਅੰਦਰ ਹੀਟਰ ਲੱਗਾ ਹੁੰਦਾ ਐ ਡਬਲ ਪੜਾਈ ਦਾ ਕੰਬਲ ਉਹ ਤਾਂ ਫ੍ਰਿਜ ਆਦੀ ਫ੍ਰਿਜ ਦਾ ਕਪੈਸਿਟਰ ਵੀ ਚੱਲਦਾ ਅੰਦਰ ਤੇ ਨੇਕੀ ਬਹੁਤ ਹੁੰਦਾ ਵਾ ਮੇਰੇ ਆਨ ਨੇ ਕਿੰਨੀ ਵਾਰੀ ਕਿਹਾ ਕਪੈਸਿਟਰ ਚੱਲ ਰਿਹਾ ਫ੍ਰਿਜ ਤੇ ਜੀ ਇਹਨਾਂ ਘਰ ਔਰ ਉਹ ਹੀਟ ਕੱਢ ਰਿਹਾ ਉਹ ਮੇਰਾ ਇਬਰਾਹਿਮ ਨੂੰ 6 ਮਹੀਨਿਆਂ ਦਾ ਉਹ ਸ਼ਾਇਰ ਨਾ ਕਰਦਾ ਹੀਟਰ ਬੰਦ ਕਰ ਦਿਓ ਜਾਂ ਬੰਦ ਕਰ ਉਹਦਾ ਕਰਕੇ ਹੀਟਰ ਬੰਦ ਕਰ ਜਦੋਂ ਗਰਮੀ ਉਹਨੂੰ ਤਾਂ ਕਰਕੇ ਹੁਣ ਸਰਦੀਆਂ ਵਿੱਚ ਪਸੀਨਾ ਹੁੰਦਿਆ ਵਾ ਬੱਚਾ ਆਨ ਉੱਠ ਕੇ ਹੁਣ 1.5 ਸਾਲ ਦਾ ਬੱਚਾ ਉਹਨੂੰ ਕਿ 3 ਸਾਲ ਦਾ ਪਤਾ ਉਹ ਜਾ ਕੇ ਰਾਤ ਨੂੰ ਉੱਠ ਕੇ ਆਪ 6 ਮਹੀਨੇ ਦਾ ਤੇਰਾ ਜਿਹੜਾ ਇਬਰਾਹਿਮ ਉਹ ਇੰਨੀ ਗੱਲ ਕਰਨ ਲੱਗ ਪਿਆ ਵੀ ਐ ਹੀਟਰ ਬੰਦ ਕਰ ਦਿਓ ਤੇ ਜੇ ਐ ਨਹੀਂ ਕਰ ਸਕਦਾ ਤੇ ਐ ਨਹੀਂ ਗੱਲ ਨਹੀਂ ਕਰ ਸਕਦਾ ਉਹ ਤਾਂ ਹੋਈ ਭਾਈ ਜਾਂਦੀ ਪੁੱਠਾ ਕਹਿ ਗਏ ਜੀ ਇੰਜ ਕਰ ਸਕਦਾ ਤੇ ਇੰਜ ਨਹੀਂ ਕਰ ਸਕਦਾ ਸੀਗਾ ਇੰਜ ਕਹਿਣਾ ਮੌਕੇ ਚਲੋ ਖੈਰ ਕੋਈ ਗੱਲ ਬੋਲਣ ਗਿਆ ਥੋੜਾ ਮਰਲ ਭੈਣ ਆਪਣੀ ਪਈ ਅਸੀਂ ਕੱਲ ਬੰਦੇ ਚਾਰ ਲਿਆ ਕੇ ਜੇ ਗੱਲ ਦੋ ਦਿਨ ਕਾਹਨੂੰ 2 ਦਿਨ ਬਸ ਸਿਰਫ 2 ਦਿਨ ਆ ਦੇਖੋ 4 ਬੰਦੇ ਕਾਹਤੋਂ ਲਿਆਉਣੇ ਕੀ 2 ਦਿਨ ਹਾਂ 2 ਦਿਨ ਦਾ ਟਾਈਮ ਹੀ
ਇੱਧਰ ਹੁਣ ਇੱਧਰ ਉਹਨੇ ਭਾਜੀ ਅੱਗੋਂ ਨਹੀਂ ਵੀ ਕਹਿਣਾ ਬੋਲਾ ਤਾਂ ਨਾ 2 ਦਿਨ ਇਹ ਵੀ ਨਹੀਂ। ਭਾਜੀ ਹੁਣ ਇੱਧਰ 2 ਦਿਨ ਟਾਈਮ ਕਿ ਮੇਰੇ ਲਵਾ ਹੁਣ ਮੈਂ ਤਿਆਰੀ ਕਰਾਂ ਕਿ ਉਹ ਕਰੇ। ਨਹੀਂ ਤੂੰ 2 ਦਿਨਾਂ ਚ ਜੇ ਉਹਨੂੰ ਸਹੂਲਤਾਂ ਨਾ ਮਿਲੀਆਂ ਹਾਂ। ਤੂੰ ਕੱਲ ਨੂੰ 2 ਦਿਨ ਕੇ ਲਈ ਉਹ ਭਾਜੀ ਜਿਹਨੂੰ 6 ਸਾਲ ਚ ਨਹੀਂ ਮਿਲਿਆ 2 ਦਿਨ ਚ ਮਿਲਿਆ ਤੁਸੀਂ 2 ਦਿਨ ਪ੍ਰੋਗਰਾਮ ਹੋਣੇ ਆਓ। ਮਿੱਠੇ ਤੇਰੇ ਨਾਲ ਸਹੀ ਰੱਖਾਂਗੇ ਅਲਹਮਦੁਲਿਲਾ ਭੈਣ ਆਪਣੀ ਨੂੰ ਯਾਰ ਸਾਡੀ ਭੈਣ ਆ ਉਹ ਇੱਧਰੋਂ ਅਸੀਂ ਗੱਲ ਤੇ ਬੱਚਿਆਂ ਓਏ। ਨੂੰ ਦਾਖਲ ਕਰਾ ਦਾਂਗੇ ਮਕੋਣੇ ਬੱਚੇ ਸਾਜ ਜੀ ਤੂੰ ਭੈਣ ਜਿਹੜੀ ਰਾਜੀ ਰੱਖਣੀ ਸਾਨੂੰ ਪਤਾ ਲਾਲੇ ਤੇ ਮੁੱਛਾਂ ਹੋਣੀਆਂ ਵਾ ਕੀ? ਸਿਰਫ ਐਸੇ ਸੋਚ ਵਿਚਾਰ ਚ ਵੀ ਲਾਲਾ ਸਟ੍ਰਾਬਰੀ ਜੂਸ ਲਾਲਾ ਫੈਂਟ ਦਿੰਦਾ ਨੂੰ। ਲਾਲਾ ਜੁੱਤੀ ਵਾਲਾ ਡੱਬਾ ਦੁੱਧ ਨਾਲ ਖਾ ਗਿਆ ਵਾ ਤੇ ਸਾਨੂੰ ਤੂੰ ਕਹਿੰਦਾ ਮੈਂ ਭੈਣ ਰਾਜੀ ਰੱਖਣੀ ਐ ਰੱਖਣੀ ਆਪਣੀ ਅਸਲੀ ਭੈਣ ਦਾ ਤੂੰ ਕੀ ਕੀਤਾ ਪਹਿਲੀ ਕਮੇਟੀ ਭੈਣ ਦੀ ਇਹ ਨਹੀਂ ਖਾਦੀ ਤਾਂ ਉਦੋਂ ਫੋਨ ਤੇ ਕੀ ਦਲੀਲ ਹੋਣਾ ਕਿਸਾਨ ਕਮੇਟੀਆਂ ਨੇ ਸਕੀ ਫੁੱਫੋ ਦਾ ਹਾਰ ਵੇਚਿਆ ਇਸ ਬੰਦੇ ਨੇ ਜਰਕਾਨ ਵਾਲੇ ਵੇਚ ਗਿਆ। ਤਾਜੀ ਉਮਰੇ ਤੇ ਐਸੇ ਜਿਹੜੇ ਹਾਲ ਦੇ ਫੁੱਲਾਂ ਵਾਲੇ ਸੀਗੇ ਤਾਂ ਆਏ ਹੁਣੇ ਸੀ ਕਲਕੰਦ ਬਾਜੀ ਇਹ ਜਿਹੜੇ ਗਿੱਲੜ ਬਣੇ ਆ ਲਾਲੇ ਦੇ ਤੇ ਤੈਨੂੰ ਦਵਾਈ ਨਹੀਂ ਲੈ ਕੇ ਦੇਣੀ ਹਰ ਸ਼ਾਇਦ ਉਹਨੂੰ ਇੰਜ ਕਰਕੇ ਤਵੀਤ ਪਾਉਂਦੇ ਇੱਥੇ ਤੱਕ ਉਹ ਤਵੀਤ ਹੋਇਆ ਬੁਖਾਰ ਦਾ ਤਵੀਤ ਜਰਕਾਨ ਦਾ ਤਵੀਤ ਉਹ ਇਹਨੇ ਤਵੀਤ ਆ ਦਾਨਜ ਜੀ ਉਦੋਂ ਫੋਨ ਆਇਆ ਤੁਹਾਡੇ ਸਾਹਮਣੇ ਗੱਲ ਹੋਈ ਬੜੀ 4 ਸੂਟ ਲੈ ਕੇ ਸੀਗੀ। 12-12000 ਵਾਲੇ ਇਹ ਸੂਟ ਭਲਾ ਕਿਹਨੇ ਯਾਰ ਲੈ ਕੇ ਉਹਨੂੰ ਇਹ ਨਹੀਂ ਲੈ ਕੇ ਦਿੰਦਾ, ਇਹਨੇ ਸਾਰੇ ਪੈਸੇ ਜਾ ਕੇ ਉਹਨੂੰ ਫੜਾ ਦੇਣੇ, ਉਹ ਇਹਨੂੰ ਖਰਚਾ ਦਿੰਦੀ ਅੱਗੋਂ। ਮੈਂ ਮੰਨਦਾ ਹੀ ਨਹੀਂ ਤੇਰੇ ਵਾਲਾ ਹਿਸਾਬ ਨਹੀਂ, ਤੂੰ ਤੇ ਅੱਲਾ ਮਾਫੀ ਉਹ ਮੇਰੇ ਵੀ ਸਾਰੇ ਉਹਦੇ ਜ਼ਾਲਮਾ। ਉਸਤਾਦ ਜੀ ਕੰਮ ਜ਼ਾਲਮ ਬੜਾ ਕਿਤੇ ਵੀ ਤੂੰ ਤੇ ਉਹਨੂੰ ਐਂ ਰੱਖਿਆ ਘੂਰੀ ਤੇ। ਹਾਂਜੀ ਉਧਰੋਂ ਲਾਲੇ ਦੀ ਬੁੱਢੀ ਕੰਮ ਤੇ ਆਉਂਦੀ ਆ। ਤੂੰ ਇਹ ਕੰਮ ਹਾਂ ਇਹ ਲਾਲੇ ਦੀ ਬੁੱਢੀ ਆ, ਉਹ ਫੈਂਟ ਦਿੰਦੀ ਆ ਅਗਲੀ। ਉਸਤਾਦ ਜੀ ਅੱਲਾ ਦਾ ਸ਼ੁਕਰ ਵਾ ਉਹ ਮੇਰੀ ਬੁੱਢੀ ਨਹੀਂ ਉਹ ਮੇਰਾ ਬੰਦਾ ਵਾ। ਉਹ ਜਿਸ ਕਿਸਮ ਦਾ ਮੈਂ ਮੰਥਲੀ ਖਰਚਾ ਲੈਦਾ ਬੱਚਿਆਂ ਦਾ ਲੈਦਾ ਘਰ ਦਾ ਰਾਸ਼ਨ ਸਿਸਟਮ ਲੈਦਾ ਹਰ ਸ਼ਹਿਰ ਲੈਦਾ ਪੈਸੇ ਲੈਣ ਤੋਂ ਬਾਵਜੂਦ ਫਿਰ ਹੱਸ ਖੇਲ ਕੇ 1.5 ਰੁਪਏ ਜੇਬ ਚੋਂ ਕਢਾ ਲੈਂਦੀ। ਤੁਸੀਂ ਦੱਸੋ ਅਮੀਰ ਕੌਣ ਹੋਇਆ? ਉਹ ਵੀ ਝੂਠਾ ਇਹ ਝੂਠ ਆ। ਇਹ ਹੋਈ ਨਹੀਂ ਮਿੱਠੇ ਲਓ ਜੀ ਯਾਰ, ਆਈ ਸਵੇ $3 ਬਣਦੇ 1000 ਰੁਪਏ। ਬਸ ਗੱਲ ਸਾਹਿਬ ਦੱਸ ਓਏ ਆਹੋ ਤੁਸੀਂ ਹਾਂ ਹਿਸਾਬ ਜਿਹਾ ਦੇ ਕੇ ਨਾ ਮੇਰੀ ਅੰਮੀ ਉਦੋਂ ਦੀ ਮੇਰੇ ਸਿਰ ਕਰਾਈ ਹੋਈ ਆ। ਨਹੀਂ ਉਦੋਂ ਇਹ ਭਾਈ ਬਾਬਰ ਨੂੰ ਵੀ ਕਹਿ ਗਏ ਕੁਝ ਨਹੀਂ ਉਹਨੂੰ ਮੈਂ ਕਹਿ ਸੈਂਡ ਤੇ ਮੈਂ ਕਹਿੰਦਾ ਨਹੀਂ ਕੁਛ ਨਹੀਂ ਹੈ, ਮੈਨੂੰ ਪਤਾ ਸੀ ਕਿ ਐਵੇਂ ਵੀ ਤੇਰ ਨਾ ਹੋ ਜਾ। ਹੁਣ ਵੀ ਕਹੋ ਤੇ ਹੋਏ ਕੋਈ ਨਹੀਂ ਮੈਂ ਕਹਿ ਉਦੋਂ ਮੈਂ ਕਹਿ ਕੇ ਆਇਆ, ਨਹੀਂ ਅੱਲਾ ਨੂੰ ਮੈਂ ਕਹਿੰਦਾ ਨਹੀਂ ਕੁਛ ਨਹੀਂ ਹੈਗਾ ਐਵੇਂ, ਮੈਂ ਕਿਹਾ ਐਵੇਂ ਸ਼ੁਗਲ ਮੇਲਾ ਕਰਦੇ ਸੀ। ਕਾਲੂ ਨੇ ਘਰ ਵੀ ਸੋਹਣਾ ਬਣਾਇਆ ਸਰ ਹਾਂਜੀ। ਸਾਫ ਸੁਥਰਾ ਸੀੜੀ ਵੀ ਪ੍ਰੋਪਰ ਜਗ੍ਹਾ ਤੇ ਤੇ ਯਾਰ ਜਗ੍ਹਾ ਤੇ ਆਪਣੀ ਨਾ ਕੀ? ਲਾਲਾ ਜੀ ਦੀ ਆ ਸਹੁਰਿਆਂ ਦੀ ਦਿੱਤੀ ਮੈਂ ਇਸ ਗੱਲ ਤੋਂ ਬਰੀ ਲਓ ਜੀ ਇੱਕ ਮਿੰਟ ਉਸਤਾਦ ਜੀ ਨਹੀਂ। ਜਗ੍ਹਾ ਮੇਰੀ ਆਪਣੀ ਮੈਂ ਤੁਹਾਨੂੰ ਰਜਿਸਟਰੀ ਲੈ ਕੇ ਦਿਖਾਉਂਦਾ। ਉਸਤਾਦ ਜੀ ਅਗਰ ਲਾਲੇ ਦੇ ਨਾਮ ਜਗ੍ਹਾ ਨਾ ਹੋਵੇ ਓਕੇ ਕਰ ਰੁਪਿਆ ਲੱਖ ਸ਼ਬਦ ਲਾ ਕੇ ਮਿਠਾਈ ਆਪਣੀ ਲਾਲੋ ਜੀ ਨਾ ਇਹ ਭਾਈਆ ਪੂਰਾ ਉਹਨੇ ਭੱਜ ਜਾਣਾ ਹੀ ਨਾ। ਰਜਿਸਟਰੀ ਕਿਹਦਾ ਨਾਮ ਆ? ਰਜਿਸਟਰੀ ਸਾਜੀ ਮੇਰੇ ਨਾਮ ਆ। ਉਹ ਲਾਲੇ ਮੇਰੀ ਹੁਣ ਸੁਣ ਲਓ ਗੱਲ ਲਾਲੇ ਨੇ ਭਲਾ ਉਸ ਕਿਉਂ ਰਜਿਸਟਰੀ ਤੇ ਕੀ ਲਿਖਿਆ? ਨਾ ਹੀ ਲਿਖਿਆ ਕਿ ਖੋਖਰ ਉੱਤੇ ਵੀ ਖੋਖਰ ਸਾਜੀ ਆਈ ਸ਼ੋਰ ਉੱਤੇ ਵੀ ਖੋਖਰ ਤੇ ਲਿਖਿਆ ਜਦੋਂ 10000 ਵੱਧ ਦੇ ਕੇ ਜੋ ਵਕੀਲ ਦੇ ਪੈਰੀ ਪੈਣਾ ਕੋਕਰ ਲਿਖਦੇ ਉਹਨੇ ਵੀ ਲਿਖਣਾ ਹੀ ਆ। ਭਾਈ ਸਾਡੇ ਅਦਾਲਤ ਬੇਫਰਮ ਤੇ ਲਿਖਿਆ ਵਾ ਅਦਾਲਤ ਚੋਂ ਬਾਹਰ ਨਿਕਲ ਕੇ ਲਿਆ ਹੁਣ ਕੋਕਰ ਲਿਖ ਦੇਣਾ ਜੱਜ ਸਾਹਮਣੇ ਤਾਂ ਨਾ ਬਕਵਾਸ ਕਰੀ ਤੇ ਚੱਲਣਗੇ। ਖੋਖਰ ਹੋਸ ਵਾਲੀ ਉਹ ਗ੍ਰਿਲ ਲਵਾਈ ਹੈ ਗੇਟ ਦੇ ਉੱਤੇ ਦੇਖ ਲਿਓ ਤੁਸੀਂ ਜਾ ਕੇ। ਗ੍ਰਿਲ ਖੋਖਰ ਹਾਊਸ। ਹਾਂਜੀ ਉਸਤਾਦ ਜੀ ਤੁਹਾਡੀ ਦਾਵਤ ਕਰ ਰਹੀ ਹਾਂ ਮੈਂ ਦਾਵਤ। ਠੀਕ ਹੈ ਆਹ ਨਵੇਂ ਮਕਾਨ ਦੇ ਉਹ ਤੇਰਾ ਤਾਂ ਏਡਾ ਕ ਮੱਥਾ ਵਾ, ਖੋਖਰ ਹਾਊਸ ਤੋਂ ਲਿਖਣਾ ਸੀਨ ਨਾਲ ਦਿਆਂ ਦੇ ਘਰ ਅੱਗੇ ਲਿਖੀ ਹੋਈ। ਉਹ ਮੱਥਾ ਉਸਤਾਦ ਜੀ ਹੁਣ ਤੁਸੀਂ ਵੇਖੇ ਨਹੀਂ ਘਰ ਬਣਿਆ ਵੱਡਾ ਗੇਟ ਲੱਗਾ ਭਾਵੇਂ ਵਿੱਚ ਗੱਡੀ ਦੇ ਘਾਲੋ ਤੁਸੀਂ ਸਰੀਨਾ ਨਗਾ ਖਰਾਬ ਦਿਓ ਭਾਵੇਂ ਉਸਤਾਦ ਜੀ ਮੈਂ ਗਿਆ ਖੋਖਰ ਲਿਖ ਕੇ ਨਾ ਖੋਖਰ ਲਿਖ ਕੇ ਹਾਊਸ ਨਾਲ ਦੇ ਮਕਾਨ ਤੇ ਚਲਾ ਗਿਆ ਤੇ ਇਹਨੇ ਲਿਖਿਆ ਖੋਖਰ ਪਿਛਲਾ ਹਾਊਸ। ਖੋਖਰ ਖੋਖਰ ਹਾਊਸ ਲੈ ਕੇ ਥੱਲੇ ਤੀਰ ਐਣ ਬਣਾਇਆ ਕਿ ਪਿਛਲਾ। ਆ ਦੱਸੀ ਇੰਗਲਿਸ਼ ਘਰ ਲਿਖਿਆ ਵਾ ਇੰਗਲਿਸ਼ ਚ ਉੱਤੋਂ ਥੱਲੇ ਨੂੰ ਇੰਜ ABC ਹਾਊਸ। ਹਾਂ ਕਿਉਂਕਿ ਅੱਜ ਬੁਰਾ ਨਹੀਂ ਨਾ ਹੋਣਾ ਸੀਗਾ ਨਹੀਂ 12 ਯਾਰ ਉਹਦਾ ਹੋਰ ਹਿਸਾਬ ਆ। ਨਹੀਂ ਨਹੀਂ ਉਹਦੇ ਘਰ ਅਸੀਂ ਸ਼ੋਅ ਵੀ ਕਰਨ ਗਏ ਆ, ਉਹ ਖਾਣ ਪੀਣ ਮਾਸ਼ਾਅੱਲਾ ਉਹਦਾ। ਅੱਛਾ। ਤੂੰ ਤੇ ਅੱਲਾ ਮਾਫੀ ਵਿੰਨ ਕੇ ਰੱਖੀ ਬੁੱਢੀ। ਉਸਤਾਦ ਜੀ ਹਰ ਚੀਜ਼ ਤੋਂ ਹਟ ਕੇ ਸਵੇਰੇ 5 ਵਜੇ ਤੋਂ ਉਠਾਉਣਾ ਉਹਨੂੰ ਬਗੈਰਤਾ। ਹਾਂ ਉਹ ਆਪ ਪੜਦੀ ਨਮਾਜ਼ ਪੜਦੀ ਹੈ। ਮੈਨੂੰ ਕਿੰਨੀ ਕਿਹੜੀ ਠੁੱਡੇ ਮਾਰਦੇ ਨੇਕ ਨੇ ਕਿ ਨਮਾਜ਼ ਪੜ੍ਹੋ ਸਾਡੇ ਕੋਲ ਗਫਲਤ ਸੀ ਗਾਫਲ ਲੋਕ ਗਫਲਤ ਸੀ ਬਾਕੀ 4 ਪਾਲੇ ਤੇ ਫਜਰ ਦੀ ਪੜ੍ਹਨੀ ਹੁੰਦੀ। ਬਾਕੀ ਮਿੱਠਾ ਉਹਨਾਂ ਰਹਿਣ ਨਹੀਂ ਦੇਣੀ ਭੈਣ ਆਪਣੀ ਘਰ ਦੇ ਬਸ ਬਸ। 4 ਬੰਦੇ ਲਿਜਾ ਕੇ ਆਹ ਸਾਥ ਤੂੰ ਜੀ ਬੜੀ ਸੋਹਣੀ ਹਾਂ ਉਹਨੇ ਨਹੀਂ ਭਾਜੀ ਇਹ ਗੱਲ ਮੈਂ ਰਹਿਣ ਨਹੀਂ 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 ਦੇਣੀ ਸ਼ੁਕਰ ਅਲਹਮਦੁਲਿਲਾ ਹੈ। ਹਾਂ ਉਹਨੇ ਸਾਨੂੰ ਦੱਸਿਆ ਨਹੀਂ, ਉਹ ਤਾਂ ਉਧਰ ਮੈਂ ਚਲਾ ਗਿਆ ਤਾਂ ਮੈਨੂੰ ਪਤਾ ਲੱਗਾ। ਹਾਏ ਉਹ ਤਾਂ ਵਿਚਾਰੀ ਬਾਸਰ ਦੀ ਨਹੀਂ। ਯਾਰ ਫਿਰ ਤੁਹਾਨੂੰ ਅਸਲ ਨਹੀਂ ਪਤਾ। ਸਬਰਾਂ ਵਾਲੀ ਧੀ ਆ ਸਬਰ ਵਾਲੀ ਧੀ ਦੇਤੀ ਕਿਸਮੇ। ਤਾਜ ਨੇ ਦਿਲ ਦੀਆਂ ਗੱਲਾਂ ਬੜੀਆਂ ਉਸ ਕੁੜੀ ਦੀਆਂ ਮੈਂ ਯਾਰ ਉਹ ਮੈਨੂੰ ਕੁਝ ਕਹਿਣਾ ਚਾਹ ਰਹੀ ਸੀ। ਉਸਤਾਦ ਜੀ ਨੇ ਅੱਖਾਂ ਪੜ ਲੀਆਂ ਇਹਨੇ ਨੰਬਰ ਉਹਦਾ ਬੰਦ ਕਰਾਤਾ। ਮੈਂ ਨੰਬਰ ਨਹੀਂ ਬਾਤ ਕਰਾਂਗਾ ਤੁਹਾਨੂੰ ਗੋਲਡਨ ਸਿਮ ਲੈ ਕੇ ਦਿੱਤੀ ਆ। ਮੈਂ ਕਿਹਾ ਚਲੋ ਹਰ ਬੰਦਾ ਕਰੇਗਾ ਤੇਰਾ ਕੀ ਪਹਿਲਾ golden ਯਾਦ number? ਉਹਨੇ 1-2 ਦਫਾ ਸਹਾਰਿਆ ਕੀ ਨਾ ਨੰਬਰ ਹੈ 8 ਆ 2-3 ਵਾਰੀ ਉਸਤਾਦ ਜੀ ਨੇ ਧਿਆਨ ਪਾਇਆ ਤੇ ਉਹ ਕਹਿਣ ਹੀ ਰੋਕੀ ਵਿਚਾਰੀ। ਮੈਂ ਦੇਖਿਆ ਸੀ, ਮੈਂ ਵੀ ਨਾਲ ਹੀ ਸੀ ਹਾਂ ਇਹ ਵੀ ਨਾਲ ਹੀ ਸੀ। ਉਹ ਜਦੋਂ ਬਲਕਿ ਤੁਹਾਡੇ ਤੂੰ ਤੇ ਨਾਲ- ਉਹ ਜਦੋਂ ਤੁਹਾਡੇ ਤੇ ਦੇਦੀ ਸੀ ਐਦਾਂ ਕਰਦੇ ਸੀ। ਨਹੀਂ ਆਇਆ ਕਰੇ 1-2 ਵਾਰੀ ਸਾਜੀ ਤਾਂ ਉਹਨੇ 3-4 ਵਾਰੀ ਕਿਹਾ ਵਾ ਕਿ ਭਾਈ ਵਾਸਤੇ ਬੋਤਲ ਲੈ ਕੇ ਨਹੀਂ ਗਿਆ। ਓਏ ਸਾਲਾ ਨਹੀਂ ਮੈਂ ਕਿਉਂ ਨਹੀਂ ਗਿਆ? ਉਹਨੇ ਕਿਹਾ ਦੁੱਧ ਮੁੱਕਾ ਚਾਹ ਪਿਆ ਨਹੀਂ ਗਿਆ। ਕਹਿੰਦਾ ਥੱਲੇ ਖਾ ਲੈਣੇ ਅੰਮੀ ਨੇ ਬਣਾਇਆ ਸਾਰਾ ਨਹੀਂ ਗਿਆ। ਮੈਂ ਮਿਲਿਆ ਹੀ ਨਹੀਂ ਉਹਦੇ ਮੇਰੇ ਲਾਗੋਂ। ਤੁਸੀਂ ਚਾਹ ਪੀਤੀ ਸੀ ਤਾਂ ਬੋਤਲ ਪੀਤੇ ਤੁਹਾਨੂੰ ਫੁਲਵਾਰੀ ਹੋਣੀ ਸੀ। ਮੈਂ ਤੁਹਾਡਾ ਫਾਇਦਾ ਸੋਚਿਆ। ਨਾਲੇ ਦੂਸਰੀ ਗੱਲ ਤਾਂ ਜੀ
ਅਲਹਮਦੁਲਿल्लाह ਰੱਬਿਲ ਆਲਮੀਨ ਖੁਸ਼ ਇਖਲਾਕ ਰੱਖਿਆ ਹਰ ਤਰੀਕੇ ਨਾਲ ਤੁਹਾਨੂੰ ਪਹੁੰਚਾ ਕੰਮ ਆ ਕਿਸੇ ਸ਼ਹਿਰ ਦੀ ਥੋੜ ਨਹੀਂ ਆਉਂਦੀ ਲੇਕਿਨ ਫਿਰ ਵੀ ਇਸ ਦੇ ਪਰ ਬਾਅਦ ਅਸੀਂ ਭਾਈ ਲੈ ਜਾਣੀ ਆ ਮੈਨੂੰ ਤੁਹਾਡਾ ਪਹਿਲੇ ਸ਼ੱਕ ਸੀ ਮੈਂ ਕਹਿੰਦਾ 6-7 ਸਾਲ ਕੱਢਣੇ ਇਹਨਾਂ ਲੈ ਨਹੀਂ ਵਾਪਸ ਕੱਲ ਮੈਂ ਜੋ ਤੂੰ ਹਾਲ ਕਰਨ ਦਿਆ ਹਾਲ ਕੀ ਤੂੰ ਜੋ ਹਾਲ ਕਰ ਨਾ ਨੂੰ ਕੁਝ ਸਾਜੀ ਆਂਡੇ ਵਾਲਾ ਹਾਲ ਨੂੰ ਕੀ ਆਵਾਜ਼ ਆਉਂਦੀ ਕਰਤਾ? ਇੱਕ ਮਿੰਟ ਆਂਡੇ ਵਾਲੀ ਆਵਾਜ਼ ਆਉਂਦੀ ਮੱਲੇ ਚ ਆਂਡੇ ਗਰਮ ਕੱਲ ਆਂਡੇ ਤੂੰ ਸਵੇਰੇ ਲੈ ਕੇ ਜਾ ਤੂੰ ਉਹਨੂੰ ਲੈ ਕੇ ਜਾਣਾ ਵਾ ਹਸਪਤਾਲ ਠੀਕ ਹੈ ਸਰ ਉਹਦੀਆਂ ਰਿਪੋਰਟਾਂ ਕਰਾਉਣੀਆਂ ਤੈਨੂੰ ਡਾਕਟਰ ਦੱਸਣਗੇ ਇਹਦੇ ਨਾਲ ਕੀ ਜ਼ੁਲਮ ਪੇਸ਼ ਮੇਰੇ ਕੋਲ ਮਿੱਠਿਆ ਓਏ ਸਾਡੀ ਭੈਣ ਅੱਜ ਕੱਲ ਦਾ ਓਏ ਖਰਾਬ ਕਰਤਾ ਮਿੱਠੇ ਨਾ। ਨੂੰ ਤੋਂ ਇਦਾਂ ਫੜਨਾ ਨਾ ਮਿੱਠੇ ਨੂੰ ਤੋਂ ਇਦਾਂ ਫੜਨਾ ਏਦਾਂ ਠੀਕ ਹੈ ਉੱਤੇ ਜੈਕਟ ਮੇਰੀ ਅੰਦਰਲੀ ਤੋਂ ਫੜ ਹਾਂ ਠੀਕ ਹੈ ਸਾਜੀ ਇਹਨੂੰ ਇੰਜ ਕਰਕੇ Okay. ਐਸਾ ਹੱਥ ਨਾਲ ਅੰਦਰੋਂ ਫੜਨੀ ਉਹਦੀ ਬਲਕੀ ਇਧਰੋਂ ਹੱਥ ਪਾਉਣਾ ਮੇਰੀ ਨੂੰ ਨਹੀਂ ਪਤਾ ਲੱਗਾ ਮੈਂ ਜੈਕਟ ਤੋਂ ਕਿਉਂ ਗੁੱਸਾ ਨਹੀਂ ਕੀਤਾ ਮਾਲ ਆਪ ਕਰਨਗੇ ਲੇਕਿਨ ਉਸਤਾਦ ਜੀ ਮੇਰੇ ਹਿਸਾਬ ਨਾਲ ਮਿੱਠੇ ਨੇ ਕੋਈ ਬਾਹਰ ਸੈਟਅਪ ਲਾਇਆ ਵਾ ਲਾਇਆ ਜਿਹੜਾ ਸਾਡੀ। ਉਹਨੂੰ ਉਹਦੇ ਹਕੂਕ ਨਹੀਂ ਮਿਲ ਰਹੇ ਬੱਚਿਆਂ ਨੂੰ ਬੱਚਿਆਂ ਦੇ ਹਕੂਕ ਯਾਰ ਸਿਕਿਉਰਿਟੀ ਕਿਹਨਾਂ ਦੇ ਆ? ਸਾਨੂੰ ਸੈੱਟ ਬਣਾਉਣਾ ਪੈਣਾ ਵਾ ਉਸਤਾਦ ਜੀ ਜਿਸ ਹਿਸਾਬ ਨਾਲ ਕਿਚਨ ਤੇ ਕਮਰਾ ਦੱਸ ਰਹੇ ਹੋ, ਇਹ ਤੇ ਕੁਆਟਰ ਟਾਈਪ ਕੰਮ ਲੱਗਣ ਦੇ ਯਾਰ Water ਤੂੰ tap- ਸੱਚੀ ਮੈਂ ਤੈਨੂੰ ਕਹਿ ਰਿਹਾ ਵਾਂ ਮੈਂ ਮਜ਼ਾਕ ਨਹੀਂ ਕਰ ਰਿਹਾ ਤੂੰ ਪੌੜੀਆਂ ਚੜ੍ਹਨੀਆਂ ਰਾਤ ਨੂੰ 10-11 ਵਜੇ ਤੇ ਤੂੰ ਵੇਖਣਾ ਵਾ ਕਿ ਇਹ ਕੀ ਹਾਲ ਹੈ ਤੇ ਤੈਨੂੰ ਇੰਜ ਲੱਗਣਾ ਹੈ ਕਿ ਇੱਕ ਧੁੰਦ ਪੈ ਰਹੀ ਹੈ ਤੇ ਖੁੱਲੀ ਜਗ੍ਹਾ ਤੇ ਇੱਕ ਬਸ ਇੱਕ ਕਮਰਾ ਜਿਹਾ ਬਣਿਆ ਤੇ ਉਹਦੇ ਅੰਦਰ ਮਾਸੂਮ ਬੱਚੇ ਯਾਰ ਮੈਂ ਪਤਾ ਕਿਉਂ ਐਵੇਂ ਨਹੀਂ ਬਿਮਾਰੀਆਂ ਚੜੀਆਂ ਮਗਰ ਹੱਥ ਧੋ ਕੇ ਬਿਮਾਰੀਆਂ ਮਗਰ ਜਿਹੜੀਆਂ ਆਰਾਮ ਹੀ ਨਹੀਂ ਆ ਨਹੀਂ ਤੇ ਨਜ਼ਰੇ ਜ਼ੁਕਾਮ ਦੀ ਕਿਹੜੀ ਗੱਲ ਆ ਕੋਈ ਰੋਲ ਨਹੀਂ ਬੁਖਾਰ ਦੀ ਕਿਹੜੀ ਗੱਲ ਆ 3 ਮਹੀਨੇ ਅੱਜ ਫੇਰ ਬੁਖਾਰ ਹੋਇਆ ਮੇਰੇ ਪੂਰੀ ਦੀ ਖੋਇਆ ਸੀ ਜੋ ਮੇਰੇ ਪੂਰੀ ਦੁਨੀਆ ਤੋਂ ਜਾਣ ਲੱਗੇ ਉਹਨੇ ਕਿਹਾ ਸੀ ਕਿ ਸਾਇਦ ਮੇਰੀ ਸੁਣ ਲੈ ਗੱਲ ਮੇਰੀ ਆਖਰ ਕੋਈ ਆਚਾ ਪੌੜੀਆਂ ਚੜ੍ਹਦੇ ਕਿਚਨ ਰੱਖੀ ਤੇ ਇਦਾਂ ਸੈਕ ਕਟਿੰਗ ਇਦਾਂ ਕਰੀ ਤੇ ਹਲਕੀ ਧੁੰਦ ਪਵੇ ਇਹ ਯਾਰ ਠੀਕ ਹੈ ਕਿ ਮਰ ਗਏ ਫੌਤ ਹੋ ਗਏ ਮੈਂ ਕਿਹਾ ਭਾਈ ਜਿੱਦਾਂ ਤੁਸੀਂ ਕਹਿੰਦੇ ਤੇ ਹੋਏ ਨਹੀਂ ਉਹ ਭਲਾ ਕਿਉਂ ਇਦਾਂ ਕਹਿ ਗਏ ਉਹਨਾਂ ਨੇ ਕਿਹਾ ਸਾਲਿਓ ਜਿੱਦਾਂ ਤੁਸੀਂ ਮੈਨੂੰ ਮਾਰਿਆ ਤੁਹਾਨੂੰ ਮੈਂ ਵੀ ਤੁਹਾਨੂੰ ਮੈਂ ਠੰਡ ਚ ਕੁੰਗੜ ਕੇ ਜਿੱਦਾਂ ਮੈਂ ਚੱਲਾਂ ਮੈਂ ਤੁਹਾਨੂੰ ਪਤਾ ਤੁਹਾਡੇ ਬੱਚਿਆਂ ਨੂੰ ਇਦਾਂ ਹੋਊਗਾ ਨਾ ਤੇ ਤੁਹਾਨੂੰ ਪਤਾ ਲੱਗੂ ਕੀ ਹੋਵੇ ਥੱਲੇ 3 ਕਮਰੇ ਉੱਤੇ 2 ਕਮਰੇ ਆ ਉਧਰ ਪੈ ਜਾਓ ਉਧਰ ਪੈ ਜਾਓ ਅੱਛਾ ਉੱਤੇ 2 ਕਮਰੇ ਆ ਇੱਕ ਕਮਰਾ ਇਹਦਾ ਵਾ ਸਾਹਮਣੇ ਤੇ ਪੌੜੀਆਂ ਚੜ ਕੇ ਵਾਪਸ ਨੂੰ ਮੂਵ ਕਰੋ ਤੇ ਇੱਕ ਕਮਰਾ ਹੋਰ ਆ ਉਹ ਲੈਦਾ ਭਰਾ ਦਾ ਵਾ ਉਹ ਲੈਦਾ ਭਰਾ ਦਾ ਉਹ ਜ਼ਾਹਮ ਥੱਲੇ ਸ਼ਿਫਟ ਕਰਤਾ ਵਾ ਥੱਲੇ ਆ ਵੇਖਿਆ ਥੱਲੇ ਕਰੀ ਜਾ ਰਿਹਾ ਆਪ ਨਹੀਂ ਥੱਲੇ ਸ਼ਿਫਟ ਮੈਂ ਹੋ ਆਪ ਭਲਾ ਕਿਉਂ ਨਹੀਂ ਆ ਰਿਹਾ ਫਿਰ ਉਹ ਉੱਪਰ ਵਿਹੜਾ ਖੁੱਲਾ ਸਵੇਰੇ ਧੁੱਪ ਨਿਕਲਦੀ ਮੈਂ ਸਕੂਨ ਨਾਲ ਮਾਲਟੇ ਲੈ ਕੇ ਮੂਲੀਆਂ ਕੱਟ ਕੇ ਕਿੰਨੀ ਕੁ ਧੁੱਪ ਨਿਕਲਦੀ ਜੀ ਸਵੇਰੇ ਬਹੁਤ ਨਹੀਂ ਨਿਕਲਦੀ ਫੁੱਲੋ ਆ ਮੇਰਾ ਰੰਗ ਉੱਪਰ ਹੀ ਕਾਲਾ ਹੈ ਧੁੱਪੇ ਬਹਿ ਬਹਿ ਕੇ 3-4 ਦਿਨ ਹੋ ਗਏ ਹੁਣ ਕੋਈ ਨਹੀਂ ਆ ਰਹੀ ਧੁੱਪ ਹਫਤਾ ਹੋ ਗਿਆ ਸੂਰਜ ਲੁਕਿਆ ਪਿਆ ਵਾ ਕੀ ਗੱਲ ਨਾਲ ਤੂੰ ਚ। ਕੇਸ ਲਾ ਲਿਆ ਤੂੰ ਲੈ ਜਾ ਕੇ Okay, ਘਰ ਛੱਡ ਕੇ ਠੀਕ ਆ ਫਿਰ ਸਰ ਤੂੰ ਇੱਥੇ ਆਉਣਾ ਹਾਂ ਤੂੰ ਮੈਂ ਭੈਣ ਦਾ ਜਿਵੇਂ ਦੱਸੂਗਾ। ਭੈਣ ਖਰਾਬ ਕਰਤੀ ਭੈਣ ਦਾ ਖੱਬਾ ਇਸ਼ਾਰਾ ਨਹੀਂ ਮੈਂ ਕਿਹਾ ਤੈਨੂੰ ਮੈਂ ਦੱਸੂਗਾ ਨਾ ਐਡਾ ਮੂੰਹ ਕਰਤਾ ਲਾਲੀਆਂ ਲਿਆਤੀਆਂ ਮੂੰਹ ਤੂੰ ਮੂੰਹ ਹੀ ਮੈਂ ਵਿਚਾਰੀ ਜਾਂਦੀ ਖਵਾ ਜਾਂਦੀ ਪਿਆ। ਖਵਾ ਪਵਾ ਕੇ ਉਹਨੂੰ ਸਾਜੀ ਮੇਰੇ ਕੋਲ 10000 ਰੁਪਏ ਲੈ ਜੀ ਉਹਨੂੰ ਫਰੂਟ ਠੀਕ ਹੈ ਸਰ ਸੇਬ ਲੀਚੀ ਉਸਤਾਦ ਉਹਨੂੰ ਜੀ 15 ਦਿਨ ਮਹੀਨਾ ਉਹਦੀ ਇਹਦਾ ਐਟਮਾਂ ਦੀ ਐਡਾ ਮੂੰਹ ਕਰਨਾ ਤੇ ਭੈਣ ਦੇ ਵਕੀਲ ਲੜਾ ਦੇਣਾ ਵਾ ਸਾਜੀ ਭੈਣ ਉਹਨੇ- ਇੱਥੇ ਆਈ ਨਹੀਂ ਦੇਖਿਓ ਪਹਿਲੀ ਵਾਰੀ ਐਡਾ ਐਡਾ ਵੱਡਾ ਫਰੂਟ ਵੇਖਣਾ ਉਹਨੇ ਕਹਿਣਾ ਹਾਂ ਇਹ ਨਹੀਂ ਆ ਕੀ ਹੈ ਹਾਂ ਕਿਉਂਕਿ ਇਹ ਛੋਟੇ- ਉਹ ਜਿਹੜੇ ਫਰੂਟ ਤੂੰ ਲੈ ਕੇ ਜਾਣਾ ਬਗੈਰ ਦਾ ਅੱਲਾ ਮਾਫੀ ਦੇਵੇ ਉਹ ਸੇਬ ਆ ਉਹਨਾਂ ਦਾ ਨਾਲ ਭੇਂਟੇ ਖੇਡ ਲੋ ਭਾਵੇਂ ਐਸੇ ਹਾਂਜੀ ਨਿਆਣਿਆਂ ਨੂੰ ਕੜੀ ਝੋਟਾ ਕਰਕੇ ਖਲੋਂਦੀ ਰਹੀ ਗਈ ਕਦੀ ਕਿ ਝੋਟਾ ਜੁੱਤੀ ਕੱਪੜਾ ਵੀ ਲੈ ਕੇ ਦੇ ਯਾਰ ਦਾਣੇ ਛੱਡ ਦੇ ਪੂਰਾ ਯਾਰ ਹੱਥ ਰੱਖਾਂਗੇ। ਚਕੋਤਰਾ ਕਿੱਡਾ ਵੱਡਾ ਹੁੰਦਾ ਹਾਂਜੀ ਚਕੋਤਰਾ ਇੰਜ ਛਿੱਲਣ ਦੇ ਹੁੰਦੇ ਜਿਵੇਂ ਜੂਆ ਮਾਰਨ ਦੇ ਐਡਾ ਕੁ ਚਕੋਤਰਾ ਸੇਬ ਜਿਹੜੇ ਲੈ ਕੇ ਜਾਊ ਜੈਰਵਨ ਮਾਲਟੇ ਡੇਡੇ ਹੁਣ ਮੇਰੀ ਸੁਣੋ ਗੱਲ 6 ਮਹੀਨੇ ਦਾ ਬੱਚਾ ਐਡਾ ਚਕੋਤਰਾ ਫੜਦਾ ਚੰਗਾ ਲੱਗਦਾ ਨਹੀਂ ਉਹ ਜਿਹੜੀ 6 ਮਹੀਨੇ ਦੇ ਬੱਚੇ ਦੀ ਮਾਂ ਵਾ ਉਹਦੇ ਵਾਸਤੇ ਤਾਂ ਕੋਈ ਲੈ ਕੇ ਜਾ ਉਹਦਾ ਚਕੋਤਰਾ ਖਾਂਦੀ ਨਹੀਂ ਖਾਂਦੀ ਪਪੀਤਾ ਵਾ ਅਨਾਨਾਸ ਖਾਂਦੀ ਹੈ ਚੀਕੂ ਖਾਂਦੀ ਸ਼ਰੀਫਾ ਖਾਂਦੀ ਹੈ ਹੁਣ ਤਾਂ ਫਲ ਹੀ ਹੋਰ ਇਹ ਵਾ ਚੀਜ਼ਾਂ ਨੂੰ ਲੋ ਕੌਣ ਪਸੰਦ ਸ਼ਰੀਫਾ ਚੀਕੂ ਜਿਹੜੇ ਫਲ ਜ਼ਿੰਦਗੀ ਚ ਖਾਂਦਾ ਹੀ ਕੋਈ ਮੈਂ ਲੈ ਜਾਣੀ ਆ ਮੇਰਾ ਉਸਤਾਦ ਜੀ ਲੋਕੀ ਘਰ ਚਾਹੁੰਦੇ ਆ ਤੇ ਇਦਾਂ ਦਾ ਸਟੇਟ ਤੋਂ ਬਣਿਆ ਹੁੰਦਾ ਕਿ ਵੀ ਮੇਰੇ ਵਰਗਾ ਸਖੀ ਕੋਈ ਨਹੀਂ ਔਰ ਆ ਮੈਂ ਤੇ ਮਦਸਰ ਬੇਟੇ ਕਹਿੰਦਾ ਔਰ ਯਾਰ ਸ਼ਾਦ ਆ ਪੈਸੇ ਲੈ ਯਾਰ ਉਹਦਾ ਹੱਥ ਲਵਾ ਕੇ ਬਿਸਕੁਟ ਬਣਦੀ ਆ ਆਪਾਂ ਨਹੀਂ ਤੇ ਉਹ ਤੇ 15-20 ਮਿੰਟ ਬੈਠੇ ਰਹੇ ਉਹ ਓਏ ਤੂੰ ਬਾਅਦ ਚ ਪਤਾ ਕੀ ਕਹਿਣਾ ਫਿਰ ਤੂੰ ਲੈਣ ਜਾਣਾ ਫਿਰ ਉਹਦਾ ਦਿਲ ਨਹੀਂ ਕਰਦਾ ਸਾਜੀ ਮੇਰੇ ਘਰੋਂ ਆਉਣ ਨੂੰ ਕਿਉਂਕਿ ਮੈਂ ਖਿਦਮਤ ਹੀ ਇੰਨੀ ਕਰਨੀ ਭੈਣ ਆਪਣੀ ਕੀ ਬਾਤ ਉਹਦੇ ਬਾਅਦ ਫਿਰ ਬੁੱਢੀ ਰੱਖ ਲੈਣੀ ਇਹਨੂੰ ਕੰਮ ਹੀ ਨਹੀਂ ਕਰਨ ਦੇਣਾ ਯਾਰ ਲੱਤਾਂ ਘੁੱਟੇ ਉਹਦੇ ਸਾਰਾ ਕੁਝ ਸਿਰ ਜਾਂ ਚੱਲੇ ਜਿਹੜੀ ਰੀਜਨਲ ਭੈਣ ਆ ਉਹ ਵਿਚਾਰੀ ਦੀ ਇੱਥੇ ਚੰਬਲ ਨਾਲ ਘੜੀ ਜੀ ਬਣੀ ਹੋਈ ਆ ਤੁਸੀਂ ਸਿਰਫ ਉਹ ਵਿਟ ਨੂੰ ਵਿਟ ਕਿੰਨੇ ਦੀ ਉਹ 250 ਰੁਪਏ ਦੀ ਉਹ ਨਹੀਂ ਲੈ ਕੇ ਦਿੱਤੀ ਤੁਸੀਂ ਲੜ ਕੇ ਨਾ ਕਿਹਾ ਸੀ ਉਹ ਭਾਈ ਨੂੰ ਲੈ ਜਾਓ ਵਾਪਸ ਚਲੋ ਸਾਡਾ ਘਰੇਲੂ ਮਸਲਾ ਵਾ ਚਲੋ ਭਾਜੀ ਛੱਡੋ ਹੁਣ ਤੁਹਾਨੂੰ ਇਸ ਚੀਜ਼ ਦਾ ਪਤਾ ਨਹੀਂ ਤੁਸੀਂ ਛੱਤ ਕਹਿੰਦੇ ਫਾਈਬਰ ਦੀ ਬਟਨ ਨਾਲ ਖੁੱਲਣ ਵਾਲੀ ਛੱਤ ਲੋਈ ਹੋਈ ਹੈ ਉਹ ਬਟਨ ਨਾਲ ਕਿਹੜੀ ਖੁੱਲਦੀ ਨਾ ਭਾਈ ਆਰਟਿਸਟ ਭਾਈ ਆ ਕਰ ਫਾਈਬਰ ਦੀ ਛੱਤ ਆ ਉਸਤਾਦ ਜੀ ਇੰਜ ਉਹ ਜੁੜਦੀ 11 ਵਜੇ ਦਾ ਆਇਆ ਵਾ ਬਸ ਕਹਿੰਦਾ ਮੈਂ 11 ਰਾਤੀ ਕੀ ਕਹਿੰਦਾ ਸੀ ਹਾਂ ਮੈਂ ਕਿਹਾ ਤੂੰ 11 ਵਜੇ ਆਈ ਸੀ ਅਸੀਂ 6:30 ਵਜੇ ਆ ਜਾਾਂਗੇ ਇੱਕ ਦਿਨ ਦਾ ਉਸਤਾਦ ਜੀ ਸਮਝਾਉਂਦੇ ਤੇ ਬਾਰ-ਬਾਰ ਕਹੀ ਜਾ ਨਹੀਂ ਇਨਸ਼ਾਅੱਲਾ ਤਾਲਾ ਉਸਤਾਦ ਜੀ ਮੈਂ ਚਾਲੂ ਹੋ ਜਾਊਗਾ ਨਹੀਂ ਇਨਸ਼ਾਅੱਲਾ ਤਾਲਾ ਉਸਤਾਦ ਜੀ ਤੇ ਉਸ ਤੋਂ ਬਾਅਦ 3 ਦਿਨ ਨਹੀਂ ਕੱਲ ਦਾਨਸ਼ ਗਿਆ ਕਿੰਨੇ ਵਜੇ ਆਉਣਾ ਦਾਨਸ਼ ਕਹਿੰਦਾ ਕੱਲ 1 ਵਜੇ 1 ਵਜੇ 11 ਵਜੇ ਇੱਥੇ ਹੋਣਾ ਮੈਂ 11 ਵਜੇ ਕਹਿੰਦਾ ਮੈਂ ਦਫ਼ਤਰ ਦੇ ਵਿੱਚ ਕਿੰਨਾ ਹੋਇਆ? ਨਹੀਂ 4 ਵਜੇ 4 ਵਜੇ ਮੈਂ ਕਿਹਾ ਤੂੰ 11 ਵਜੇ ਜਿੱਥੇ ਵੀ ਹੋਵੇ 1 ਵਜੇ ਤੂੰ ਇੱਥੇ ਹੋਣਾ ਵਾ 11 ਵਜੇ ਇੱਥੇ ਨਾ ਤੁਹਾਨੂੰ ਪਤਾ ਇਹ ਰਿਮੋਟ ਫਾਈਬਰ ਦੀ ਛੱਤ ਇੰਜ ਖੁੱਲਦੀ ਆ ਸੱਚੀ ਉਸਤਾਦ ਜੀ ਤੁਸੀਂ ਦੇਖਣਾ ਹੁਣ ਜਾ ਕੇ ਇਹ ਰਿਮੋਟ ਨਾਲ ਬੰਦ ਕੀਤਾ ਛੱਤ ਐ ਬੰਦ ਹੁੰਦੀ ਆ
ਓਏ ਉਸਤਾਦ ਜੀ ਖੁੱਲ ਗਈ ਹੈ, ਰਿਮੋਟ ਦੇ ਸੈੱਲ ਮੁੱਕੇ ਆ, ਉਹ ਬੱਚੇ ਠੰਡ ਚ ਓ ਯਾਰ ਪਏ। ਕੀ ਪਰ remote ਨਹੀਂ। ਟੀਆਰ ਗਾਰਡਰ ਦੀ ਛਾਤਾ ਯਾਰ ਸਰ ਨੀਚੇ ਲੈਂਟਰ ਤੁਸੀਂ ਟੀਆਰ ਦੱਸੀ ਜਾਣਾ, ਥੱਲੇ ਲੈਂਟਰ ਆਇਆ ਵੀ ਤਾਂ ਦੱਸੋ ਨਾ। ਥੱਲੇ ਆ ਉੱਪਰ ਨਾ। ਟੀਆਰ ਕਾਰਡ ਨਹੀਂ ਪਾਉਣਾ ਸੀਗਾ। ਔਰ ਉਹ ਡਿੱਗਣ ਦੇ ਕਰੀਬੁਲ ਮਰਗਾ ਹਾਂਜੀ ਔਰ ਮੋੜ ਵਾਲੇ ਨਹੀਂ ਸਾਜ ਜੀ ਉਹ ਜਿਹੜਾ ਤੁਹਾਡੇ ਘਰ ਦਾ ਲੈਂਟਰ ਆ। ਨਹੀਂ ਨਹੀਂ ਡਿੱਗਣ ਵਾਲਾ ਨਹੀਂ ਹੈਗਾ ਸਾਰੀ ਹਲਤੇ ਦੀ ਉਮਰ ਮਿਆਦ ਦੇ ਮੁੱਦਤ ਨਹੀਂ ਪੂਰੀ ਹੋਈ। ਜੀ 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 ਲੈਂਟਰ 100 ਸਾਲ ਕੱਢਦਾ ਹੁੰਦਾ, ਸਾਨੂੰ ਹਲੇ 18 ਸਾਲ ਹੀ ਹੋਏ ਪਾਇਆ ਨੂੰ। ਔਰ ਦੂਸਰੀ ਗੱਲ ਐਵੇਂ ਨੂੰ ਉਸ ਮਕਾਨ ਦਾ 90 ਲੱਖ ਲੱਗਾ, ਕਿਸੇ ਗੱਲ ਨਹੀਂ ਲੱਗਾ। ਐਵੇਂ ਹੁਣ ਫਰੰਟ ਤੇ ਲਵਾਵਾਂਗਾ ਪੱਥਰ ਚ। ਲਓ ਜੀ ਫੈਸਲਾਬਾਦ ਸਿਟੀ ਦੇ ਵਿੱਚ 4 ਮਰਲੇ ਦਾ ਮਕਾਨ ਹੈ, 90 ਲੱਖ ਲੱਗਾ ਇਹਨਾਂ ਨੂੰ ਤਾਂ ਮਕਾਨ ਦੇ ਲੋ ਕਿਤੇ ਸਾਜੀ 4 ਮਰਲੇ ਦਾ ਮਕਾਨ 4 ਮਰਲੇ ਦਾ ਮਕਾਨ ਜਿਹੜਾ ਬਣਿਆ ਨਾ ਡਬਲ ਸਟੋਰੀ ਹਾਂਜੀ। 1.25 ਕਰੋੜ 1.5 ਕਰੋੜ ਤੋਂ ਘੱਟ ਨਹੀਂ ਹੋਗਾ। ਤੈਨੂੰ ਉਹਨਾਂ ਨੂੰ 90 ਲੱਖ ਲੱਗਾ ਵਾ। ਉਹਦੀ ਵਜ੍ਹਾ ਪਤਾ ਕੀ, ਇਲਾਕਾ ਥੋੜਾ ਜਿਹਾ ਔਕਵਰਡ ਹੈ ਖਮਦਾ। ਮੰਨ ਗਿਆ ਨਾ ਹੁਣ ਔਕਵਰਡ ਮੰਨ ਗਿਆ ਨਾ ਇਲਾਕਾ ਔਕਵਰਡ ਭਲਾ ਮਤਲਬ ਕੀ ਹੁੰਦਾ ਵਾ, ਯਾਨੀ ਕਿ ਇਹ ਨਾ ਵੱਡੀ ਗੱਡੀ ਜਿਹੜੀ ਆ ਉਹ ਉਤੋਂ ਦੀ ਹੁਣ ਇਧਰੋਂ ਆਪਣਾ ਭਾਜੀ ਜਿਹਨੇ 90 ਲੱਖ ਲਾਇਆ ਨਾ ਉਧਰੋਂ ਨਾ ਬਣ ਠਹਿਰ ਜਾਂਦੇ ਨੇ ਨਾ। ਨਹੀਂ ਗੱਲ ਮੈਂ ਬਣਾ ਲੈਂਦਾ ਜਿਹਨੇ 90 ਲੱਖ ਲਾਇਆ ਉਹਨੇ ਦੱਸ ਉਹਨੇ ਕਿਹਾ ਮੈਂ ਦੇਣੇ ਕਿੱਦਾਂ ਵਾ। 4 ਉਹਨੇ ਤੁਹਾਨੂੰ ਕਮੇਟੀਆਂ ਬਣਾਈਆਂ ਨੇ, ਇੱਕ ਉਹਦੀ 18ਵੀਂ ਕਮੇਟੀ ਜਿਹਨੇ ਬਣਾਈ, ਇੱਕ ਉਹਦੀ 6ਵੀਂ ਕਮੇਟੀ ਹੈ। ਸਾਲ ਦਾ ਟਾਈਮ ਲਿਆ ਠੀਕ ਆ ਹਾਂਜੀ। ਬੜੀ 7-8 ਲੱਖ ਰੁਪਏ ਉਹਨੇ ਕਿਹਾ ਮੈਂ ਐਡਵਾਂਸ ਦਿਆਂਗਾ, ਬਾਕੀ ਉਹਨੇ ਕਿਹਾ ਮੈਂ ਫਿਰ ਦਿੰਦਾ ਰਵਾਂਗਾ। ਇਹ ਤਾਂ ਉਹਨੇ 90 ਲੱਖ ਕੈਸ਼ 70 ਦੇ ਉੱਤੇ ਨਹੀਂ ਵਿਕਣਾ ਉਹ। ਹਾਂਜੀ ਮੈਨੂੰ ਉਹਦਾ ਫੋਨ ਹੈ ਮਕਾਨ ਜਿਹਨੇ ਲੈਣਾ ਸੀਗਾ, ਕਹਿੰਦਾ 70 ਲੱਖ। ਮੈਂ ਕਹਿੰਦਾ ਨਹੀਂ, ਕਹਿੰਦਾ 80 ਲੱਖ। ਮੈਂ ਕਹਿੰਦਾ ਨਹੀਂ, ਕਹਿੰਦਾ 90 ਲੱਖ। ਮੈਂ ਕਹਿੰਦਾ ਡਨ। ਤੇ 90 ਲੱਖ ਲੱਗਾ ਭਾਜੀ। ਹੁਣ ਅੰਮੀ ਜੀ ਨੇ ਹਮੇ ਮੇਰੇ ਬੜੇ ਪਲਾਨਰ ਆ, ਅੰਮੀ ਕਹਿੰਦੇ ਆਪਾਂ ਬਾਹਰ ਪੱਥਰ ਲਾਵਾਂਗੇ, ਇਹਨੂੰ ਕਰੋੜ ਦਾ ਵੇਚ ਦੇਵਾਂਗੇ। ਤੁਸੀਂ ਉਹ ਵਾਰਸਪੁਰ ਰੋਡ ਦੇਖਿਆ ਕਿਹੜਾ ਚਿਲ ਮਾਹੌਲ ਆ? ਤੇ ਉੱਥੇ ਮਸਤ ਨੇ ਸਾਰੇ ਕਿਉਂ ਵੀ ਜਿਹੜੇ ਆ ਕੇ ਬਾਹਰ ਦਾ ਪੱਥਰ ਵੇਖ ਕੇ ਅੰਦਰ ਤੱਕ ਦੇਖ ਕੇ ਕਰੋੜ ਦੇ ਜਾਣਗੇ ਤਾਂ। ਅੰਦਰ ਥੋੜੇ ਅੰਦਰ ਲਵਾ ਦਾਂਗੇ, ਜੇ ਅੰਦਰ ਉਹਨੇ ਆਉਣਾ। ਮਹੱਲੇ ਦੇ ਹਿਸਾਬ ਨਾਲ ਪੈਸੇ ਲੱਗਣੇ, ਉੱਥੇ ਪੈਸਾ ਲਾਣਾ ਫਜ਼ੂਲ। ਭਾਜੀ ਅਹਿਮਦ ਗਾਰਡਨ ਨਾਮ ਹੀ ਕਾਫੀ ਹੈ। ਭਾਈਜਾਨ ਉਹ ਸਾਰਾ ਅਹਿਮਦ ਗਾਰਡਨ ਓਏ ਭਾਈਜਾਨ ਉਹ ਸਾਰਾ ਉਹ ਗੈਰ ਰਜਿਸਟਰੀ ਸ਼ੁਦਾ ਇਲਾਕਾ ਵਾ। ਨਹੀਂ ਨਹੀਂ ਉਹ ਹੁਣ ਗਵਰਨਮੈਂਟ ਨੇ ਢਾ ਦੇਣਾ ਵਾ। ਜੋ ਸੂਰਤ ਹਾਲ ਬਣੀ ਪਈ ਨਾ, ਅਗਲੇ ਦੇਖ ਲੈ ਕਿੱਥੇ ਕਿੱਥੇ ਸੇਰ ਹੋਏ ਨੇ, ਰੇਲਵੇ ਰੋਡ ਦੇ ਸੇਰ ਹੋਏ ਨੇ ਪੂਰੇ ਅਗਲੇ। ਕਚਹਿਰੀ ਜੀ, ਬਾਜ਼ਾਰ ਮੈਂ- ਵਿੱਚੋਂ ਚੀਜ਼ ਚੈਰੀ ਬਾਜ਼ਾਰ ਹਾਂ ਵਿੱਚੋਂ ਕਹਿੰਦੇ ਨੇ ਮੈਂ ਵਿੱਚੋਂ ਲੱਤ ਰੱਖ ਕੇ ਚੀਰ ਦਿਆਂਗਾ, ਲੇਕਿਨ ਉਹਦੇ ਚੋਂ ਗ੍ਰੀਨਰੀ ਗਾਰਡਨ ਉਹਨੂੰ ਬਾਗ ਟੈਪ ਬਣਾਉਣ ਲੱਗੇ, ਟੂਰਿਸਟ ਪੁਆਇੰਟ ਟੂਰਿਸਟ ਪੁਆਇੰਟ ਬਣਾਉਣ ਲੱਗੇ ਕਚਹਿਰੀ ਬਾਜ਼ਾਰ। ਸਾਜੀ ਆਲੇ ਦੁਆਲੇ ਬਿਲਡਿੰਗਾਂ ਤੇ ਵੀ ਕੰਮ ਕਰਨਾ ਵਾ ਉਹਨਾਂ ਨੂੰ। ਇੱਕ ਉਹਦੇ ਬੋਰਡ ਸ਼ੋਰ ਲਾ ਕੇ ਉਹਨਾਂ ਨੇ ਉਹਨੂੰ ਪੇਂਟ ਸ਼ੇਡ ਕਰਨਾ ਸਾਰਾ। ਨਹੀਂ ਨਹੀਂ ਸਾਡੀ ਗਲੀ ਤੇ ਦੇ ਹੁਣ ਉਹਨਾਂ ਨੇ ਸਾਰਾ ਜਿੰਨਾ ਗੈਰ ਕਾਨੂੰਨੀ ਨਾ ਢਾ ਦੇਣਾ ਇਹਨਾਂ ਦਾ। ਹੁਣ ਮੈਂ ਤਦੀ ਤੇ ਰੇਡ ਰੂਡ ਲਵਾਉਂਦੇ ਫਿਰਦੇ। ਨਹੀਂ ਨਹੀਂ ਉਸਤਾਦ ਜੀ ਸਾਡਾ ਗੈਰ ਕਾਨੂੰਨੀ ਇੱਕ ਚੱਪਾ ਵੀ ਨਹੀਂ ਹੈਗਾ। ਮੈਂ ਤਾਂ ਜ਼ਿਆਦਾ ਕੁਰਸੀ ਉੱਚੀ ਰਖਾਈ, ਮੈਂ ਕਿਹਾ ਵੀ ਨਹੀਂ ਗੈਰ ਕਾਨੂੰਨੀ ਆ ਬਾਹਰ ਪੌੜੀ। ਅੱਛਾ ਲੋਕਾਂ ਨੇ ਨਾ ਵੀਡੀਓ 'ਚ ਤੇਰੀ ਕੁਰਸੀ ਵੇਖ ਲਈ ਹੈ, ਹੁਣ ਝੂਠ ਹੋਣਾ ਕਿ ਬੋਲ ਜਿੰਨਾ ਮੈਂ ਕਹਿੰਦੇ ਆ ਇਹ ਕੁਰਸੀ ਨੀਵੀਂ ਰੱਖੀ ਵੀ ਆ। ਉਹ ਨਹੀਂ ਫਿੱਟੇ ਮੂੰਹ ਤੇਰਾ ਬਾਹਰ ਬੂਹਾ ਹੜਕਾਉਣਾ, ਇੰਜ ਬੂਹਾ ਥੱਲੇ ਹੋ ਕੇ ਖੜਕਾਉਣਾ, ਕੁਲਚਾ ਲਾਉਣ ਲੱਗੇ ਇੰਜ ਬੂਹਾ ਹੜਕਾਉਣਾ ਪੈਂਦਾ। ਬੂਆ ਦੇਖਿਆ ਵਾ ਜਰਮਨੀ ਦੀ ਗਲੀ ਸੀ ਉਹੀ ਬਣਨ ਲੱਗੀ ਆ। ਬਾਹਰ ਤਖਤੀਆਂ ਲੱਗਣੀਆਂ, ਮੀਠੇ ਕੀ ਬੈਠਕ, ਅਸ਼ਰਫ ਕੀ ਬੈਠਕ, ਦਾਨਿਆਲ ਕੀ ਬੈਠਕ, ਉਹ ਸਾਰਾ ਮਾਹੌਲ ਹੁੰਦਾ। ਦਾਨਿਆਲ ਨਾਂ ਦਾ ਤਾਂ ਮੁੰਡਾ ਹੀ ਕੋਈ ਪੂਰੇ ਮਹੱਲੇ ਜਾ ਇਦਾਂ ਦਾ ਹੀ ਆ, ਮਿੱਠਾ ਅਸ਼ਰਫ ਭੋਲਾ ਭੋਲਾ। ਦਾਨਿਆਲ ਕਿੱਥੇ? ਭਾਖਾ ਸਾਰੇ ਪੁੱਠੇ ਭਾਜੀ ਵਾਲੇ ਬੰਦੇ ਰਹਿੰਦੇ। ਇਧਰੋਂ ਗਿਰਜੇ ਵਾਲਾ ਰੋਡ ਵੀ ਬਣ ਗਿਆ ਵਾ। ਇਧਰੋਂ ਤੁਸੀਂ ਦੇਖਿਆ ਵਾਰਸਪੁਰਾ ਗੋੜ ਕਿੱਡਾ ਦੇਖਿਆ, ਚਿਲ ਮਾਹੌਲ ਹੈ ਨਾ, ਮੋਟਰਵੇ ਪੂਰਾ। ਜੀ 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 ਮੈਂ ਦੇਖ ਲਿਆ। ਇਹ ਦੋਨੋਂ ਰੋਡ ਬਣੇ ਆ। ਹੁਣ ਉਸ ਪ੍ਰਾਪਰਟੀ ਦਾ ਰੇਟ ਹੋਰ ਵੱਧ ਜਾਣਾ ਵਾ। ਕਮ ਸੇ ਕਮ 1 ਕਰੋੜ 30-35 ਲੱਖ ਦਾ ਵਿਕਣਾ ਵਾ, ਵੇਚ ਕੇ ਆਪਾਂ ਭਲਾ ਕਿਤੇ ਭਾਈ ਮਿੱਠੇ ਉਸ ਤੋਂ 2 ਗਲੀਆਂ ਪਿੱਛੇ। ਇਹ ਸਾਜ ਤੁਸੀਂ ਉਹਦੇ ਕੰਨ 'ਚ ਆਵਾਜ਼ ਪਾਈ, ਉਹਨੂੰ 1 ਕਰੋੜ 35 ਯਾਦ ਆਇਆ, ਨਹੀਂ ਤੇ 90 ਲੱਖ ਹੀ। ਅੱਛਾ ਬੜੇ ਪਤੇ ਇਸ ਤੋਂ ਨਾ ਕਿ ਯਾਰ ਕੋਈ ਨਹੀਂ ਇਹਨੇ ਵੱਧ ਜਾਣਾ ਸਾਲ ਬਾਅਦ, ਫਿਰ ਵੇਚ ਕੇ ਨਾ ਕਿਤੇ ਹੋਰ ਲੈ ਲਾਂਗਾ। ਵੀ ਜਿੱਥੇ ਤੁਸੀਂ ਹੋਰ ਲੈਣਾ ਉਹ ਨਹੀਂ ਵਧਿਆ ਹੋਣਾ ਉਹਨੂੰ। ਮੰਮੀ ਦੇ ਅੱਗੇ ਵਧ ਗਿਆ। ਦੱਸ ਨਹੀਂ ਨਹੀਂ ਤੁਸੀਂ ਗੱਲ ਸਮਝੇ ਨਹੀਂ। ਇਹ ਹੁਣ ਜਿਹੜਾ ਅਹਿਮਦ ਗਾਰਡਨ ਦੀ ਇਹ ਪ੍ਰਾਪਰਟੀ 19 ਲੱਖ ਰੁਪਏ ਮਰਲਾ ਬੋਲਣ ਡਿਆ ਉੱਥੇ ਜੀ। 19 ਲੱਖ। ਮੈਂ ਜਦੋਂ ਗਿਆ ਨਾ ਪ੍ਰੋਜੈਕਟ ਤੇ ਪ੍ਰਾਪਰਟੀ ਦੀ ਬੋਲੀ ਲੱਗਣੀ ਸੀ, ਮੇਰੇ ਮਕਾਨ ਦਾ 19 ਲੱਖ ਮਰਲਾ ਲੱਗਾ। ਉਸ ਤੋਂ 2 ਮਕਾਨ ਅੱਗੇ ਆ, ਉਹਦਾ 21 ਲੱਖ ਲੱਗਾ। ਇਹ ਰੇਟ ਨਿਕਲਦੇ ਹੁੰਦੇ ਆ ਤਾਂ ਰਜਿਸਟਰੀ ਦਾ। 19 ਮੈਂ ਚਾਰ ਗੱਡੀ 'ਚ ਮਰਲੇ। ਉਸਤਾਦ ਜੀ ਨੂੰ ਸਾਰਾ ਕੁਝ ਦੱਸਦਾ ਗਿਆ। ਉਸਤਾਦ ਜੀ ਇੱਧਰ ਨੂੰ ਮੁੜਨਾ, ਆ ਕਰਨਾ, ਉਹ ਇੱਕ ਕਰਨਾ। ਇੱਕ ਚੀਜ਼ ਇਹਨੇ ਮੈਨੂੰ ਦਿਖਾਈ ਆ। ਇੱਕ ਦੁਕਾਨ ਆਉਂਦੀ ਸੀ ਨਾ ਮਨਿਆਰੀ ਦੀ, ਤੇ ਕਹਿੰਦਾ ਸੀ ਉਸਤਾਦ ਜੀ ਲਓ ਜੀ ਕਾਸਮੈਟਿਕ ਵਾਲੀ ਮਾਰਕੀਟ ਸ਼ੁਰੂ ਹੋ ਗਈ। ਨਹੀਂ, ਤੇ ਦੁਕਾਨ ਅਸੀਂ ਟੱਪਦੇ ਸੀ ਤੇ ਕਹਿੰਦਾ ਕਾਸਮੈਟਿਕ ਵਾਲੀ ਮਾਰਕੀਟ ਮੁੱਕ ਗਈ ਆ, ਐਨਕਾਂ ਨਹੀਂ ਜ਼ਰੂਰੀ। ਅੱਗੋਂ ਐਨਕਾਂ ਵਾਲੀ ਸ਼ੁਰੂ ਹੋ ਗਈ। ਗਲਤ ਗਾਈਡ ਕੀਤਾ ਵਾ। ਹੁਣ ਤੁਸੀਂ ਮੇਰੇ ਕਹਿਣ ਤੇ ਇੱਕ ਵਾਰੀ ਮੇਰੇ ਨਾਲ ਇਹਦੇ ਮੁਹੱਲੇ ਜਾਣਾ ਵਾ। ਮੇਰੇ ਗਲੀ ਤੇ ਬਿਲਕੁਲ ਬੂਹੇ ਦੇ ਅੱਗੇ ਸਰੀਰਾ ਲੱਗੀ ਆ। ਤੁਸੀਂ ਮੋਟਰਸਾਈਕਲ ਲਾ ਕੇ ਦਿਖਾਉਣੀ ਤਾਂ ਬੂਹੇ ਦੇ ਅੱਗੇ ਮੋਟਰਸਾਈਕਲ ਜਾਣਾ। ਤੁਹਾਨੂੰ ਉਸ ਤੁਹਾਨੂੰ ਵੱਡੀ ਗੱਡੀ ਪਤਾ ਨਹੀਂ ਕਿੱਥੋਂ ਲਾਉਣੀ, ਟੈਂਕੀ ਚੌਕ ਲਾਉਣੀ ਆ। ਤੇ ਟੈਂਕੀ ਚੌਕ ਭਲੇ ਦੇ ਘਰ ਤੋਂ ਕਿੰਨੀ ਦੂਰ ਆ? ਉੱਥੇ ਤੁਹਾਨੂੰ ਮੋਟਰਸਾਈਕਲ ਤੇ ਲੈਣ ਜਾਏਗਾ। 3 ਦਿਨ ਦਾ ਸਫ਼ਰ ਆ ਟੈਂਕੀ ਚੌਕ। 3-4 ਵਾਰੀ ਉਸਤਾਦ ਜੀ ਤੁਸੀਂ ਮੁਦੱਸਰ ਦੇ ਘਰ ਗਏ ਨਾ, ਮੇਰੀ ਨੁੱਕਰ ਤੇ ਅੱਗੋਂ ਲੰਘ ਯਾਰ ਤੇਰੀ ਗਲੀ 'ਚ ਗੱਡੀ ਵਾਰ ਦੇਣ ਬਸ, ਮੇਰੇ ਕੋਲ ਲੱਖ ਰੁਪਏ ਨਾਮ ਲੈ ਲੈਣ। ਯਾਰ 17 ਘਰ ਇੱਧਰ 17 ਇੱਧਰ, ਕਿਦਾਂ ਗੱਡੀ ਬਣੀ ਉਸਤਾਦ ਜੀ? ਇੱਧਰ ਮੇਰੇ 40 ਇੱਧਰ ਸੀ, 40 ਇੱਧਰ ਸੀ। ਗਲੀ ਬੜੀ ਨਹੀਂ, ਗਲੀ ਤੰਗ ਆ। ਕੱਖ ਵੀ ਨਹੀਂ। ਉਹ ਤੁਹਾਨੂੰ ਪਤਾ ਜਿਹੜਾ ਰਕਸ਼ੇ ਦਾ ਸੌਦਾ ਵਾ, ਉਹ ਰਕਸ਼ਾ ਕਿਸੇ ਦਾ ਨਹੀਂ, ਉਹ ਫਸਿਆ ਹੋਇਆ ਅੰਦਰ। ਤੰਗ ਗਲੀ ਦੀ ਉਹ ਬੜੀ ਦੇਰ ਦਾ ਹੁਣ ਬਾਹਰ ਨਹੀਂ ਜਾਣ ਡੇ ਨਾ ਰਕਸ਼ਾ। ਉਹ ਕੱਟ ਕੇ ਲੰਘਣਾ। ਕੱਟ ਕੇ ਕੱਢਣਾ ਪੈਣਾ ਵਾ, ਜਾਂ ਉਹਨੂੰ ਸਾੜ ਕੇ ਢਾਲ ਕੇ ਉੱਥੇ ਉਹਨੂੰ ਕਿਹਾ ਬਰਤਨ ਪੁਰਤਨ ਬਣਾ ਕੇ ਫੇਰ ਕੱਢਣਗੇ ਉਹ। ਚਲੋ ਆਹ ਛੱਪੜ ਤੇ ਨਹੀਂ ਨਾ ਭਰਿਆ ਸਾਡੀ ਬੂਏ ਗੇ। ਕਿੱਥੇ ਛੱਪੜ ਭਰਿਆ? ਤੈਰ ਕੇ ਆਇਆ। ਯਾਰਾਂ ਤੇ ਨਹੀਂ ਨਾ ਬੱਚੇ ਤੈਰ ਕੇ ਆਇਆ। ਵੇਟ ਛੱਪੜ ਤੇ ਮੈਂ ਵੀ ਦੇਖਿਆ। ਕਿੱਥੇ ਛੱਪੜ ਆ? 2025 ਆ, ਹੱਲੇ ਵੀ ਖੋਤੇ ਬੰਨੇ ਗਲੀ 'ਚ। ਆਹੋ ਹੁਣ ਮੈਂ ਦੱਸਦਾ ਖੋਤਾ ਕਿਉਂ ਬੰਨਿਆ ਵਾ।
ਹਰ ਗਲੀਆਂ ਸੇਮ ਗਲੀਆਂ ਜਰਮਨ ਟੈਗ ਨਿਸ਼ਾਨੀ ਦੇ ਤੌਰ ਤੇ ਬਣਿਆ ਯਾਰ ਖੋਤੇ ਵਾਲੀ ਗਲੀ ਆ ਜਾ ਅਗਲੀ ਗਲੀ ਜਨੇ ਘੋੜਾ ਅੱਛਾ ਬਣਿਆ ਨਿਸ਼ਾਨੀ ਦੇ ਤੌਰ ਤੇ ਕਹਿ ਰਿਹਾ ਇਨਸਾਨੀ ਨਹੀਂ ਨਿਸ਼ਾਨੀ ਦੇ ਤੌਰ ਤੇ ਨਿਸ਼ਾਨੀ ਦੇ ਤੌਰ ਤੇ ਇਹ ਬਣਿਆ ਵੀ ਗਲੀ ਪਛਾਣ ਚ ਆ ਜਾਏ ਨਿਸ਼ਾਨ ਜੇ ਖੋਤੇ ਵਾਲੀ ਗਲੀ ਆ ਅਗਲੀ ਗਲੀ ਘੋੜਾ ਬਣਿਆ ਉਸ ਤੋਂ ਅਗਲੀ ਊਂਟ ਬਣਿਆ ਇੱਕ ਗਲੀ 'ਚ ਖੱਚਰ ਬਣਿਆ ਬੱਕਰਾ ਬਣਿਆ ਅੱਛਾ ਜਾਨਵਰਾਂ ਦੇ ਹਿਸਾਬ ਨਾਲ ਨਿਸ਼ਾਨੀ ਜਾਨਵਰ ਸਾਹਿਬ ਗੱਡੇ ਵਾਲੀ ਗਾੜੀ ਕਿਧਰ ਬਾਈ ਉਸਤਾਦ ਜੀ ਦੀ ਗਲੀ ਚੋਂ ਖੋਤਾ ਕੱਢ ਕੇ ਅਗਲੀ ਗਲੀ 'ਚ ਬੰਨ ਦਿੱਤਾ ਉਹ ਫਿਰ ਵੀ ਇਹ ਨਹੀਂ ਹੋਇਆ ਤਾਂ ਕਹਿਣ ਲੱਗੇ ਖੋਤੇ ਵਾਲੀ ਗਲੀ 'ਚ ਮਿੱਟੇ ਦੇ ਵੇ ਤਾਂ ਗਈ ਤੁਸੀਂ ਇਹ ਨਹੀਂ ਪੁੱਛਣਾ ਕਿ ਇੱਕ ਨੰਬਰ ਗਲੀ ਕਿੱਥੇ ਹੈ ਖੋਤੇ ਵਾਲੀ ਗਲੀ ਕੌਣ ਸੀ ਬਾਈ ਉਹ ਤੁਹਾਨੂੰ ਹੱਥ ਫੜ ਕੇ ਚੱਲੇਗਾ ਖੱਚਰ ਵਾਲੀ ਗਲੀ ਕੌਣ ਸੀ ਬਾਈ ਤੁਹਾਨੂੰ ਖੱਚਰ ਨਹੀਂ ਯਾਰ ਤੂੰ ਜਿੱਦਾਂ ਫੇਮਸ ਆ ਮਾਸ਼ਾਅੱਲਾ ਹੁਣ ਤੇ ਤੇਰੇ ਨਾਂ ਦੀ ਗਲੀ ਵੱਜਣੀ ਚਾਹੀਦੀ ਲੇਕਿਨ ਨਹੀਂ ਨਾ ਮੈਂ ਉੱਥੇ ਬਾਹਰ ਚੌਂਕ ਹੋਵੇ ਮਿੱਠਾ ਚੌਂਕ ਮੈਂ ਨਿਕਲਦਾ ਹੀ ਨਹੀਂ ਗਲੀ ਦੀ ਨੁੱਕਰ ਤੇ ਲਹਾ ਮਿੱਠਾ ਸਟਰੀਟ ਯੈਸ ਤੁਹਾਨੂੰ ਪਤਾ ਵਾ ਹੁਣ ਮੈਂ ਅਗਰ ਆਪਣੇ ਨਾਮ ਤੋਂ ਉੱਥੇ ਕੋਈ ਚੀਜ਼ ਸਬਸਕ੍ਰਾਈਬ ਕਰਦਾ ਵਾਂ ਸਟੇਬਲਾਈਜ਼ਰ ਕਰਦਾ ਤੇ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਉਸਤਾਦ ਜੀ ਲੇਕਿਨ ਉਹਦੇ ਲਈ ਮਹੱਲੇ 'ਚ ਫਲਾਹੋ ਬਹਿਬੂਦ ਦੇ ਕੰਮ ਕਰਨੇ ਪੈਂਦੇ ਆ ਬਾਹਰ ਆਪਣਾ ਕਿਚਨ ਦੂਜੇ ਪਾਸੇ ਕਮਰੇ ਦੇ ਮੁਖਾਲਫ ਸਾਈਡ ਭਾਜੀ। ਔਰ ਰਾਤ ਨੂੰ 2 ਵਜੇ ਉੱਠ ਕੇ ਬੱਚੇ ਦਾ ਫੀਡਰ ਧੁੰਦ 'ਚ ਠੇਲਾ ਖਾ ਕੇ ਥੱਲੇ ਪਹੁੰਚ ਗਿਆ ਯਾਰ ਮੈਨੂੰ ਕੋਈ ਗੱਲ ਦੱਸ ਰਾਤ ਨੂੰ 2 ਵਜੇ ਬੱਚਾ ਫੀਡਰ ਮੰਗਣ ਡਿਆ ਬੱਚਾ ਕਿਤੇ ਓਵਰਾ ਕਰਾ ਕੇ ਆਇਆ ਇੰਨੀ ਰਾਤ ਉਬਰਾ ਨਹੀਂ ਕਰਾ ਕੇ ਹਰ 2 ਘੰਟੇ ਬਾਅਦ 6 ਮਹੀਨੇ ਦਾ ਬੱਚਾ ਪੀਂਦਾ ਹੋਗਾ ਉਹ ਭਾਜੀ ਅੱਲਾ ਦੇ ਬੰਦਿਓ ਹਰ ਸ਼ੈ ਅਸੀਂ ਅੰਦਰ ਰੱਖੀ ਹੁੰਦੀ ਪਾਣੀ ਵੀ ਯਾਰ ਭਰ ਕੇ ਉਹਦੀਆਂ ਵਿਛਾਉਣੇ ਪੈਂਪਰ ਤੇ ਲਿਆਉਂਦਾ ਨਹੀਂ ਪੈਂਪਰ ਤੇ ਮਹਿੰਗੇ ਨੇ ਉਹਦੀਆਂ ਵਿਛਾਉਣੀਆਂ ਜਿਹੜੀਆਂ ਪੁਰਾਣੇ ਦੌਰ ਚ ਹੁੰਦੀਆਂ ਉਹ ਵਿਚਾਰੀ ਧੀ ਸਾਡੀ ਬਾਹਰ ਧੁੰਦ ਚ ਵਿਚਾਰੀ ਉੱਥੇ ਸੁਕਾਉਂਦੀ ਆ ਲੈ ਕੇ ਆਉਂਦੀ ਇੰਨੇ ਜ਼ਾਲਮ ਇਨਸਾਨ ਨੇ ਤਾਂ ਰੱਖੀ ਅੱਲਾ ਮਾਫੀ ਦੇਵੇ ਕਾਲੂ ਛਾਪਰ ਬੰਨੇ ਆ ਨਿਆਣਿਆਂ ਦੇ ਸਾਜਿਆਂ 'ਚ ਛੋਟੇ ਛੋਟੇ ਛਾਪਰ 'ਚ ਬੰਨੇ ਆ ਸੋਨੀਆ ਦੀ ਛਾਪਰ ਉਹਨੂੰ ਪੈਂਪਰ ਲਿਆ ਕੇ ਦਿੰਦਾ ਉਹਨੂੰ ਕਹਿੰਦਾ ਇਹਨੂੰ 4 ਤੋਂ 5 ਵਾਰੀ ਇਹਨੂੰ ਹੀ ਰੀਯੂਜ਼ ਕਰਨਾ ਯਾਰ ਸ਼ਰਾਬ ਮੇਰੀ ਗੱਲ ਪੈਂਪਰ ਨਿਚੋੜ ਰਹੀ ਹੁੰਦੀ ਐ ਕਰਕੇ ਧੋ ਕੇ ਬਾਅਦ ਚ ਫਿਰ ਸੁਕਾ ਰਹੀ ਹੁੰਦੀ ਚੁੱਲ੍ਹੇ ਤੇ ਪੈਂਪਰ ਥਲ ਰਹੀ ਹੁੰਦੀ ਪੈਂਪਰ ਐ ਕਰਕੇ ਹੁਣੇ ਜਾਵਾਂ ਦਾਰਾ ਜੀ ਮੇਰੀ ਸੁਣੋ ਨਹੀਂ ਗੱਲ ਠਹਿਰ ਜਾ ਮੇਰੀ ਮੋਟਰਸਾਈਕਲ ਦੀ ਗੱਦੀ ਨਹੀਂ ਉਹ ਫਟ ਗਈ ਸੀਗੀ ਉਹਦੇ ਵਿੱਚੋਂ ਕਿਹੜਾ ਡਾ ਮੋਟਾ ਰੂ ਨਿਕਲਦਾ ਉਹਨੂੰ ਮੈਂ ਕਿਹਾ ਦੋਵੇਂ ਪੈਂਪਰ ਤੇ ਕਾਗਜ਼ ਖੋਲ ਪੈਂਪਰ ਖੋਲ ਵਿੱਚ ਰੂ ਉਹ ਕੱਢ ਦੇ ਰੂ ਕਿਲਾ ਮੋਟਰਸਾਈਕਲ ਦੀ ਗੱਦੀ ਤੇ ਰੂ ਉਦਾਂ ਦੇ ਬਣਾ ਉਹ ਵਿੱਚ ਰੱਖ ਕੇ ਪੈਂਪਰ ਤੋਂ ਸਦਾਈ ਕਰਕੇ ਦੇ ਦੇ ਬੱਚੇ ਨੂੰ ਇਹ ਜਰਾਸੀਮ ਸਾਰੇ ਬੱਚਿਆਂ ਨਾਲ ਜ਼ੁਲਮ ਕਰ ਰਹੇ ਆ ਬੱਚਿਆਂ ਨੂੰ ਜੁਲਮ ਉੱਪਰ ਥੱਲੇ ਕਪੜਾ ਉਹੀ ਪੈਂਪਰ ਦਾ ਹੀ ਆ ਇਸ ਤੈਨੂੰ ਪਤਾ ਗੱਦੀ ਵਾਲਾ ਪੈਂਪਰ ਹਫਤਾ ਕੱਢਣ ਡਿਆ ਜਿਸ ਕਿਸਮ ਦਾ ਬੱਚਾ ਮਾਰਦੀ ਧਾਰ ਮਾਰੀ ਜਾਵੇ ਭਰਦਾ ਹੀ ਨਹੀਂ ਪੈਂਪਰ ਜਿਹੜਾ ਲੀਕ ਕਰਦੇ ਤੇ ਗੱਦੀ ਵਾਲਾ ਪੈਂਪਰ ਲੀਕ ਨਹੀਂ ਕਰਨ ਡਿਆ ਲੇਕਿਨ ਹੁਣ ਅਸੀਂ ਅੱਗੇ ਦਾ ਹੋਰ ਵੀ ਮੈਂ ਤੈਨੂੰ ਦੱਸਦਾ ਤੂੰ ਇਦਾਂ ਨਾ ਕਰ ਫੇ ਤੂੰ ਕਿਤੋਂ ਪੁਰਾਣਾ ਗੱਦਾ ਲੱਭ ਬੈੱਡ ਦਾ ਉਹਦੇ ਦਰਮਿਆਨ ਚੋਂ ਨਾ ਫੋਮ ਕੱਢ ਤੇ ਜਿੱਡਾ ਕ ਬੱਚਾ ਉਹਦੇ ਵਿੱਚ ਬੱਚਾ ਫਿੱਟ ਕਰਤਾ ਉਹ ਕਦੇ ਵੀ ਨਹੀਂ ਭਰਨਾ ਸਹੀ ਗੱਲ ਕਦੀ ਉਹਨੂੰ ਐਸਰੋ ਕਰਤਾ ਕਦੀ ਉਹਨੂੰ ਐਸਰੋ ਕਰਤਾ ਬੱਚਾ ਘੁਮਾਈ ਜਾਣਾ ਤੇਰਾ ਨਹੀਂ ਇਦਾਂ ਪੈਂਪਰ ਵੱਡਾ ਨਹੀਂ ਬਣ ਜਾਊਗਾ ਲਓ ਜੀ ਤੇ ਵੱਡਾ ਪੈਸੇ ਤੇ ਬਚਣਗੇ ਉਹ ਰਾਤ ਨੂੰ ਜਿਹੜਾ ਸਾਡਾ ਰੂਮ ਆ ਰੂਮ ਦੇ ਵਿੱਚ ਹੀ ਰੂਮ ਪਾਣੀ ਨਾ ਕਹਿ ਉਹਨੂੰ ਲਿਫੇ ਸਾਰੇ ਟੀਅਰ ਗਾਰਡ ਸ਼ਰਾਬ ਚੜੀ ਓਏ ਉਹ ਲਿਫੇ ਨਿਗੇ ਮੈਂ ਆਨ ਦੀ ਖਾਤਰ ਲਿਫੇ ਟੀਅਰ ਗਾਰਡਰ ਮੰਗਵਾਏ ਆਰਡਰ ਤੇ ਪੀਂਗ ਪਾਉਣੀ ਆ ਯਾਰ ਪਹਿਲੀ ਵਾਰੀ ਚਲਾ ਗਿਆ ਦੁਕਾਨ ਤੋਂ ਪੈਂਪਰ ਲੈਣ ਤੇ ਭਾਈ ਪਰੇਸ਼ਾਨ ਹੋ ਗਿਆ 15 ਸਾਲ ਹੋ ਗਏ ਇਹਨੂੰ ਰਹਿੰਦੇ ਕਹਿੰਦਾ ਭਾਈ ਤੁਹਾਡੇ ਕਿਹੜੀ ਦੁਕਾਨ ਤੋਂ ਉੱਥੇ ਕਿਸੇ ਦੁਕਾਨ ਨੇ ਰੱਖਿਆ ਹੀ ਨਹੀਂ ਝੂਠ ਤੇਰਾ ਇੱਥੇ ਫੜਿਆ ਗਿਆ ਉਹ ਤਾਂ ਦੁਕਾਨ ਹੀ ਹੈ ਜੀ ਉੱਥੇ ਕਿਸੇ ਦੁਕਾਨਦਾਰ ਇਹਨੇ ਜਾ ਕੇ ਉਹਨੂੰ ਕਿਹਾ ਜੀ ਇੱਕ ਪੈਂਪਰ ਦੇਣਾ ਉਹਨੇ ਕਿਹਾ ਉਹ ਇਹ ਕੀ ਹੁੰਦਾ ਭਾਜੀ ਇਹ ਕਿਹੜੀ ਚੀਜ਼ ਆ ਸੁਣ ਕੇ ਵਿੱਚ ਫੋਨ ਕਰ ਪੁੱਛ ਰਿਹਾ ਯਾਰ ਪੈਂਪਰ ਕੀ ਖੁਸ਼ੀ ਦਾ ਪੈਂਪਰ ਮੰਗਿਆ ਉਹਨੇ ਪੈਨਸਲ ਫੜਾਤੀ ਗਿਆ ਕਹਿੰਦੇ ਆ ਪੈਂਪਰ ਯਾਰ ਹੁਣ ਮੈਂ ਤੁਹਾਨੂੰ ਦੱਸਾਂ ਪੈਂਪਰ ਆ ਫੋਲਡ ਹੁੰਦਾ ਨਾ ਪੈਂਪਰ ਫੋਲਡ ਹੁੰਦਾ ਪੈਂਪਰ ਤੁਸੀਂ ਉੱਪਰ ਹੀ ਆ ਹਲਕਾ ਜਿਹਾ ਜਿਹੜਾ ਕਾਗਜ਼ ਬਾਹਰ ਕੱਟ ਕੇ ਨਾ ਉਹ ਤਾਂ ਕੋਕਾ ਲਾ ਕੇ ਆਹ ਕੋਕਾ ਨਹੀਂ ਰਹਿੰਦਾ ਟੇਚ ਵਾਲਾ ਉਹ ਐ ਟੇਚ ਵਾਲਾ ਕੋਕਾ ਲਾ ਇਸ ਕਿਸਮ ਦਾ ਉਹਦਾ ਪਰਸ ਬਣਦਾ ਵਾ ਤੁਹਾਡੀ ਸੋਚ ਆ ਪੈਂਪਰ ਹੈ ਹੀ ਨਹੀਂ ਸਾਜੀ ਸਾਈਕਲ ਵਾਲੀ ਕਾਠੀ ਬੰਨੀ ਵਿਚਾਰੇ ਨੂੰ ਨਹੀਂ ਯਾਰ ਮਿੱਠੇ ਮਜ਼ਾ ਨਹੀਂ ਆਇਆ ਮੈਂ ਉਧਰ ਗਿਆ ਵਾ ਮੈਨੂੰ ਤੇਰਾ ਮਜ਼ਾ ਨਹੀਂ ਆਇਆ ਇਹ ਹਿੱਲਿਆ ਹੀ ਨਹੀਂ ਤੁਸੀਂ ਤਾਂ ਨਿਕਲਣ ਦੀ ਕੀਤੀ ਤੁਹਾਨੂੰ ਮੈਂ ਕਿਹਾ ਸੀ ਜੇ ਬੈਠੋ ਤੁਹਾਨੂੰ ਬਹੁਤ ਮਜ਼ਾ ਆਉਣਾ ਵਾ ਤਾਜੀ ਰੋਟੀ ਨਹੀਂ ਖਵਾਈ ਉਸਤਾਦ ਦੇਖ ਕੇ ਜਿਹੜਾ ਹਿਸਾਬ ਸੀ ਨਾ ਮੇਰਾ ਦਿਲ ਹੀ ਚੀਰ ਗਿਆ ਉਹ ਮੇਰੀ ਵਿਚਾਰੀ ਬੱਚੀ ਇਹਨੇ ਮੇਰੀਆਂ ਬੱਚੀਆਂ ਰਹੀ ਉਹਨੇ ਇੰਜ ਮੇਰੇ ਵੱਲ ਅਫਸੋਸ ਔਰ ਮਾਯੂਸੀ ਦੀ ਨਿਗਾਹ ਨਾਲ ਦੇਖਿਆ ਉਹ ਮੈਨੂੰ ਕੁਝ ਕਹਿਣਾ ਨਹੀਂ ਚਾਹ ਰਹੀ ਸੀ ਸਾਜੀ ਉਹਨੇ ਉਤੋਂ 2-3 ਵਾਰੀ ਬੱਚੇ ਵੀ ਭੇਜੇ ਜਾਂ ਦੇਖ ਕੇ ਚਲੇ ਗਏ ਹਾਂ ਉਹ ਆਪਣੇ ਹਿਸਾਬ ਨਾਲ ਗੋਲ ਚੌਕ ਤੱਕ ਗੱਡੀ ਪਿੱਛੇ ਭੱਜਦੀ ਆਈ ਹੈ ਨਹੀਂ ਆਇਆ ਇਬਰਾਹਿਮ ਆਇਆ ਮਗਰ ਤੱਕ ਮੇਰੇ ਬਾਕਰ ਤੇਜ਼ ਲੈ ਕੇ ਆਇਆ ਇਬਰਾਹਿਮ ਨੇ ਬਾਕਰ ਕੱਢਿਆ ਕਿੱਕ ਮਾਰ ਕੇ ਐਂ ਕਰਕੇ ਵਾਰਸਪੁਰ ਮਾਮਾ ਬੁਲਾ ਰਹੀ ਹੈ ਲੇਕਿਨ ਉਹਨੀ ਤੈਨੂੰ ਮੈਂ ਬਹੁਤ ਅੱਗੇ ਨਿਕਲ ਗਿਆ ਤੁਸੀਂ ਵਾਰਸਪੁਰ ਕਿ ਮੈਂ ਬਹੁਤ ਅੱਗੇ ਨਿਕਲ ਗਿਆ ਹੁਣ ਨਹੀਂ ਪਾਉਣਾ ਵਾਰਸਪੁਰ ਗੋਲ ਚ ਅੱਗੇ ਖਲੋਤਾ ਹੈ ਕਹਿੰਦਾ ਨਹੀਂ ਮੇਰਾ ਜ਼ੁਲਮ ਜ਼ਿਆਦਤੀ ਤੁਸੀਂ ਹੁਣ ਮੇਰੇ ਕਹਿਣ ਤੇ ਨੋਨੀ ਦੇ ਮਹੱਲੇ ਜਾਣਾ ਵਾ ਤੁਹਾਨੂੰ ਚਾਰ ਯਾਰ ਨੋਨੀ ਤੇ ਯਾਰ ਉਸਤਾਦ ਜੀ। ਨੋਨੀ ਦਾ ਤੇ ਪਤਾ ਸਰ ਨੋਨੀ ਵਿਚਾਰੇ ਕੋ ਹੈ ਕੁਛ ਨਹੀਂ ਕੰਦਾ ਵੀ ਨਾ ਕਰੇ ਤਨਖਾਹ ਵੀ ਉਹਦੀ ਥੋੜੀ ਜੀ ਸਾਰਾ ਕੁਝ ਤੂੰ ਬਗੈਰ ਤਾਂ ਤੇਰਾ ਤੇ ਨਾਮ ਆ ਇੱਕ ਉਹ ਦੇਖੋ ਨਾ 4 ਮਰਲੇ ਦਾ ਮਕਾਨ ਮਾਸ਼ਾਅੱਲਾ ਡਬਲ ਸਟੋਰੀ ਸ਼ੈਡ ਓਏ ਖਾਲੀ 4 ਮਰਲੇ ਨਾ 10 ਗੁਰਸਾਂ ਦੇ ਹਿਸਾਬ ਨਾਲ ਭਰਾ ਵੀ ਦੱਸ ਓਏ ਇਹਦੇ ਅੰਦਰ ਜੀਆਂ ਦੇ ਤੜੇ ਇਹ ਲਾਏ ਭਰਾਵਾਂ ਦੇ ਉਹ ਵੀ ਦੱਸ ਯਕੀਨ ਕਰ ਮੈਂ ਤੁਹਾਨੂੰ ਦੱਸਿਆ ਇਹਨਾਂ ਦੇ ਵਿਹੜੇ 'ਚ ਸਾਰੇ ਭਰਾ ਜਦੋਂ ਮੈਂ ਆਉਣ ਲੱਗਾ ਨਾ ਸਾਰੇ ਇਕੱਠੇ ਹੋਏ ਤੇ ਇੰਜ ਲੱਗਾ ਸੀ ਤੇ ਫੈਸਲਾ ਹੋਣਾ ਕਿਸੇ ਦਾ ਪੰਚਾਇਤ ਇਕੱਠੀ ਹੋ ਰਹੀ ਇੰਨੇ ਭਰਾ ਵਾ
ਤੇ ਚਾਰ ਮੱਲੇ ਦੱਸੀ ਜਾਂਦੇ ਆ, ਉਹ ਜਿਹੜੇ ਵਿੱਚ 9 ਜਣੇ ਭਰਾ, ਉਹਨਾਂ ਦੀਆਂ ਬੁੱਢੀਆਂ, ਉਹਨਾਂ ਦੇ ਬੱਚੇ, ਉਹ ਵੀ ਦੱਸ ਨਾ ਸਰ ਉਸਤਾਦ ਜੀ ਇੰਜ ਕਰਕੇ ਮੋਟਰਸਾਈਕਲ ਬਾਹਰ ਕੱਢੋ, ਭਰਾਵਾਂ ਦੀਆਂ ਧਾਂਗਾਂ ਡਿੱਗਣ ਲੱਗ ਪਈਆਂ। ਯਾਰ ਉੱਤੇ ਤੋਂ ਇਹਨਾਂ ਦੇ ਜਾਣਾ, ਉੱਥੇ ਸਾਡੇ 4 ਮਰਲੇ ਨਹੀਂ ਕਿ 4 ਤੋਂ ਘੱਟ ਆ ਥੋੜਾ, ਤੂੰ ਉੱਪਰ ਜਾ, 2 ਕਮਰੇ ਆਲੇ ਦੁਆਲੇ, ਉੱਤੇ ਦੋਵੇਂ ਵਿਆਹੇ, 2 ਬੱਚੇ ਉਹਨਾਂ ਦੇ, ਥੱਲੇ 3-4 ਭਰਾ ਥੱਲੇ, ਕਾਰਖਾਨਾ ਵੀ ਵਿੱਚ, ਉੱਤੋਂ ਬੈਗਾਂ ਵਾਲੇ ਨੇ ਆਪਣਾ ਕਾਰਖਾਨਾ ਵੀ ਪਿਛਲੇ ਕਮਰੇ ਬਣਾਇਆ, ਉਹ ਸਲਾਈ ਰੱਖ ਕੇ ਉੱਥੇ ਉਹ ਬੈਗ ਵੀ ਉੱਥੇ ਸੀਂਦਾ। ਉਸਤਾਦ ਜੀ ਤੁਹਾਨੂੰ ਗਲਤ ਫਹਿਮੀ, ਤੁਹਾਨੂੰ ਗਲਤ ਫਹਿਮੀ, ਉਹ ਮੇਰੇ ਉਹ ਪਿਛਲੇ ਕਮਰੇ ਨਹੀਂ ਸਲਾਈ ਮਸ਼ੀਨ ਰੱਖ ਕੇ ਸੀਂਦਾ। ਸਰ ਮੇਰੀ ਗੱਲ ਤਾਂ ਸੁਣੋ, ਇਹ ਮਕਾਨ ਮੇਰਾ ਤੇ ਸ਼ਾਹ ਦਾ, ਬਾਕੀ ਸਾਰੇ ਆਪਣੇ ਆਪਣੇ ਘਰਾਂ ਸੈੱਟ ਆਪਣੇ ਆਪਣੇ ਲਏ ਹੋਏ ਆ। ਜ਼ਾਹਤੀ ਜਿਹੜੀ ਹੈ ਨਾ 4 ਮਰਲੇ ਜਗ੍ਹਾ, ਉੱਥੇ ਆ ਗ੍ਰੀਨ ਵੈਲੀ। ਯਾਰ ਇਹਦਾ ਬਾਨਾ ਕੋਈ ਬਰੀਕ ਆਦਮੀ ਸੀ, ਸ਼ਾਇਰੀ ਨਾਲ ਉਹਨੇ ਕਾਫੀ ਰਦੀਫ ਨਾਲ ਨਾਂ ਰੱਖੇ ਨੇ, ਜ਼ਾਹਦ, ਸ਼ਾਹਦ, ਰਾਸ਼ਦ, ਸਾਜਦ, ਆਦਲ, ਬਾਬਰ ਨਾਦਰ, ਆਦਲ, ਆਬਦ, ਸਾਜਦ, ਸ਼ਾਹਦ। ਹਾਲ ਹੈ ਕਿਉਂ ਤੂੰ ਲੈ ਆਪਣੇ ਤਿੰਨਾਂ ਭਰਾਵਾਂ ਨੂੰ ਲੈ ਤਦਰਾ, ਉਹ ਫੋਤ ਹੋ ਰਹੇ। ਅੱਤੀ ਦਾ ਲੈ ਲਗਾ ਤਿੰਨਾਂ ਲਈ। ਮੇਰੇ ਵੱਡੇ ਭਰਾ ਦਾ ਨਾਮ ਜੱਗੋ, ਮੇਰਾ ਨੋਨੀ, ਛੋਟੇ ਦਾ ਸੋਨੂ। ਹਾਲ ਇਧਰ ਹੀ ਬਾਬਰ ਨਾਦਰ, ਆਦਲ, ਆਬਦ, ਸਾਜਦ, ਸ਼ਾਹਦ। ਨਹੀਂ ਸਹੀ ਨਾਂ ਦੱਸ। ਆਸਮ ਅਲੀ, ਅਲੀ ਹਸਨ ਸ਼ਾਹਜ਼ੇਬ। ਹਾਂ, ਬਾਬਰ ਨਾਦਰ, ਆਦਲ, ਆਬਦ, ਸਾਜਦ, ਸ਼ਾਹਦ। ਇਹਦਾ ਸਾਡੇ ਸੇਮ ਕਿਉਂ ਇਧਰ ਲੈ। ਲੇਕਿਨ ਤੁਸੀਂ ਉਹਦੇ ਅੱਬੂ ਦੇ ਨਾਮ ਦਾ ਮੁਕਾਬਲਾ ਕਰੋ, ਅਲਮਾਸ, ਵਿਆਹ ਨਾਮ ਪੂਰੇ ਤੇ ਖਾਨਦਾਨ। ਬੌਬੀ ਕਦੋਂ ਮਿਟਾਤਾ? ਬੌਬੀ ਹੋਰ ਸੀ, ਅਲਮਾਸ ਅੱਛਾ ਹੋਰ ਸੀਗਾ, ਮੈਂ ਕਿਹਾ ਸੌਰੀ, ਮੈਂ ਕਿਹਾ ਨਹੀਂ ਪਰ ਨਹੀਂ ਕੋਲੇ ਲੈ ਜਾਣਾ ਮੈਨੂੰ ਯਾਰ। ਹਾਂ ਉੱਥੇ ਲੈ ਜਾ ਕਰਕੇ ਤੇ ਉੱਥੇ ਲੈ ਜਾ। ਹਾਂ ਮੁੜ ਕੇ ਰੋਣਾ ਨਹੀਂਗਾ ਫੋਨ ਕਰਕੇ। ਨਹੀਂ ਮੈਂ ਕਿਹਾ ਰੋਣਾ, ਅੱਲਾ ਪਿੱਛੇ ਲੈ ਕੇ ਯਾਰ ਵਾਪਸ ਨਹੀਂ ਸਹੀ ਹੈ, ਜਿੱਥੇ ਦੀ ਭੈਣ ਉੱਥੇ ਚੱਲੀ ਰਹਿਣ। ਉੱਥੇ ਅੜਕਲੁੱਤੀ ਹੈ। ਹਾਂ ਬੱਚਿਆਂ ਤੇ ਇਹਦਾ ਸਾਇਆ ਨਹੀਂ ਪੈਣ ਦੇਣਾ ਹੁਣ, ਬੱਚਿਆਂ ਤਾਂ ਦੇ ਕਿ ਸਤਾਜੀ ਉਹ ਜ਼ਿੰਦਗੀ 'ਚ ਕੁਝ ਬਣ ਬਣ ਸਕੇ। ਸਕਣ। ਓਏ ਅੱਲਾ ਦੇ ਬੰਦਿਆ, ਸਾਏ ਨੂੰ ਛੱਡ ਦੇ, ਮੈਂ ਪਿੱਪਲ ਵਾਂ, ਮੇਰਾ ਸਾਇਆ ਨਾ ਪਏ, ਬੱਚੇ ਯਾਰ ਮੇਰੇ। ਇਹਦਾ ਵੱਡਾ ਮੁੰਡਾ ਸੀ ਉਹ, ਜਾਂ ਤੇ ਫਿਰ ਇੰਨਾ ਬੋਲਦਾ ਵਾ ਕਿ ਉਹ ਮਸਤ ਹੋ ਗਿਆ, ਉਹਨੇ ਕਿਹਾ ਯਾਰ ਮੈਂ ਕਿਹਦੇ ਘਰ ਜਾਵਾਂਗਾ। ਐਂ ਹੀ ਕਰਦਾ ਹੁੰਦਾ ਵਾ। ਉਹ ਡੌਰਪੁਰ ਆ ਗਿਆ, ਡੌਰਪੁਰ ਐਕਟਿਵ ਡੌਰਪੁਰ ਹੋਇਆ ਫਿਰਦਾ ਉਹ। ਤੁਹਾਨੂੰ ਮੈਂ ਵੀਡੀਓ ਉਧਰ ਤੁਹਾਨੂੰ ਵੇਖ ਕੇ ਫੰਬਲ ਹੋ ਗਿਆ ਕਿ ਯਾਰ ਮੈਂ ਇਹਨੂੰ ਟੀਵੀ ਤੇ ਦੇਖਿਆ, ਫੰਬਲ ਹੋ ਗਿਆ ਨਾ ਉਧਰ। ਹਾਂ ਦਾਦਾਪੂ ਸੀਗੇ ਹੁਣ ਯਕਦਮ, ਮੈਂ ਦਾਦਾਪੂ ਕਹੀ ਜਾਂਦੇ ਆ, ਮਾਮੂ ਕਹੀ ਜਾਂਦੇ, ਬੱਚੇ ਫੰਬਲ ਹੋ ਗਏ। ਮੈਂ ਕੀ ਕਹਾਂ, ਉਹਨੂੰ ਬਾਬਾ ਝੂਠੇ ਲੱਗੇ, ਟੈਂਗੋ ਫਲੈਂਗੋ ਹੋ ਗਿਆ ਉਹ। ਹਾਂ ਡੈਂਗੋ ਫਲੈਂਗੋ TTPT ਹੋ ਗਿਆ ਨਾ ਬੱਚਾ। ਹਾਂ ਲੇਕਿਨ ਬੱਚਿਆਂ ਦਾ ਫਿਊਚਰ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਮੈਂ ਕੋਸ਼ਿਸ਼। ਉਸ ਕਮਰੇ 'ਚ ਨਹੀਂ ਬਣਨਾ ਫਿਊਚਰ, ਉਹ ਮੈਂ ਤੁਹਾਡੇ ਸਾਹਮਣੇ ਉੱਥੇ ਉਸ ਕਮਰੇ 'ਚ ਉਹਨਾਂ ਦਾ ਫਿਊਚਰ ਨਹੀਂ ਬਣਨਾ। ਇਸ ਕਿਸਮ ਦੀ ਫਸਲ ਤੂੰ ਇਹ ਜਿਹੜਾ ਪਿਛਲੇ 3 ਮਹੀਨੇ ਠੰਡ ਲੱਗੀ, ਆਰਾਮ ਨਹੀਂ ਆ ਰਿਹਾ ਭਾਈਜਾਨ। ਅੱਲਾ ਮਾਫੀ ਦੇਵੇ, ਐਡੀ ਵੀ ਕੋਈ ਬਿਮਾਰੀ ਨਹੀਂ ਹੁੰਦੀ ਵੀ ਨਜ਼ਲਾ ਜ਼ੁਕਾਮ ਆ ਜਾਂ ਬੁਖਾਰ ਆ। 3 ਮਹੀਨੇ 4 ਮਹੀਨੇ ਹਾਂ ਨਹੀਂ ਸਤਾਜੀ ਤੱਕ ਗੱਲ ਪਹੁੰਚ ਗਈ। ਉਹ ਕਮਰਾ ਨੈਸ਼ ਆ। ਹਾਂਜੀ ਕਮਰਾ ਜੀ ਮਿੱਠਾ ਜੀ, ਸਾਡੀ ਭੈਣ ਨੂੰ ਉਥੋਂ ਨਿਕਲਣਾ ਪੈਣਾ ਵਾ, ਠੀਕ ਆ। ਕਿਦਾਂ ਨਿਕਲੇਗਾ? ਸੋਹਰਾਬ ਦਾ ਸਾਈਕਲ ਹੈ ਤਾਂ ਮੈਂ ਕਿ ਆਪ ਲੈਣ ਆਏਗਾ। ਨਹੀਂ ਉਹ ਸੀਰੀ ਚੋਂ ਨਿਕਲਣਾ ਪੈਣਾ ਉਹਨੂੰ। ਅੱਲਾ ਖੈਰ ਕਰੋ, ਫਿਰ ਫੈਸ਼ਨ ਬਣਨ ਵਾਸਤੇ ਕੁਝ ਨਿਕਲਣਾ ਪੈਂਦਾ ਬੰਦੇ ਨੂੰ ਯਾਰ, ਅੱਛੀ ਸੈਟ ਜਾਵੇ। ਇਹ ਆਪੇ ਮਗਰ ਆਵੇ, ਇਹਨਾਂ ਨੂੰ ਆਪਣੇ ਸਾਡੀਆਂ ਡਿਮਾਂਡਾਂ ਪੂਰੀਆਂ ਕਰੀ ਪਹਿਲੇ। ਮੈਂ ਹੁਣ ਕਿੰਨੀ ਦੇਰ ਮਗਰ ਆਉਣਾ, ਪਹਿਲੇ ਮੈਂ ਮਗਰ ਆਉਣਾ। ਸਾਡੀਆਂ ਡਿਮਾਂਡਾਂ ਪੂਰੀਆਂ ਹੋਣਗੀਆਂ ਤੇ ਅਸੀਂ ਆਪਣੀ ਭੈਣ ਤੋਰ ਲੂ। ਡਿਮਾਂਡਾਂ ਦੱਸ ਤੂੰ ਆਪਣੀ ਭੈਣ। ਡਿਮਾਂਡਾਂ ਸਾਨੂੰ ਥੱਲੇ ਕਮਰਾ ਚਾਹੀਦਾ, ਪਿੱਛੇ ਹੀਟਰ ਵਾਲਾ। ਤੁਹਾਡੀ ਭੈਣ ਆਪ ਨਹੀਂ ਆਉਂਦੇ, ਕਹਿੰਦੀ ਨਹੀਂ ਉੱਪਰ ਠੀਕ ਆ, ਮੁੜ ਕੇ ਫੇਰ ਸਮਾਨ ਥੱਲੇ ਲੈ ਕੇ ਜਾਣਾ। ਉਹਦਾ ਤੂੰ ਉਹਨੂੰ ਜਰਕਮਾਲ ਬਣਾਇਆ ਤੇ ਫਿਰ ਉੱਪਰ ਜਿਹੜਾ ਨਾ ਉਹਨੂੰ ਲੈਂਟਰ ਪਾਓ, ਉਹਦੀਆਂ ਸਾਈਡਾਂ ਤੇ ਦੀਵਾਰਾਂ ਕਰੋ, ਯੈਸ ਉਹਦੇ ਤੇ ਟਾਇਲ ਲਵਾਓ, ਓਪਨ ਏਰੀਆ ਨੂੰ ਬੰਦ ਕਰੋ, ਹੀਟਰ ਲਾਓ ਜਗ੍ਹਾ ਤੇ। ਇੱਕ ਸਿੰਚ ਲੱਗਾ ਹੋਵੇ, ਇੱਕ ਕਮਰੇ 'ਚ, ਵਾਸ਼ਰੂਮ 'ਚ, ਬੈਠਕ 'ਚ, ਕਿਚਨ 'ਚ, ਹਰ ਇੱਕ ਤੇ ਹੀਟਰ। ਅਗਰ ਤੁਹਾਡੀ ਇਜਾਜ਼ਤ ਹੋਵੇ ਮੈਂ ਭੈਣ ਨੂੰ ਐਮਰਜੈਂਸੀ ਵਾਰਡ 'ਚ ਰੱਖ ਦਵਾਂ? ਦੱਸੋ ਜੀ ਦੱਸੋ। ਨਹੀਂ ਮੈਂ ਭੈਣ ਨੂੰ ਲੈ ਕੇ ਜਾਣੀ ਤੁਹਾਡੀ ਹੈ। ਭੈਣ ਨੂੰ ਇਤਨੀ ਹਰ ਸਹੂਲਤ ਮਿਲੇਗੀ। ਅਸੀਂ ਹੁਣ ਭੈਣ ਲੈ ਕੇ ਵੀ ਜਾਣੀ ਆ, ਬਸ ਸਿੱਧੀ ਗੱਲ ਆ। ਤੂੰ ਜੋ ਮਰਜ਼ੀ ਸਹੂਲਤਾਂ ਦੇ। ਕਾਨੂੰ ਉਸ ਛੱਤ ਦੇ ਥੱਲੇ ਫੁੱਲਾਂ ਵਰਗੀ ਆ ਕਿਸ਼ਕੇ ਦੀ ਬੱਲੇ ਭਾਜੀ। ਛੱਤ ਦੇ ਥੱਲੇ ਹਾਂਜੀ 2 ਮਾਸੂਮ ਬੱਚੇ, ਇੱਕ ਫੁੱਲਾਂ ਵਰਗੀ ਭਰਜਾਈ ਰਹਿੰਦੀ ਹੈ ਸਾਡੀ। ਰੋਲ ਦੀ ਭੈਣ ਸਾਡੀ। ਉਹ ਤੂੰ ਤੇ ਸਾਰੀ ਦਿਹਾੜੀ ਬਾਹਰ ਰਹਿਣਾ ਤੈਨੂੰ। ਯਾਰ ਉਹ ਯਕੀਨ ਕਰ, ਉਹ ਜਿਹੜਾ 6 ਮਹੀਨੇ ਵਾਲਾ ਬੱਚਾ ਨਾ, ਉਹ ਐਂਜ ਫੀਡਰ ਪੀ ਰਿਹਾ ਹੁੰਦਾ। ਯਕੀਨ ਕਰ, ਇੰਨੀ ਉੱਤੇ ਠੰਡ ਆ। ਅੱਛਾ ਆਪ ਬਗੈਰ ਤੇ ਨੇ ਇੱਥੋਂ ਸਾਰੀ ਦਿਹਾੜੀ ਇੱਥੇ ਹੀਟਰ, ਇੱਥੇ ਆਰਾਮ ਨਾਲ ਖਾਓ ਪੀਊਗਾ ਸਾਰਾ, ਬਾਹਰ ਅੱਗ, ਘਰ ਜਾਊਗਾ, ਜਾਂਦਿਆਂ ਨੇ ਥੱਲੇ ਅੰਮੀ ਕੋ ਬਹਿਣਾ ਵਾ, ਮਾਂ ਕੋ ਬੈਠਾਓ ਜਿਹੜੀ ਉੱਤੇ ਮਾਂ ਲਿਆਂਦੀ ਆ, ਮਾਂ ਦਾ ਖਹਿੜਾ ਛੱਡਦੇ ਹੋ। ਮਾਂ ਦੇ ਪੈਰਾਂ ਥੱਲੇ ਨਿੱਘ ਹੁੰਦਾ ਵਾ, ਤੁਹਾਨੂੰ ਪਤਾ ਨਹੀਂ ਮਾਂ ਦੇ ਪੈਰਾਂ ਥੱਲੇ ਹੀਟ ਹੈਗੀ ਆ। ਨਹੀਂ ਉਹ ਸੇਕ ਕੇ ਜਾਓ। ਤੇ ਯਾਰ ਉਹਦੇ ਉਤਲੀ ਦੇ ਕਿਹੜਾ ਪੈਰਾਂ ਥੱਲੇ ਇੰਨੀ ਨਹੀਂ ਤੈ ਬਰਫ਼ ਦੀ ਜੰਮੀ। ਉਸਤਾਦ ਉਹਦੇ ਬੱਚਿਆਂ ਦੀ ਹੀਟਿੰਗ ਹੈਗੀ ਆ ਭਾਜੀ ਨਹੀਂ ਯਾਰ, ਐਡੇ ਐਡੇ ਵੱਡੇ ਹੋ ਕੇ ਖੋਤਿਆਂ ਜਿੱਡੇ, ਉਹ ਵਿਚਾਰੀ ਉੱਤੇ ਘਰ ਜਾਂਦਾ ਵਾ, ਪੌਣਾ ਘੰਟਾ ਥੱਲੇ ਮਾਂ ਕੋ ਬੈਠਾ ਰਹਿੰਦਾ। ਤੇ ਉਹ ਪੌਣੇ ਘੰਟੇ ਬਾਅਦ ਸਾਰੀ ਰਾਤ ਉਹਦੇ ਕੋਈ ਆ ਨਾ, ਸਾਰੀ ਰਾਤ ਉਹਦੇ ਕੋ TikTok ਕਿੱਥੋਂ, ਤੇ ਸਾਰੇ ਵੇਖਦੇ ਸਵੇਰ 4 ਵਜੇ ਤੱਕ ਤੂੰ ਟਿਕਟੌਕ ਤੇ ਹੁੰਨਾ ਵਾ। ਮਾਂ ਜੀ ਕੋਲ ਜਿਹੜਾ ਬਹਿੰਦਾ ਹੈ ਨਾ ਉਸਤਾਦ ਜੀ, ਇਹ ਵੀ ਪਲੈਨਿੰਗ ਆ ਯਾਰ। ਕਹਿੰਦੇ ਮਾਂ ਜੀ ਕੋਲ ਬਵੋ, ਇਹ ਅਦਬ ਨਹੀਂ ਕਰ ਰਿਹਾ, ਇਹ ਉਹਨਾਂ ਨੂੰ ਹੱਥਾਂ 'ਚ ਲੈ ਰਿਹਾ ਵਾ। ਬਾਕੀ ਭਰਾਵਾਂ ਦਾ ਸ਼ਾਹਦ ਨੂੰ ਵੀ ਗੇਮ ਪਾਉਣ ਨੂੰ ਫਿਰਦਾ ਜਿਹੜਾ ਨਾਲ। ਯਾਰ ਸਿਆਣਿਆਂ ਨੇ ਕਿਹਾ ਮਾਂ ਦੇ ਕੋਲ ਬਵੋ, ਕਿਸੇ ਜੋਗੇ ਨਾ ਰਵੋ। ਇਹ ਉਹਦਾ ਕਰਮ ਹੈਗਾ ਵਾ। ਸਹੀ ਗੱਲ ਆ।
ਲੇਕਿਨ ਮਿੱਠੇ ਨਾ ਯਾਰ, ਸੱਚੇ ਦਿਲ ਨਾਲ ਮਾਂ ਜੀ ਨਾਲ ਵੀ ਮੁਹੱਬਤ ਕਰ, ਆਪਣੀ ਬੀਵੀ ਨਾਲ ਉਹਨਾਂ ਦੇ ਹਕੂਕ ਪੂਰੇ ਯਾਰ ਮੈਂ ਤਾਂ ਕਹਿੰਦਾ ਇਹਦੇ ਘਰਦਿਆਂ ਨੂੰ ਨਾ ਸਾਰੇ ਭਰਾਵਾਂ ਨੂੰ ਦੱਸ ਕੇ ਆਓ ਸੱਚ ਦੱਸ ਕਿ ਭਾਜੀ ਇਸ ਟਾਈਮ 35 ਤੋਂ 40 ਲੱਖ ਰੁਪਏ ਮਹੀਨੇ ਦਾ ਕਮਾ ਰਹੇ ਕੌਣ ਦੇ ਆ ਲਓ ਯਾਰ ਉਸਤਾਦ ਜੀ, ਮੈਂ ਹਕੂਕ ਆਪਣੇ ਲਈ ਹਕੂਕ ਪੂਰੇ ਕਰਕੇ ਉਹਨਾਂ ਸਵੇਰੇ ਫੇਰ 6-7 ਹਕੂਕ ਕੱਢੇ ਹੁੰਦੇ ਨੇ। ਤੇ ਕੋਈ ਮੈਂ ਗੱਲ ਤੇ ਨਹੀਂ ਪਤਾ ਲੱਗਦਾ ਹਕੂਕ ਹੁਣ 1000 ਹਕੂਕ ਆ ਕਿੰਨਾ ਹਕੂਕ, ਮੈਨੂੰ ਟੋਟਲ ਹਕੂਕਾਂ ਦਾ ਪਤਾ ਲੱਗ ਜਾਂਦਾ। ਕਿਹਦਾ ਬੇਗਮ ਦਾ ਉਹਦਾ ਹੀ ਸਾਰਾ ਹਕੂਕ ਆ, ਹਾਂਜੀ ਉਹਦੇ ਹੀ ਸਾਰੇ ਹਕੂਕ ਆ। ਅਸੀਂ ਪਾਗਲ ਤੁਰੇ ਫਿਰਦੇ ਆ, ਤੁਸੀਂ ਬੇਵਕੂਫ ਤੁਰੇ ਫਿਰਦੇ ਅਸੀਂ ਸਿਰਫ ਮਿਹਨਤ ਵਾਸਤੇ ਹੀ ਆ। ਭਾਜੀ ਕਦੀ ਉਹਨੂੰ ਬਾਹਰ ਲੈ ਕੇ ਗਿਆ ਤੂੰ ਦੱਸ ਸਹੀ? ਅੱਛਾ ਸੱਚੀ ਪਾਰਕ 'ਚ ਏਡੀ ਧੁੰਦ 'ਚ ਕਿਹੜਾ ਬੇਵਕੂਫ ਬੁੱਢੀ ਨੂੰ ਬੱਚੇ ਨੂੰ ਪਾਰਕ 'ਚ ਰਾਤ ਨੂੰ ਲੈ ਕੇ ਜਾਂਦਾ? 10:30 ਬਗੈਰ ਤਾਂ ਸਾਡੀ ਟਾਈਮਿੰਗ 10:30 ਨਿਕਲਣਾ 12 ਵਜੇ ਤੱਕ ਰਾਤ ਨੂੰ। ਦਿਨੇ ਧੁੱਪ 'ਚ ਜਾ ਕੇ ਬਹਿਣਾ, ਕਿੰਨੂ ਲੈ ਕੇ ਮੂਲੀ ਕੱਟ ਕੇ ਨਾਲ ਭੈਂਟ ਵਾਲੀ ਬੋਤਲ ਲੈ ਕੇ। ਉਹ ਵਿਹੜੇ 'ਚ ਕਹਿ ਰਿਹਾ ਸੀ ਅੱਗੇ ਕਿ ਉੱਤੇ ਜਿਹੜੀ ਮੈਂ ਕਰਦਾ ਜਦੋਂ 2 ਦਿਨ ਨਹੀਂ ਨਾ 10:30 ਵਜੇ ਸਵੇਰੇ ਤੂੰ ਪਾਰਕ 'ਚ ਨਿਕਲਦਾ? ਹਾਂਜੀ 10:30 ਵਜੇ ਪਾਰਕ ਜਿਹੜਾ 12 ਵਜੇ ਤੱਕ ਉੱਥੋਂ ਫਿਰ ਵਾਪਸ ਆਉਣਾ ਵਾ। ਉੱਥੇ ਪਾਰਕ ਕਿੱਥੇ ਇਹਨਾਂ ਨੇ? ਬਾ ਇਹਨੂੰ ਗਰੀਬ ਨੂੰ ਕੀ ਪਤਾ ਉਸਤਾਦ ਜੀ। ਕਿਤੇ ਅਸੀਂ ਇੰਨੀ ਵਾਰੀ ਲੰਘ ਕੇ ਗਏ ਕਿਤੇ ਪਾਰਕ ਦੇਖਿਆ? ਉਸਤਾਦ ਜੀ ਪਾਰਕ ਨਹੀਂ, ਛੱਪੜਾ ਆਲੇ ਦੁਆਲੇ, ਉਹਦੇ ਵਿੱਚ ਨਾ ਲੱਤਾਂ ਡਬੋ ਕੇ ਬੈਠੇ ਰਹਿੰਦੇ। ਉਸਤਾਦ ਜੀ ਹੁਣ ਇਹਦੇ ਪਹਿਲੇ 2 ਪਾਰਕ, ਟੀਟੂ ਪਾਰਕ ਆ, ਖੱਡਾ ਪਾਰਕ ਆ, ਉਹ 2 ਪਾਰਕ ਜਿਹੜੇ ਮੈਂ ਲੈ ਕੇ ਜਾਣਾ, ਨੈਸ਼ਨਲ ਪਾਰਕ, ਟੈਕਨੀਕਲ ਪਾਰਕ, ਡੀ ਗਰਾਊਂਡ ਪਾਰਕ। ਕਿਹੜੀ ਜਗ੍ਹਾ ਤੇ? ਡੀ ਗਰਾਊਂਡ ਹਰੀਆਣਾ ਚੌਕ ਤੋਂ ਅੰਦਰ ਹੋਈਆਂ ਨੈਸ਼ਨਲ ਪਾਰਕ। ਬਸ ਕਰਦੇ ਓਏ, ਉਸਤਾਦ ਜੀ ਲਸਾਲ ਸਕੂਲ ਬਸ ਲਿਖਿਆ, ਕਰਦੇ ਯਾਰ, ਮਿੱਠਿਆ ਬਸ ਕਰਦੇ, ਲਸਾਲ ਸਕੂਲ ਲਿਖਿਆ ਵਾ। ਬਸ ਕਰ ਖੁਦਾ ਦਾ ਮਿੱਠੇ ਵਾਸਤਾ। ਐਂਡ ਹੋ ਗਿਆ ਯਾਰ ਹੁਣ। ਅਸੀਂ ਘਰੋਂ ਲਈਦੇ ਆ ਐਨੇ ਬੜੀ। ਚੱਲ ਸਵੇਰੇ ਜਾ ਤੂੰ, ਸਵੇਰੇ ਜਾ ਗੱਡੀ ਮੇਰੀ ਲੈ ਜੀ। ਬਲਕਿ ਤੂੰ ਜਾ ਸਵੇਰੇ ਨਾ ਜਾ, ਮੈਂ ਇੱਥੇ ਗੱਲਾਂ ਕਰਨ ਰਿਹਾ, ਤੂੰ ਭੈਣ ਲੈ ਕੇ ਨਿਕਲ ਉਥੋਂ। ਅੱਲਾ ਕਰ ਸਹੀ ਨਹੀਂ। ਤੇ ਲੈ ਉਸਤਾਦ ਜੀ ਨੂੰ ਮੈਂ ਇੰਚੀ ਬਿਚੀ ਅੱਛਾ ਮੈਂ ਸਵੇਰੇ 500 ਦੇ ਕੇ ਆਉਣਾ, ਜਿਹੜੇ ਤੈਨੂੰ ਮੈਂ ਦੱਸਦਾ ਮੈਂ 500 ਦੇ ਕੇ। ਹਲੋ 500 ਦਾ ਵੀ ਹਿਸਾਬ ਲੈਣ ਦਿਆ ਓਏ, ਇੰਨਾ ਕੁਝ ਕਮਾਉਂਦੇ ਆ ਤਾਂ 500 ਦਾ ਸਾਰਿਆਂ ਦੇ ਸਾਹਮਣੇ ਦੱਸਣੇ ਆ ਬੁੱਢੀ ਨੂੰ 500 ਦੇ ਓਏ ਕੇ ਜਾ ਉਹ ਭਲਾ ਕਾਹ ਦੇ ਕੇ ਆਇਆ ਵਾ? ਕਾਲਾ ਹਲੇ ਗੋਭੀ ਪਕਾਉਣੀ ਤੇ 500 ਰੁਪਏ ਦੇਖ ਲਓ। ਤੇ ਗੋਭੀ ਕੱਲੀ ਕਿ ਛਾਵਾਂ ਨਹੀਂ ਪੈਂਦੀਆਂ ਵਿੱਚ, ਬਾਕੀ ਕੀ ਪੈਂਦਾ ਓਏ ਵਿੱਚ? 30 ਜਾਣਿਆਂ ਦੀ ਗੋਭੀ ਪਕਾਣੀ ਵਿਚਾਰੀ ਓਏ ਨੇ। 30 ਜਿਹੜੀ ਉਹ ਭਰਾ ਆਪਣੇ ਘਰਾਂ ਚ ਮਰੇ ਮੈਨੂੰ ਮਿਲਣ ਆਉਂਦੇ ਆ। ਜਦੋਂ ਹਰ ਬਿਮਾਰ ਵਾਰੀ ਸੀ ਮਿਲਣ ਆਉਂਦੇ, ਤੂੰ ਜੇਲ੍ਹ 'ਚ। ਮਰੇ ਜਦੋਂ ਬਿਮਾਰ ਸੀ, ਮੈਂ ਬਾਬਰ ਸਾਹਿਬ ਕਹਿੰਦੇ ਮੇਰੇ ਕੋਲ ਰਹੀ ਭਾਈ ਬਾਬਰ, ਉਸ ਵਿਚਾਰੇ ਨੇ ਅੱਲਾ ਖੈਰ ਕਰੇ, ਉਹਨੂੰ ਡਰਾ ਕੇ ਹੋਰ ਬਿਮਾਰ ਕਰਤਾ ਸੀਗਾ। ਉਹ ਭਾਈ ਹਰ ਵਾਰੀ ਤੇਰੇ ਕੋਲ ਭਰਾਈ ਰੁਕੇ ਹੁੰਦੇ ਆ, ਹਰ ਵਾਰੀ। ਸ਼ੁਕਰ ਓਏ ਯਾਰ, ਮੋਦੀ ਨਹੀਂ ਰੁਕੇ ਤਾਂ ਹੋਏ ਨਾ। ਯਾਰ ਜੇ ਹੋਰ ਮਹੀਨਾ ਰਹਿ ਗਈ ਨਾ ਭੈਣ ਸਾਡੀ ਉੱਥੇ ਉਹਨੇ ਮਰ ਜਾਣਾ ਹੀ, ਮੈਂ ਤੁਹਾਨੂੰ ਕਹਿ ਥੱਲੇ ਕਿਚਨ ਨਹੀਂ ਹੈਗਾ ਕਾਲੂ ਸਾਹਿਬ? ਹੈਗਾ, ਤੁਸੀਂ ਦੇਖਿਆ ਹੀ ਨਹੀਂ ਫਿਰ। ਓਏ ਮੈਂ ਦੇਖਿਆ ਉਹ ਕਿਚਨ, ਨਹੀਂ ਹੈਗਾ। ਉਹਦੇ ਤੇ ਤੋੜੇ ਰੱਖੇ ਇਹਨਾਂ ਨੇ ਪੁਰਾਣੀਆਂ ਹਾਂਜੀ, ਜੁੱਤੀਆਂ ਦੇ ਉੱਤੇ। ਕਿਚਨ ਬਣਾਇਆ ਸਾਜ਼ਿਸ਼ ਦੇ ਤਹਿਤ ਕਿ ਉੱਤੋਂ ਪੂਰੀ ਥੱਲੇ 21 ਜਣਿਆਂ ਦੀ ਜਿਹੜੀ ਨਾ ਸਲਾਮੀ ਪੱਕ ਕੇ ਥੱਲੇ। ਓਏ ਹੋਏ ਹੋਏ ਉਹੀ ਕਰਦੀ ਸਾਜ ਜੀ ਉਹ ਬੈੜਾ ਕਹਿ ਰਿਹਾ ਸਵੇਰੇ 5 ਵਜੇ ਉੱਠਦੀ, ਸਵੇਰੇ 5 ਵਜੇ ਉੱਠ ਕੇ ਸ਼ੁਰੂ ਹੁੰਦੀ ਆ 22 ਜਣਿਆਂ ਦਾ ਰੋਟੀ ਪਕਾਉਣੀ। ਹੋਏ ਹੋਏ ਉਹ ਤਾਂ ਪੱਲੇਦਾਰੀ ਕਰਨ ਦੀ ਸਾਥ। ਉਸਤਾਦ ਜੀ ਉਹ ਤਾਂ ਮੇਰੇ ਕੋਲ ਨਹੀਂ ਬਣਾਉਂਦੀ, ਸਿਰਫ ਉਹਨੇ ਮੈਨੂੰ ਨਾਸ਼ਤਾ ਬਣਾਉਣਾ, ਗ੍ਰੀਨ ਟੀ। ਉਹਨੇ ਕੰਮ ਨਹੀਂ ਰੱਖੀ, ਕੰਮ ਤੇ ਉਹ ਕਰਦੀ ਆ, ਸਫਾਈ ਉਹ ਸਾਰਾ। ਕੰਮ ਵਾਲੀ। ਓਏ ਉਸ ਭਰਾ ਦਾ ਲੱਗ ਨਹੀਂ ਬਣਨਾ। ਉਹ ਤੇਰਾ ਭਰਾ ਵਾ ਕੰਮ ਵਾਲੀ ਕਹਿੰਦੇ ਉਹਨੂੰ। ਓਏ ਕੰਮ ਵਾਲੀ ਤੇ ਜਿਹੜਾ ਬੈਗ ਸੀ ਤਾਂ ਉਹਨੇ ਕੋਈ ਕੰਮ ਵਾਲਾ ਬੱਚਾ ਨਹੀਂ ਰੱਖਿਆ ਹੋਇਆ। ਉਹ ਵੀ ਭਰਜਾਈ ਤਾਂ ਕੇ ਤੁਹਾਡੇ ਘਰ ਚ ਕੰਮ ਵਾਲੀ। ਤਾਂ ਨਹੀਂ ਉਹ ਭਲਾ ਕਿੰਨੇ ਦਾ 9000 ਤੇ ਰੱਖੀ, ਉਹਨੂੰ ਉੱਪਰ ਥੱਲੇ ਸਫਾਈ, ਵਾਸ਼ਰੂਮ, ਹਰ ਚੈੱਕ, ਕਿਚਨ ਸਾਰਾ ਸਾਫ਼ ਕਰਕੇ ਤੇ ਕੱਪੜੇ ਧੋਣੇ ਬਸ। ਬਾਕੀ ਖਾਣਾ ਮੇਰੀ ਮਿਸਿਸ ਹੀ ਕਰਦੀ ਆ। ਯਾਰ ਉਹ ਹੈ ਹੀ ਨਹੀਂ ਕਿ ਘਰ ਹੈ ਹੀ ਨਹੀਂ ਕਿ ਨੁਕਰਾਨੀ ਰੱਖਣ ਵਾਲਾ। ਸ਼ੁਕਰ ਅਲਹਮਦੁਲਿਲਾ, ਸ਼ੁਕਰ। ਨਹੀਂ ਹੈਗਾ। ਨਹੀਂ ਉਸਤਾਦ ਜੀ ਸ਼ੁਕਰ ਅੱਲਾਹ ਦਾ, ਸੱਚੀ ਕਹਿ ਰਹਾ ਹਾਂ, ਅੱਲਾਹ ਕਰ ਕੀਤੀ। ਉਸਤਾਦ ਜੀ ਨਵਾਂ ਮਕਾਨ ਬਣਾਇਆ ਵਾ, ਹੁਣ 2.5 ਲੱਖ ਦਾ ਪੱਥਰ ਲਾਉਣਾ, ਮੈਂ 2.5 ਲੱਖ ਦਾ ਐਸਟੀਮੇਟ ਲਾਇਆ। ਅੰਦਰ ਆਇਆ ਪੱਥਰ ਘੁਮਾ ਦੇਣਾ ਆਪਾਂ ਪੱਥਰ ਲਾਵਾਂਗੇ ਮਹਿੰਗਾ ਅੱਛਾ ਜਾ। 2.5-3 ਲੱਖ ਦਾ ਕਿੱਥੇ ਕਮਾ ਦੇਣਾ? ਅੰਦਰ ਬਾਹਰ ਇਹ ਸਾਰੇ ਕਮਰੇ 2.5 ਲੱਖ ਚ। ਅੱਲਾਹ ਘਰ ਉੱਪਰ ਵੀ ਉਹਦੇ 2.5 ਲੱਖ ਵਿੱਚੋਂ ਗ੍ਰਿਲ ਵੀ ਬਣਾਉਣੀ ਹੈ ਨਾ ਬਾਹਰ ਦੀ। ਹਟਵਾ ਲਾਉਣਾ ਪੱਥਰ ਜੀ, ਇੱਕ ਸੇਡ ਇੱਥੇ ਲਾਤੀ, ਇੱਕ ਉਹ ਇੱਥੇ ਲਾਤੀ। ਫਿਰ ਕਰੋੜ ਰੁਪਏ ਵੇਚ ਕੇ ਨਾ, ਕਰੋੜ ਰੁਪਏ ਵੇਚ ਕੇ ਆ ਜਾ ਆਪਾਂ ਲੈਣਾ ਉਤੋਂ 2 ਗਲੀਆਂ ਪਿੱਛੇ। ਤਾਜੀ ਸਾਰੀ ਰਾਤ ਵਿਚਾਰੇ ਬੱਚੇ ਛੋਟੇ ਮਾਸੂਮ ਸੋ ਨਹੀਂ ਸਕਦੇ ਇਹਦੇ ਘਰ। ਔਰ ਥੱਲੇ ਮਸ਼ੀਨ ਦੀ ਆਵਾਜ਼ ਆ ਜੀ, ਉਹ ਥੱਲੇ ਬੈਗ ਸੀਰੀਅਲ ਲੈਦਾ ਹੀ ਰਾਤ ਨੂੰ। ਦੱਸ ਉਹਨੇ ਪੂਰਾ ਆਵਾਜ਼ਾਰ ਕੀਤਾ ਆਂਡੀਆਂ ਗਵਾਂਡੀਆਂ ਨੂੰ, ਉਹ ਪਰਚਾ ਕਰਾਉਣ ਨੂੰ ਫਿਰਦੇ ਇਹਨਾਂ ਦੇ। ਅਸੀਂ ਤੋਂ ਬਗੈਰ ਇਹ ਕੰਮ ਮੈਂ ਕਹਿੰਦਾ 2 ਵਾਰੀ ਪੁਲਿਸ ਆ ਗਈ, ਉਹਨੇ ਕਿਹਾ ਜੀ ਪਹਿਲੇ ਤੇ ਸਭ ਤੋਂ ਬਿਜਲੀ ਦਾ ਮੀਟਰ ਜਿਹੜਾ ਕਮਰਸ਼ੀਅਲ ਕਰਾਓ। ਕਮਰਸ਼ੀਅਲ ਨਜਾਇਜ਼ ਕਰ ਰਹੇ ਆ। ਉਹਨੇ ਬਿਜਲੀ ਦਾ ਮੀਟਰ ਉਹਨਾਂ ਨੇ ਕਿਹਾ ਕਮਰਸ਼ੀਅਲ ਕਰੋ। ਉਸ ਤੋਂ ਬਾਅਦ ਉਹਨੇ ਕਿਹਾ ਇਧਰੋਂ ਰਕਸ਼ੇ ਭਰ ਕੇ ਬੈਗਾਂ ਦੇ ਨਿਕਲਦੇ ਅੰਦਰ। ਤੁਸੀਂ ਕਿਹੜੀ ਫੈਕਟਰੀ ਲਾਈ ਸੀ, ਤੁਹਾਨੂੰ ਘਰ ਵਾਸਤੇ ਦਿੱਤਾ, ਤੁਸੀਂ ਇੱਥੇ ਅੰਦਰ ਫੈਕਟਰੀ ਲਾ ਲਈ। ਸਹੀ ਗੱਲ। ਆਂਢੀ ਗਵਾਂਢੀ ਸਾਰੀ ਰਾਤ ਉਹ ਜਿਹੜੀ ਵੱਡੀ ਮਸ਼ੀਨ ਚੱਲਦੀ ਉਹਦੇ ਤੋਂ ਆਵਾਜ਼ਾਰ ਨੇ ਵਿਚਾਰੇ। ਸਰ ਸਾਡੇ 2 ਮੀਟਰ ਲੱਗੇ ਆ, ਇੱਕ ਉੱਪਰ ਵਾਲਾ, ਇੱਕ ਥੱਲੇ ਵਾਲਾ। ਮੈਂ ਹਰ ਸਿਸਟਮ ਜਿਹੜਾ ਨਾ ਸੈਪਰੇਟ ਸੈਕਟਰ ਕਰਾਇਆ, ਕਿਸੇ ਨੂੰ ਕੋਈ ਮਸਲਾ ਨਾ ਪੜੇ। ਉਹ ਅਸੀਂ 2 ਮੀਟਰਾਂ ਨੂੰ ਕੀ ਕਰਨਾ, ਭੈਣ ਸਾਡੀ ਦੁਖੀ ਬੈਠੀ ਉੱਥੇ, ਅਸੀਂ ਕੀ ਕਰਨਾ? ਤੂੰ ਤੋੜਦੇ ਭੈਣ ਇਹਨਾਂ ਦੀ 2 ਮੀਟਰਾਂ 'ਚ ਤੋੜਦੇ ਤੂੰ। ਨਹੀਂ ਤੇਰੀ ਭੈਣ 5 ਮੀਟਰ ਦਾ ਰੁਕੇਗੀ, ਮੇਰੇ ਕੋਲ ਕਿੰਨੇ ਮੀਟਰ ਦਾ ਰੁਕਣਾ? ਦੱਸ 2 ਮੀਟਰ ਅਜੇ ਸੁਣਾਉਂਦਾ ਨਾਲੇ ਨਾ ਜਿੱਦਾਂ ਤੁਸੀਂ ਭੈਣ ਦਾ ਇੱਕ ਮੈਨੂੰ ਹਦਾਇਤਨਾਮਾ ਦੇ ਕੇ ਭੇਜਣਾ, ਆਪਣੀ ਭੈਣ ਦਾ ਇੱਕ ਪੌਫਲੇਟ ਜਿਹਾ ਛਪਵਾ ਲਓ। ਕਾਪੀ ਨਾਲ ਮੈਨਿਊ ਮੈਂ ਇਹਨੂੰ ਭੈਣ ਦਾ ਛਪਵਾ ਲਓ ਵੀ ਕਿਸ ਹਿਸਾਬ ਨਾਲ ਭੈਣ ਨਾਲ ਚੱਲਣਾ ਜਦੋਂ ਤੁਹਾਡੀ ਨਾਲ। ਯਾਰ ਜੇ ਹਿਸਾਬ ਨਾਲ ਮਰਜ਼ੀ ਚੱਲ, ਲੇਕਿਨ ਤੂੰ ਉਹਦੇ ਹਕੂਕ ਨਹੀਂ ਪੂਰੇ ਕਰਨ ਦੇ। ਉਹ ਭਰਾਵਾ ਮੈਨੂੰ ਦੱਸਦਾ ਤੇ ਉਹਦੇ ਟੋਟਲ ਉਹ ਭਾਈ ਹਕੂਕ ਉਹਦੇ ਇੱਕ ਉਹਦਾ ਬੈਂਕ ਅਕਾਊਂਟ ਸਾਰਾ ਸਾਡੀ ਭੈਣ ਦਾ ਲਾਓ। ਟਿਕਟੌਕ ਤੇ ਜਿਹੜਾ ਬੈਂਕ ਆ ਉਹ ਸਾਡੀ ਭੈਣ ਦਾ ਲੱਗਾ ਹੋਵੇ। ਪਤਾ ਲੱਗਾ ਹੋਵੇ। ਫਿਰ ਬਹਿ ਵੀ ਉਹੀ ਜਾਵੇ, ਮੈਂ ਰਸ ਕਰ ਨਹੀਂ ਬਹਿਣਾ ਤੁਸੀਂ ਹੈ। ਨਹੀਂ ਭੈਣ ਹੀ ਬਹਿ ਜਾਵੇ। ਤੇਰੇ ਮੋਬਾਈਲ ਦੇ ਫਿੰਗਰਪ੍ਰਿੰਟ ਵੀ ਸਾਡੀ ਭੈਣ ਦਾ ਹੋਵੇ। ਹਾਂ
ਉਹਦੇ ਉਹ ਮੈਂ ਤੈਨੂੰ ਕੀ ਦੱਸਾਂ ਕਿੱਥੇ ਕਿੱਥੇ ਫਿੰਗਰਪ੍ਰਿੰਟ ਵਾ ਨਿਕਾਹ ਨਾਮ ਤੇ ਮੇਰਾ ਫਿੰਗਰਪ੍ਰਿੰਟ ਸੇਮਰ ਤੇ ਮੇਰਾ ਫਿੰਗਰਪ੍ਰਿੰਟ ਉਸਤਾਦ ਜੀ ਮੈਂ ਵੇਖਿਆ ਉਹ ਚੋਰੀ ਲੇਕਿਨ ਚੋਰੀ ਉਸਤਾਦ ਜੀ ਯਕੀਨਨ ਉਹਦੀਆਂ ਅੱਖਾਂ 'ਚੋਂ ਤੁਸੀਂ ਸਾਰਾ ਕੁਝ ਪੜ ਲਿਆ ਹੋਣਾ। ਮੈਂ ਕਹਿੰਦਾ ਮੈਂ ਉਹਦੇ ਆਂਸਰ ਨੂੰ ਰੁਕਣ ਦੇ ਯਾਰ, ਆਂਸਰ ਨੂੰ ਰੁਕਣ ਦੇ 6 ਮਹੀਨੇ ਦਾ ਵਿਚਾਰਾ ਇਬਰਾਹੀਮ ਉਹਨੇ ਚੁੱਕਿਆ ਵਿਚਾਰੀ ਨੇ। ਆਂਸੂ ਤੇ ਰੁਕਣ ਦੇ ਮਤਲਬ ਜਿੱਦਾਂ ਏਸੀ ਤੋਂ ਥੱਲੇ ਫੜੋ ਭਾਂਡਾ ਕੱਢ ਕੇ ਦੂਜਾ ਭਾਂਡਾ ਓ ਯਾਰ ਤੂੰ ਕੀ ਗੱਲ ਕਾਮੇਡੀ ਕਰੀ ਜਾ ਰਿਹਾ ਯਾਰ ਕੀ ਹੈ ਤੈਨੂੰ ਬਿਠੇ ਜਜ਼ਬਾਤੀ ਹੋਏ ਪਏ ਆ। ਸਾਡੇ ਭਾਂਡਾ ਪੋਣਾ ਕਰਨਾ ਨਹੀਂ ਉਹ ਹਟਦਾ ਚਲੋ ਆਂਸੂ ਨੂੰ ਰੁਕਣ ਤੇ ਦੇ ਜ਼ਿੰਦਗੀਆਂ ਦਾ ਸਵਾਲ ਹੋਇਆ ਪਿਆ, ਸਾਡੀ ਭੈਣ ਦਾ ਧੀ ਦਾ ਜ਼ਿੰਦਗੀ ਦੀ ਸਵਾਲ ਆ, ਤੈਨੂੰ ਭਾਂਡਾ ਪੋਣਾ ਚੜਿਆ, ਹਰ ਗੱਲ ਤੇ ਜੁਗਤ ਕਰੀ ਜਾ ਰਿਹਾ। ਨਹੀਂ ਉਹ ਦੇਖੋ ਆਂਸੂ ਨੂੰ ਰੁਕਣ ਦੇ ਵੀ ਪਿੱਛੋਂ ਤੱਕ ਬੇਟਾ ਜੀ ਦਿਮਾਗ ਅਸੀਂ ਬੜੇ ਜਵਾਈ ਜੂਈ ਕੁੱਟੇ ਆ, ਹਾਂਜੀ ਇਹ ਗੱਲ ਸਾਡੇ ਨਾਲ ਕੋਈ ਬਹੁਤ ਡਰਾਮੇ ਨਹੀਂ ਕਰਨੀ। ਉਸਤਾਦ ਜੀ ਜਦੋਂ ਤੁਸੀਂ ਛੱਤ ਮੈਂ ਗਏ ਤਾਂ ਗੱਲ ਦੱਸਾਂ ਇਹ ਤੁਸੀਂ ਫਿਰ ਮੈਨੂੰ ਭੈਣ ਇਸ ਨੂੰ ਦਿੱਤੀ ਹੈ ਕਿ ਤੁਸੀਂ ਜੁਆਈ ਕੁੱਟ ਸਕੋ, ਅਦਰਵਾਈਜ਼ ਉਹਦਾ ਕੋਈ ਐਸਾ ਸੈਟਅਪ ਨਹੀਂ ਹੈ। ਨਹੀਂ ਅਸੀਂ 5 6 7 ਸਾਲ ਹੋ ਗਏ ਅਸੀਂ ਤੈਨੂੰ ਕੁਝ ਨਹੀਂ ਨਹੀਂ ਕਿਹਾ ਕਿਹਾ। ਕਿਉਂਕਿ ਉਹਨੇ ਦੱਸਿਆ ਹੀ ਕੁਝ ਨਹੀਂ ਸਾਨੂੰ। ਹਾਂ ਕੁੱਟੀ ਹੋਈ ਮੈਨੂੰ ਆ। ਦੱਸਿਆ ਉਹਨੇ ਕੁਝ ਕੁੱਟੀ ਹੋਈ ਸਹਿਮੀ ਪਈ ਹੈ ਭੈਣ ਸਾਡੀ ਯਾਰ, ਉਹ ਰੂਪ ਹੀ ਹੈ ਨਹੀਂਗਾ। ਉਸਤਾਦ ਜੀ ਛੱਤ ਤੇ ਗਏ ਤੇ ਇਦਾਂ ਵੇਖਣ ਦੀ ਸੀ ਉਸਤਾਦ ਜੀ ਨੂੰ। ਏਦਾਂ ਹੀ ਆ ਯਾਰ ਜਦੋਂ ਵਿਆਹੀ ਅਸੀਂ ਧੀ ਆਪਣੀ, ਮੈਂ ਤੈਨੂੰ ਵੀ ਕੀ ਸੀ ਰੂਪ ਉਹ ਕਿਉਂ ਨਹੀਂ ਰਹਿ ਕੇ ਜੋ ਤੁਸੀਂ ਮੇਰੇ ਨਾਲ ਵਿਆਹ ਸੀ ਕਾਜਲ ਸੀਗੀ ਕਾਜਲ ਹੀ ਕਾਜਲ ਸੀਗੀ, ਕੱਖ ਵੀ ਨਹੀਂ ਸੀ, ਕਾਜਲ ਹੀ ਸੀਗੀ। ਇਹ ਜਿਹੜੇ ਨੌ ਸੀ ਉਹਦੇ ਹੈ ਐਡਾ ਸੋਹਣਾ ਰੰਗ ਸੀਗਾ, ਗੱਲਾਂ ਉਹਦੀਆਂ ਕਾਜਲ ਕੁਝ ਵੀ ਨਹੀਂ ਸੀ। ਜਿਹੜੀਆਂ ਮੋਟੀ ਅੱਖ ਕਾਜ ਪਤਾ ਸਾਡੀ ਅਸੀਂ ਆਪਣੇ ਹੱਥੀ ਪਾਲੀ, ਅਸੀਂ ਸਾਨੂੰ ਨਹੀਂ ਪਤਾ ਗੁਣੀ ਕੁੜੀ ਸੀ ਸਾਡੀ, ਗੁਣੀ ਮਤਲਬ ਪੜ੍ਹੀ ਲਿਖੀ ਕੁੜੀ ਮਾਸ਼ਾਅੱਲਾ, ਕਦੀ ਅੱਖ ਚੁੱਕ ਕੇ ਨਹੀਂ ਵੇਖਿਆ, ਕਦੀ ਐਕਸਟਰਾ ਗੱਲ ਨਹੀਂ ਸੀ ਉਹਨੇ ਕੀਤੀ। ਤੇ ਨਹੀਂ ਅੱਖ ਚੋਂ ਕਿਉਂ ਨਹੀਂ ਵੇਖਿਆ ਵੇਖ ਉਹਦੇ ਛੋਟੇ ਭਰਾ ਵਿਚਾਰੇ ਦੇ, ਅੱਖ ਕਿਉਂ ਚੁੱਕੀ ਉਹ ਪੱਠਿਆ ਇਹ ਤੇ ਉਹ ਇਕੱਠੇ ਭਲੇ ਪੜੇ ਆ। ਇਹ ਤਾਂ ਉਸ ਨਾਲ ਵੀ ਅੱਜ ਗਾ ਹਾਂ ਅੱਲਾ ਦੀ ਖੈਰ ਕਰੇ ਇਹ ਉਹਦਾ ਲਾਡਲਾ ਵਾ ਤੂੰ ਬਰਹਲ ਯਾਰ ਬੰਦੇ ਇਕੱਠੇ ਕਰੋ, ਇਹਦੇ ਘਰ ਚੱਲੀਏ, ਇਹਦਾ ਫੈਸਲਾ ਕਰੀਏ। ਦੁਨੀਆਦਾਰੀ ਦਾ ਪਤਾ ਹੀ ਨਹੀਂ ਕਿੰਨਾ ਟੱਬਰ ਆ, ਕਿੰਨਾ ਤੁਹਾਡਾ ਜਿਹੜਾ 24 ਘੰਟੇ ਚੁੱਲ੍ਹੇ ਮੋਰੇ 24 ਘੰਟੇ ਚੁੱਲ੍ਹੇ ਮੋਰੇ ਯਾਰ, ਕੋਈ ਨੂੰ ਕਿਤੇ ਹੋਰ ਪਾਸੇ ਫਰਾਤ ਰਾ ਉਹਨੂੰ ਕੋਈ ਦਿਖਾ ਦੇ। ਉਮਰਾ ਕਰਨ ਚਲਾ ਗਿਆ ਮਾਂ ਦੇ ਨਾਲ, ਹਾਏ ਉਹਦਾ ਹੱਕ ਨਹੀਂ ਬਣਦਾ। ਮੈਂ ਜਾਂਦੀ ਪਹਿਲਾਂ ਉਹਦੇ ਨਾਲ ਕੀਤਾ ਵਾ, ਮੈਂ ਕਹਿੰਦਾ ਮਿਲ ਕਰਤਾ ਤੇਰੀ ਮਾਂ ਦੇ ਤੇ 7 ਜਣੇ ਹੋਰ ਵੀ ਨੇ ਕਰਾਉਣ ਵਾਲੇ, ਸਹੀ ਬਾਤ। ਉਹਦਾ ਕੱਲਾ ਤੂੰ ਆ। ਨਹੀਂ ਉਹਦੇ ਵੀ ਤਾਂ ਕਿੰਨੇ ਜਣੇ ਹੈ ਹੀ ਇਹਨੂੰ ਕਰਾਉਣ ਵਾਲੇ, ਨਹੀਂ ਬੰਦੇ ਨੇ ਕਰਾਉਣਾ ਹੁੰਦਾ ਵਾ। ਨਹੀਂ ਤੇ ਹੁਣ ਭਰਾ ਕਿੱਧਰ ਗਏ? ਓਏ ਬੰਦੇ ਨੇ ਹਕੂਕ ਆਪਣੇ ਰੱਖਣੇ ਤੇ ਉਮਰਾ ਭਰਾਵਾਂ ਨੇ ਕਰਾਉਣਾ। ਮੇਰੀ ਸੁਣੋ ਗੱਲ, ਬੰਦਾ ਉਹਦਾ ਕਮਾਉਂਦਾ ਨਹੀਂ, ਓਹੋ ਕਮਾਉਂਦਾ ਬੰਦਾ, ਭਰਾ ਨਹੀਂ ਕਮਾਉਂਦੇ, ਭਰਾ ਸਾਥ ਹਾਸਲ ਭਰਾ ਆਪਣੀਆਂ ਬੁੱਢੀਆਂ ਦਾ ਕਰਨ ਦੇ, ਭਰਾ ਆਪਣੇ ਘਰਾਂ ਦਾ ਕਰਨ ਦੇ। ਉਹਨਾਂ ਤੁਹਾਡੀਆਂ ਬੁੱਢੀਆਂ ਦਾ ਉਹਨਾਂ ਦੇ ਭਰਾ ਕਰਨ ਤੂੰ ਏਦਾਂ ਦਾ ਬਗੈਰਤਾ ਵੀ ਤੂੰ ਹੁਣ ਸਾਡੀ ਕਮਾਈ ਤੂੰ ਖਾਏਗਾ। ਹਾਂਜੀ ਨਹੀਂ ਐਡਾ ਨਹੀਂ, ਤੂੰ ਇਸ ਤੋਂ ਕਿਤੇ ਜ਼ਿਆਦਾ ਬਗੈਰਤਾ। ਵੇ ਕਹਿ ਰਿਹਾ ਓ ਯਾਰ ਤੂੰ ਸਾਡੀ ਭੈਣ ਦੇ ਯਾਰ, ਹਾਂਜੀ ਦੇ ਸਾਡੀ ਭੈਣ ਖੈਰ ਦੇ ਇੱਕ ਮਿੰਟ ਮੈਂ ਪੈਕ ਕਰਕੇ ਅੱਛੇ ਤਰੀਕੇ ਨਾਲ ਡਬਲ ਟੇਪ ਲਾ ਕੇ ਉਹ ਭੰਡ ਪੁਣ ਕਾਮੇਡੀ ਕਰ ਰਹੇ ਹੋ ਭਾਈ। ਭੰਡ ਇਹ ਸਾਹ ਜਾਣਾ ਪੈਣਾ ਵਾ ਬੰਦੇ ਇਕੱਠੇ ਕਰਕੇ ਉੱਥੇ, ਬੰਦੇ ਕਾਹਤੋਂ ਇਕੱਠੇ ਕਰ ਰਹੇ ਆ? ਤੇ ਬੰਦੇ ਇਕੱਠੇ ਕਰਨੇ ਤੈਨੂੰ ਅਸੀਂ ਮੈਂ ਭੈਣ ਜਾਨੋਂ ਮਾਰਤੀ ਤੂੰ ਆ, ਭੈਣ ਚੁੱਕ ਲਿਆ ਜਾ। ਉਹ ਯਾਰ ਅਸੀਂ ਜਾਣਾ ਬੰਦੇ ਇਕੱਠੇ ਹੋਏ ਹੀ ਹੋਣੇ ਆ। ਤੁਹਾਡੇ ਸਾਰੇ ਭਰਾਵਾਂ ਚੋਂ ਆਇਆ ਭਰਾ ਉਹਦਾ ਛਾਈ, ਮੈਨੂੰ 100 ਰੁਪਏ ਦੇਣਾ, ਫੀਸ ਕੁਲਫੀ ਨੇ ਖਾਣੀ ਆ, ਇਹਨੂੰ ਚੁੱਪ ਕਰ ਕਹਿੰਗਾ ਨਹੀਂ ਮੈਂ ਕੁਝ ਨਹੀਂ ਬਤਾਉਂਗਾ ਘਰ ਜਾ ਕੇ ਅਮੀਬੂ ਕੋ ਬਸ ਇਹ ਬੱਚਾ। ਅੱਛਾ ਉਸਤਾਦ ਜੀ ਅਬ ਅਸੀਂ ਜਵਾਈ ਕੁੱਟਣਾ ਜਾ ਅਸੀਂ ਕੇ ਤੈਨੂੰ ਵੀ ਵੜ ਦਿਆਂਗੇ ਅੱਜ ਤੋਂ ਬਾਅਦ, ਤੂੰ ਇੱਕ ਕੁਲਫੀ ਦੇ ਉੱਪਰੋਂ ਸਿਰਫ। ਹਾਂ ਤੂੰ ਜਵਾਈ ਜੋ ਕੁੱਟਣਾ ਵਾ, ਜਿਹੜੀ ਤੇਰੇ ਬੇਦੀ ਖੰਗ ਵਾਲੀ ਦਵਾਈ ਆ ਉਹ ਜਾ ਕੇ ਦਵਾਈ ਕੁੱਟ ਜਿਹੜੀ ਹਕੀਮ ਨੇ ਦਿੱਤੀ। ਚਲੋ ਯਾਰ ਲੋ ਜੀ ਬਾਹਰ ਵਾਲਾ ਬੜੀ ਚੱਲਦੇ ਚੱਲਦੇ ਯਾਰ, ਉਸਤਾਦ ਜੀ ਸਵੇਰ ਚੱਲਦੇ ਉੱਥੇ ਹੀ ਲੰਮੇ ਪਾਵਾਂਗੇ ਅਸੀਂ। ਸੁਬਾਹ ਕਦੋਂ ਚੱਲਦੇ ਆ? ਰਾਤ ਨੂੰ ਧੁੰਦ ਪੈਣੀ, ਸਵੇਰੇ ਤੇਰੇ ਕੋਲ 10-11 ਵਜੇ ਉੱਠਣੀ ਨਹੀਂ ਸੁਬਾਹ ਨਹੀਂ ਜਾਣਾ, ਰਾਤ ਨੂੰ ਜਾਣਾ 11-12 ਵਜੇ, ਤੈਨੂੰ ਮੈਂ ਧੁੰਦ ਦਾ ਨਜ਼ਾਰਾ ਵਿਖਾਉਣਾ। ਓਏ ਉਹ ਧੁੰਦ ਨਹੀਂ ਹੈਗੀ, ਤੇਰਾ ਕਲੇਜਾ ਮੂੰਹ ਨੂੰ ਆ ਜਾਏਗਾ, ਜ਼ੁਲਮ ਉਤੋਂ ਫੜਨਾ ਜਾ ਉੱਥੋਂ ਜ਼ੁਲਮ ਫੜਨਾ ਹੈ। ਉਹ ਧੁੰਦ ਨਹੀਂ ਡੈਂਗੀ ਸਮੋਕ ਛੜਕਾਈ। ਤੈਨੂੰ ਦੱਸਦਾ ਮੈਂ ਜਾ ਆਪ ਆਏ ਨੂੰ ਥੱਲੇ ਮਾਂ ਦੇ ਨਾਲ ਰਜ਼ਾਈ 'ਚ ਬੜੇ ਟਿਕਟੌਕ ਤੇ ਆਏ ਹੁੰਦੇ ਨੇ, ਉਹ ਵਿਚਾਰੀ ਉੱਤੇ ਕੱਲੀ ਤੜੀ ਧੁੰਦ ਦੇ ਵਿੱਚ, ਮਾਂ ਜੀ ਉੱਥੇ ਹੀ ਸ਼ੁਰੂ ਹੋ ਜਾਣਾ ਇਹਨੂੰ ਮੈਂ। ਉਹ ਮੈਂ ਟਿਕਟੌਕ ਤੇ ਮਜਬੂਰੀ ਹੈ, ਮਾਂ ਜੀ ਦੂਜੇ ਮੋਬਾਈਲ ਤੋਂ ਟੈਪ ਕਰ ਰਹੇ ਹੁੰਦੇ ਆ, ਕਿੱਥੇ ਕੋਈ ਡਾਲਰ